ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमात ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब। अब आज 29 दिसंबर 2023 17 पो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਪੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਤੋਂ ਬਾਅਦ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਗੋਲਡਨ ਗਰੋਸਰੀਜ਼ ਵੱਲੋਂ। ਸੋ ਇਹਨਾਂ ਨੇ ਇਹੀ ਕਿਹਾ ਹੈ ਕਿ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ। TV 84 ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ। ਸੋ ਜਿਹੜੀ ਆਪਣੀ ਸਿੱਖ ਕੌਮ ਨੂੰ ਜਾਗਰੂਕ ਕਰ ਰਿਹਾ ਹੈ ਜਿਹੜੇ ਜਿਸ ਤਰ੍ਹਾਂ ਕਿ ਜਿਹੜੇ ਕਰੰਟ ਇਸ਼ੂ ਨੇ ਜੋ ਵਰਲਡ ਵਾਈਡ ਜੋ ਵੀ ਇਸ਼ੂਜ਼ ਹੁੰਦੇ ਨੇ ਉਸ ਬਾਰੇ ਅਵੇਅਰ ਕਰ ਰਿਹਾ ਹੈ। ਸੋ ਇਸ ਦੀ ਵੱਧ ਤੋਂ ਵੱਧ ਮਦਦ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀਜ਼ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166194984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜਾ ਵਰਾ 2023 ਜਿਹੜਾ ਉਹ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਅਖੀਰਲੇ ਦਿਨ ਰਹਿ ਗਏ ਨੇ 2-3 ਸੋ ਅਸੀਂ ਇਸ ਦੇ ਵਿੱਚ 2023 ਦੀ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਔਰ ਆਸ ਕਰਾਂਗੇ ਦੁਆ ਵੀ ਕਰਾਂਗੇ ਕਿ ਜਿਹੜਾ ਤੁਹਾਡਾ ਔਰ ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਵੀ ਕਰ ਰਹੇ ਹਾਂ ਔਰ ਇਸ ਸਾਲ ਦਾ ਅਖੀਰਲਾ ਪ੍ਰੋਗਰਾਮ ਜਿਹੜਾ ਸੱਚੋ ਸੱਚ ਕਰ ਰਹੇ ਹਾਂ। ਸੋ ਇਸ ਦੇ ਹਵਾਲੇ ਨਾਲ ਅੱਜ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਨਵਾਂ ਵਰਾ ਹੈ ਉਹ ਸੁੱਖਾਂ ਭਰਿਆ ਖੁਸ਼ੀਆਂ ਭਰਿਆ ਸਾਡੇ ਸਾਰਿਆਂ ਤੇ ਆਵੇ। ਸੋ ਜਿਸ ਤਰ੍ਹਾਂ ਕਿ ਵਰਾ 2023 ਵਿੱਚ ਦੁਨੀਆ ਵਿੱਚ ਕੀ ਵਾਪਰਿਆ ਇਸ ਤੇ ਪੰਛੀ ਝਾਤ ਵੀ ਪਾਵਾਂਗੇ ਔਰ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਖਾਲਿਸਤਾਨ ਦੇ ਆਜ਼ਾਦੀ ਸੰਘਰਸ਼ ਨੂੰ ਇਸ ਵਰੇ ਵਿੱਚ ਕਿਵੇਂ ਠੁੰਮਣਾ ਮਿਲਿਆ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਗੋਲਡਨ ਗਰੋਸਰੀਜ਼ ਟੋਰਾਂਟੋ ਕੈਨੇਡਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਉਹਨਾਂ ਮਿਹਰਬਾਨਾਂ ਚੋਂ ਨੇ ਜਿਨ੍ਹਾਂ ਦੇ ਨਾਲ ਸਾਡਾ ਸੰਪਰਕ ਜਦੋਂ 1991 'ਚ ਅਸੀਂ ਮੁਕੰਮਲ ਤੌਰ ਤੇ ਆਪਣਾ ਜੀਵਨ ਪੰਥਕ ਸੇਵਾ ਦੇ ਪਿੜ ਨੂੰ ਸਮਰਪਿਤ ਕੀਤਾ ਹੈ। ਪਹਿਲੀ ਵਿਜ਼ਿਟ ਟੋਰਾਂਟੋ ਹੋਈ ਤਾਂ ਇਹਨਾਂ ਦਾ ਗ੍ਰਹਿ ਹੀ ਸਾਡਾ ਟਿਕਾਣਾ ਬਣਿਆ ਔਰ ਬੇਸ਼ੱਕ ਲੰਬਾ ਵਕਤ ਕੈਨੇਡਾ ਨਾਲੋਂ ਵਿਛੋੜਾ ਵੀ ਪਿਆ ਰਿਹਾ ਪਰ ਐਤਕੀ ਵੀ ਜਦੋਂ ਉਹਨਾਂ ਨੂੰ ਪਤਾ ਲੱਗਾ ਮੈਂ ਆਉਣਾ ਤੇ ਮੈਨੂੰ ਕਹਿੰਦੇ ਵੀ ਕਿਤੇ ਤੁਸੀਂ ਹੋਰ ਤਾਂ ਨਹੀਂ ਨਾ ਜਾ ਰਹੇ। ਮੈਂ ਕਿਹਾ ਨਹੀਂ ਅਸੀਂ ਤੇ ਲਾਈਆਂ ਤੇ ਤੋੜ ਲਵਾਈਏ ਵਾਲੇ ਇਹ ਛੱਡ ਕੇ ਨਹੀਂ ਅਸੀਂ ਜਾਣ ਵਾਲੇ। ਔਰ ਇੰਨਾ ਕੁ ਇਹ ਪਿਆਰਾ ਗੁਰਸਿੱਖ ਪਰਿਵਾਰ ਹੈ ਸਾਰੇ ਭਰਾ ਉਹਨਾਂ ਦੀਆਂ ਸਿੰਘਣੀਆਂ ਬੇਬੇ ਜੀ ਬਾਪੂ ਜੀ ਤਾਂ ਹੁਣ ਚੜ੍ਹਾਈ ਕਰ ਗਏ। ਘਰ 'ਚ ਮਹਾਰਾਜ ਦਾ ਪ੍ਰਕਾਸ਼ ਹੈ ਔਰ ਘਰ 'ਚ ਐਂਟਰ ਕਰਦਿਆਂ ਤੁਹਾਨੂੰ ਇੱਕ ਰੂਹਾਨੀਅਤ ਵਾਲਾ ਜਿਹੜਾ ਹੈ ਉਹ ਅਨੁਭਵ ਮਿਲਦਾ। ਔਰ ਜਦੋਂ ਗੋਲਡਨ ਗਰੋਸਰੀਜ਼ ਸ਼ੁਰੂ ਵੀ ਕੀਤੀਆਂ ਇਹਨਾਂ ਨੇ 1990 'ਚ ਬਹੁਤ ਸਾਰਿਆਂ ਨੂੰ ਇੰਪਲੋਇਮੈਂਟ ਦਿੱਤੇ। ਇਹਨਾਂ ਦੇ ਬਹੁਤ ਸਟੋਰ ਸੀ। ਲੇਟਰ ਔਨ ਕ੍ਰਾਈਸਿਸ ਵੀ ਹੁੰਦੇ ਨੇ ਬਿਜ਼ਨਸ ਦੇ ਵਿੱਚ ਔਰ ਇਹ ਪਹਿਲਾ ਥਾਂ ਸੀ ਜਿੱਥੇ ਬੀਬੀਆਂ ਭਾਵੇਂ ਉਹ ਸਿੱਖ ਬੀਬੀਆਂ ਸੀ ਹਿੰਦੂ ਸੀ ਮੁਸਲਮਾਨ ਸੀ ਸਿਰ ਢੱਕ ਕੇ ਉਹਨਾਂ ਨੇ ਇਵੇਂ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਤੁਸੀਂ ਇੱਕ ਬੜੇ ਚੰਗੇ ਮਾਹੌਲ ਦੇ ਵਿੱਚ ਜਾ ਕੇ ਸ਼ਾਪਿੰਗ ਕਰ ਰਹੇ ਹੋ ਔਰ ਇਹ ਬੜੀ ਸ਼ੋਹਰਤ ਰਹੀ ਹੈ ਇਹਨਾਂ ਦੀ ਔਰ ਪੰਥਕ ਪਿੜ ਦੇ ਵਿੱਚ ਵੀ
ਅੱਜ ਵੀ ਮੈਂ ਉਹਨਾਂ ਨੂੰ ਜੋਕਿੰਗਲੀ ਕਹਿ ਰਿਹਾ ਸੀ, ਮੈਂ ਕਿ ਪੱਗ ਉਹਨਾਂ ਨੇ ਵੀ ਕੇਸਰੀ ਰੱਖੀ ਹੈ ਉਦੋਂ ਦੀ ਜਦੋਂ ਦੇ ਇਸ ਪਾਸੇ ਆਏ। ਮੈਂ ਕਿਹਾ ਹੁਣ ਗੋਲਡਨ ਹੀ ਤੁਹਾਡੀ ਗਰੋਸਰੀ ਵੀ ਹੈ ਤੇ ਦਸਤਾਰ ਵੀ ਗੋਲਡਨ ਹੈ। ਤੇ ਮੈਂ ਕਿਹਾ ਵੀ ਅੱਜ ਦਾ ਜਿਹੜਾ ਖਾਸ ਬਿਗਨਿੰਗ ਔਰ ਐਂਡ ਹੈ ਨਾ, ਉਹਦੇ ਚੋਂ ਇੱਕ ਕਪਲੇਟ ਹੈ ਵੀ ਆਗਾਜ਼, ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਕਿ ਵੀ that is well that begins well, ਹੈ ਨਾ, ਜਾਂ ਫਿਰ ਨਾਲੇ ਕਹਿਣਗੇ ਕਿ all is well that ends well। ਤੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਆਗਾਜ਼ ਔਰ ਅੰਜਾਮ, ਹੁਣ ਸਾਲ ਦਾ ਨਵੇਂ ਦਾ ਆਗਾਜ਼ ਹੋਣਾ ਹੈ, 23 ਦਾ ਜਿਹੜਾ ਅੰਜਾਮ ਅਸੀਂ ਦੇਖ ਲਿਆ, ਉਸ ਅੰਜਾਮ ਦੇ ਵਿਚਾਲੇ ਵੀ ਗੱਲ ਕਰਾਂਗੇ। ਸੋ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ, ਅੱਜ ਸਾਡਾ ਲਾਸਟ ਇਸ ਵਰੇ ਦਾ ਪ੍ਰੋਗਰਾਮ ਹੈ, ਆਪਣੇ ਸਾਰੇ ਹੀ ਉਹਨਾਂ ਵਿਊਅਰਸ ਦਾ ਜਿਹੜੇ ਹਮੇਸ਼ਾ ਹੀ ਜੈਨਰਸਲੀ ਜਿਨ੍ਹਾਂ ਦੀ ਡੋਨੇਸ਼ਨ ਨੇ ਇਹ ਵਰੇ ਇਸ ਪ੍ਰੋਗਰਾਮ ਨੂੰ ਜਾਰੀ ਰੱਖਿਆ, ਬਿਲਕੁਲ ਉਹਨਾਂ ਪਿਆਰਿਆਂ ਦਾ ਵੀ ਜਿਹੜੇ ਦੋ ਵੇਲੇ ਜਿਹੜੇ ਨੇ ਅਰਦਾਸ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਮੰਗਦੇ ਨੇ, ਕੌਮੀ ਘਰ ਖਾਲਿਸਤਾਨ ਨਾਲ ਜੁੜੇ ਹੋਏ ਨੇ। ਸਾਡੇ ਉਹ ਵਿਊਅਰਸ ਵੀ ਜਿਹੜੇ ਬੇਸ਼ੱਕ ਫੇਸਬੁੱਕ ਰੈਸਟ੍ਰਿਕਟਡ ਹੈ, YouTube ਤੇ ਵੀ ਰੈਸਟ੍ਰਿਕਸ਼ਨਸ ਨੇ, ਸਾਡੇ ਨਾਲ ਲਾਈਵ ਚੈਟ ਦੇ ਉੱਤੇ ਆਉਂਦੇ ਨੇ ਔਰ ਸਾਨੂੰ ਹੌਸਲਾ ਦਿੰਦੇ ਨੇ। ਔਰ ਇਸ ਵਰੇ ਦੇ ਦੌਰਾਨ ਜਿੱਥੇ ਜਿੱਥੇ ਵੀ ਸਾਡਾ ਜਾਣਾ ਹੋਇਆ, ਕੈਨੇਡਾ, ਅਮਰੀਕਾ, ਉਹਦੇ 'ਚ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ, ਜਿਨ੍ਹਾਂ ਨੇ ਬੜੇ ਖੁੱਲ੍ਹੇ ਦਿਲ ਦੇ ਨਾਲ ਜਿਹੜਾ ਇਸ ਅਦਾਰੇ ਨੂੰ ਕਾਮਯਾਬ ਕਰਨ ਦੇ ਲਈ ਯੋਗਦਾਨ ਪਾਇਆ, ਉਹਨਾਂ ਸਭ ਦਾ ਵੀ ਸ਼ੁਕਰੀਆ। ਔਰ TV 84 ਦੀ ਟੀਮ ਦਾ, ਉਹ ਸਾਡੀ ਟੈਕਨੀਕਲ ਟੀਮ ਹੈ, ਔਰ ਦੂਸਰੇ ਜਿੱਥੇ ਜਿੱਥੇ ਵੀ ਥਾਂ ਥਾਈਂ ਸਾਡਾ ਕੈਨੇਡਾ ਚੈਪਟਰ ਵੀ ਔਰ ਪੰਜਾਬ ਦਾ ਚੈਪਟਰ ਵੀ, ਦੂਸਰੀਆਂ ਥਾਵਾਂ ਤੇ ਵੀ। ਔਰ ਅਸੀਂ ਸਮਝਦੇ ਹਾਂ, ਕੱਲ ਵੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਸਾਡੇ ਕੋਲ ਕੋਈ ਤਨਖਾਹੀਆ ਨਹੀਂ ਟਿਕਦਾ, ਜਨੂਨੀ ਟਿਕ ਸਕਦਾ। ਜਿਹਨੂੰ ਤਾਂ ਇਹ ਲੱਗਦਾ ਕਿ ਵੀ ਉਸ ਨੇ ਜਿਹੜਾ ਕਮਾਈ ਕਰਨੀ ਹੈ, ਫਿਰ ਤਾਂ ਹੋਰ ਬਹੁਤ ਰੇਹੜੀ ਲਾਓ, ਉਹਦੇ ਵੀ ਪੈਸੇ ਬਹੁਤ ਬਣ ਜਾਂਦੇ ਨੇ ਸ਼ਾਮ ਤੱਕ। ਪਰ ਇਹ ਇੱਕ ਜਨੂਨ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਤਿਗੁਰੂ ਦੀ ਰਹਿਮਤ ਦੇ ਨਾਲ ਇਸ ਵਰੇ 'ਚ ਵੀ ਅਸੀਂ ਇਸ ਪਾਰਟ ਨੂੰ, ਕੌਮੀ ਮੈਸੇਜ ਨੂੰ ਦੇ ਸਕੇ। ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿ ਕਿਉਂਕਿ ਨਿਊ ਈਅਰ ਈਵ ਸੰਡੇ ਹੈ, ਮੰਡੇ 1 ਜਨਵਰੀ ਹੈ, ਸੋ ਸੰਡੇ ਦਾ ਪ੍ਰੋਗਰਾਮ ਸ਼ਾਮ ਨੂੰ 8 ਵਜੇ ਦੇ ਨੇੜੇ ਤੇੜੇ ਤੋਂ ਲੈ ਕੇ ਮਿਡਨਾਈਟ ਤੱਕ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਤੋਂ TV 84 ਵੱਲੋਂ ਲਾਈਵ ਕੀਤਾ ਜਾਏਗਾ। ਅਸੀਂ ਵੀ ਸੰਗਤ ਨੂੰ ਉੱਥੇ ਐਡਰੈਸ ਕਰਾਂਗੇ। ਸੋ ਸਾਡੇ ਨਾਲ ਜਿਹੜੇ ਸਮਝਦੇ ਨੇ, ਜਿਹੜੇ ਤਾਂ ਗੁਰਦੁਆਰਾ ਸਾਹਿਬਾਨ 'ਚ ਖੁਦ ਜਾ ਰਹੇ ਨੇ ਔਰ ਜਾਣਾ ਵੀ ਚਾਹੀਦਾ, ਉਹਨਾਂ ਦੇ ਲਈ ਵੱਖਰੀ ਗੱਲ ਹੈ, ਪਰ ਜਿਹੜੇ ਦੂਰ ਦੁਰਾਡੇ ਡਿਫਰੈਂਟ ਟਾਈਮ ਜ਼ੋਨ 'ਚ ਬੈਠੇ ਨੇ ਉਹ ਦੇਖ ਸਕਦੇ ਆ। ਉਹ ਗੁਰਦੁਆਰਾ ਰਿਚਮੰਡ ਹਿਲ ਜਿਹੜਾ ਈਸਟ ਕੋਸਟ ਦੇ ਉੱਤੇ ਹੱਬ ਹੈ ਖਾਲਿਸਤਾਨੀ ਐਕਟੀਵਿਟੀ ਦੀ। ਵੈਸੇ ਸਵੇਰੇ ਵੀ ਉਹਨਾਂ ਦਾ ਜਦੋਂ ਪ੍ਰਕਾਸ਼ ਟਾਈਮ ਦੂਸਰਾ ਹੁੰਦਾ ਹੈ, ਉਹ ਨਗਾਰਿਆਂ, ਜੈਕਾਰਿਆਂ, ਨਾਰਿਆਂ ਦੇ ਨਾਲ ਹੀ ਹੁੰਦਾ ਹੈ ਔਰ ਉਹ ਸਾਡੇ ਲਈ ਮੋਟੀਵੇਸ਼ਨ ਵੀ ਹੁੰਦੀ ਹੈ। ਸੋ ਅਸੀਂ ਜਿਹੜਾ ਅਗੇਨ ਹੁਣ ਅਲਵਿਦਾ ਐਂਡ ਵੈਲਕਮ ਇਹ ਸਾਰੇ ਦੇ ਨਾਲ ਗੱਲ ਕਰਦੇ, ਕਿਉਂਕਿ ਇੱਕ ਮੀਡੀਆ ਚੈਨਲ ਹੋਣ ਦੇ ਨਾਤੇ ਵੀ ਔਰ ਇਸ ਵਰੇ ਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਇੰਪਰੂਵਮੈਂਟਸ ਵੀ TV 84 ਦੇ ਹਵਾਲੇ ਨਾਲ ਹੋਈਆਂ। ਪਹਿਲਾਂ ਆਪਣੀ ਗੱਲ ਕਰੀਏ ਔਰ ਸਾਡੇ ਦਰਸ਼ਕਾਂ ਤੱਕ ਪੰਜਾਬ ਦੀਆਂ ਟੀਮਾਂ ਔਰ ਦਿੱਲੀ ਤੋਂ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਦਾ ਲਾਈਵ ਪ੍ਰੋਗਰਾਮ ਸਵੇਰੇ ਸ਼ਾਮ ਉੱਥੋਂ ਦੀ ਟੀਮ ਦੀ ਮਿਹਨਤ ਨਾਲ ਪਹੁੰਚਦਾ ਹੈ। ਪੰਜਾਬ ਦੀ ਟੀਮ ਵੱਲੋਂ ਜਿੰਨੀਆਂ ਵੀ ਕੋਈ ਪੰਥਕ ਪਿੜ ਦੀਆਂ ਐਕਟੀਵਿਟੀਜ਼ ਨੇ ਉਹਨਾਂ ਦੀ ਲਾਈਵ ਕਵਰੇਜ ਹੁੰਦੀ ਹੈ। ਈਵਨ ਬੀਤੇ ਦਿਨਾਂ 'ਚ ਵੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਕਿ ਇਹ ਸਾਰੇ ਸਮਾਗਮ ਕਈ ਦਿਨ ਚੱਲੇ, ਉਸ ਨੂੰ ਵੀ ਕਵਰ ਕੀਤਾ ਗਿਆ ਔਰ ਸਾਡੀ ਟੀਮ ਨੇ ਗਰਾਊਂਡ ਦੇ ਉੱਤੇ ਜਾ ਕੇ ਵੀ ਜਿਹੜੇ ਅੱਡ ਐਕਟਿਵਿਸਟ ਔਰ ਜਿਹੜੇ ਆਏ ਉਹਨਾਂ ਦੇ ਇੰਟਰਵਿਊਜ਼ ਕੀਤੇ। ਔਰ ਇਸ ਦੇ ਨਾਲ ਨਾਲ ਸਾਡਾ TV 84 ਨਿਊਜ਼ ਜਿਹੜਾ ਸਾਡਾ ਆਪਣੀ ਪ੍ਰੋਡਕਸ਼ਨ ਹੈ, ਆਲਮੋਸਟ 20-22 ਮਿੰਟ ਦੀਆਂ ਨਿਊਜ਼ ਹੁੰਦੀਆਂ ਨੇ, ਉਹਨਾਂ 'ਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ। ਜੇ ਉਸ ਲੈਵਲ 'ਤੇ ਤਾਂ ਅਸੀਂ ਨਹੀਂ ਗਏ, ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਅਸੀਂ ਜਿਹੜੇ ਪੰਥਕ ਨੁਕਤਾ ਨਿਗਾਹ ਤੋਂ ਅਹਿਮ ਡਿਵੈਲਪਮੈਂਟਸ ਨੇ ਉਹਨਾਂ ਨੂੰ ਸਾਹਮਣੇ ਲਿਆਈਏ। ਇਸੇ ਤਰ੍ਹਾਂ ਇੰਟਰਨੈਸ਼ਨਲੀ ਵੀ ਜਿੱਥੇ ਵੀ ਕੋਈ ਫੰਕਸ਼ਨ ਹੁੰਦਾ ਹੈ ਉਹਨੂੰ ਕਵਰ ਕੀਤਾ ਜਾਂਦਾ ਹੈ। ਟੋਰਾਂਟੋ ਹੁਣ ਸਾਡੇ ਵੀਰ ਸੁਖਵਿੰਦਰ ਸਿੰਘ ਜਿਹੜੇ ਉੱਥੇ ਮੌਜੂਦ ਨੇ ਔਨ ਦਾ ਗਰਾਊਂਡ, ਉਹ ਕਵਰ ਕਰਦੇ ਨੇ। ਵੀਕਐਂਡ ਦੇ ਪਿੱਛੇ ਜਦੋਂ ਭਾਈ ਲਖਬੀਰ ਸਿੰਘ ਰੋਡੇ ਦੀ ਯਾਦ 'ਚ ਉਹਨਾਂ ਦੀ ਅੰਤਮ ਅਰਦਾਸ ਔਰ ਸਮਾਗਮ ਸੀ, ਉਸ ਨੂੰ ਵੀ ਲਾਈਵ ਕਵਰ ਕੀਤਾ ਗਿਆ। ਇਸੇ ਤਰ੍ਹਾਂ
ਇੱਥੇ ਨਿਊਯਾਰਕ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ 2 ਦਿਨ ਦਾ ਸੈਸ਼ਨ ਜਿਹਨੂੰ ਲੱਖਾਂ ਲੋਕਾਂ ਨੇ ਦੇਖਿਆ, ਔਰ ਇਕੱਲਾ ਇਹੀ ਨਹੀਂ, ਉਹੀ TV 84 ਦਾ ਲਿੰਕ ਦੂਸਰੇ ਚੈਨਲਸ ਨੇ ਵੀ ਜਿਹੜਾ ਉਹਨਾਂ ਨੂੰ ਅਸੀਂ ਪ੍ਰੋਵਾਈਡ ਕੀਤਾ। ਔਰ ਇਵੇਂ ਹੀ ਅਸੀਂ ਜਿਹੜੀ ਕਵਰੇਜ ਹੈ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਜਿੰਨੀਆਂ ਪੈਰੇਡਸ ਨੇ, ਜਿੰਨੇ ਨਗਰ ਕੀਰਤਨ ਔਰ ਇਸ ਤੋਂ ਇਲਾਵਾ ਸ਼ਹੀਦੀ ਸਮਾਗਮ ਹੁੰਦੇ ਨੇ, ਬਹੁਤ ਸਾਰੇ ਜਿਹੜੇ 300 ਦੇ ਕਰੀਬ ਪੰਜਾਬੀ ਚੈਨਲ ਕਹਿ ਕੇ ਆਪਣੇ ਆਪ ਨੂੰ ਮਾਂ ਬੋਲੀ ਸੇਵਾ 'ਚ ਕਹਿਣ ਦੀ ਗੱਲ ਕਰਦੇ ਨੇ, ਉਹ ਤੁਸੀਂ ਦੇਖੋਗੇ ਉਹਨਾਂ ਦੇ ਬੰਦਾ ਆਉਂਦਾ ਹੈ ਜਿਹੜਾ ਉਹ 2-4 ਸ਼ਾਟ ਲੈ ਕੇ ਉਹ ਮਿੰਟ 1.5 ਮਿੰਟ ਦੀ ਨਿਊਜ਼ ਕਰਨ ਦਾ ਹੁੰਦਾ। ਇਹ ਨਹੀਂ ਹੁੰਦਾ ਕਿ ਕੋਈ 5 ਘੰਟੇ ਉੱਥੇ ਪਲੱਥਾ ਮਾਰ ਕੇ ਬੈਠਾ ਔਰ ਉਹਨੂੰ ਸਾਰੇ ਨੂੰ ਲਾਈਵ ਕਵਰ ਕਰ ਰਹੇ। ਇਸੇ ਤਰ੍ਹਾਂ ਯੂਬਾ ਸਿਟੀ, ਔਰ ਅਸੀਂ ਇਹ ਗੱਲ ਇਸ ਲਈ ਕਹਿ ਰਹੇ ਹਾਂ ਕਿ ਵੀ ਬਹੁਤ ਵਾਰ ਬਹੁਤ ਸਾਰੇ ਜਿਹੜੇ ਡੇ ਟੂ ਡੇ ਐਕਟੀਵਿਟੀ ਤੋਂ ਵਾਕਿਫ ਨਹੀਂ ਹੁੰਦੇ, ਉਹ ਇਹ ਸਮਝਦੇ ਨੇ ਕਿ ਜੀ TV 84 ਵੀ ਜਿਵੇਂ ਬਾਕੀ ਚੈਨਲ ਨੇ, ਮੈਂ ਹੁਣ ਨਾਂ ਨਹੀਂ ਕਦੇ ਵੀ ਕਿਸੇ ਦਾ ਲੈਂਦਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਪਰਸਨਲ ਪ੍ਰੈਜੁਡਿਸ ਰੱਖਦੇ ਹਾਂ, ਪਰ ਤੁਹਾਡੇ ਆਲੇ ਦੁਆਲੇ ਹੀ ਹੁੰਦੇ ਨੇ। ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖ ਲਓਗੇ, ਉਹ ਦੇਖੋਗੇ ਕਿ ਭਾਈ ਈਵਨ ਜਿਹੜੇ ਪੈਰੇਡ ਨੂੰ ਕਵਰ ਕਰਨ ਦੇ ਨਾਂ ਥੱਲੇ ਮੋਟੀਆਂ ਰਕਮਾਂ ਜਿਹੜੀਆਂ ਨੇ ਪ੍ਰਬੰਧਕਾਂ ਤੋਂ ਲੈਂਦੇ ਨੇ, ਜਿਉਂ ਹੀ ਜਿਹੜਾ ਉਹ ਪੰਥਕ ਗੱਲ ਵਾਲਾ ਜਾਂ ਖਾਲਿਸਤਾਨ ਵਾਲਾ ਕੋਈ ਫਲੋਟ ਆਉਂਦਾ ਹੈ ਉਹ ਸੀਨ ਗਾਇਬ ਕਰਤਾ ਜਾਂਦਾ। ਈਵਨ ਯੂਬਾ ਸਿਟੀ ਦੀ ਕਵਰੇਜ ਵੇਲੇ ਵੀ ਜਦੋਂ ਕਿ ਅੰਦਰ ਦੀਵਾਨ ਚੱਲ ਰਿਹਾ, ਜਿਨ੍ਹਾਂ ਨੂੰ ਉਹਨਾਂ ਨੇ ਮੋਟੀ ਰਕਮ ਦੇ ਕੇ ਸੱਦਿਆ ਹੋਇਆ, ਜਿਉਂ ਹੀ ਸਾਡਾ ਨਾਂ ਅਨਾਊਂਸ ਹੁੰਦਾ ਕਿ ਐਡਰੈਸ ਕਰਨਗੇ, ਉਹਨਾਂ ਦੀਆਂ ਐਡਾਂ ਚੱਲਣ ਲੱਗ ਜਾਂਦੀਆਂ ਨੇ। ਔਰ ਪਿਛਲੇ ਸਾਲਾਂ ਤਾਂ ਜਿਹੜੇ ਉਸੇ ਕੰਪਲੈਕਸ ਦੀਆਂ ਸਕਰੀਨਾਂ ਤੋਂ ਵੀ ਗਾਇਬ ਹੋ ਜਾਂਦਾ ਸੀ, ਐਤਕੀ ਸਕਰੀਨ ਤੇ ਚੱਲਦਾ ਰਿਹਾ। ਮੈਨੂੰ ਲੱਗਿਆ ਕਿ ਚੱਲਦਾ ਰਿਹਾ, ਗੁਰਦਾ ਸਾਹਿਬ ਚੱਲਦਾ ਰਿਹਾ, ਜਿੱਦਾਂ ਆਊਟਸਾਈਡ ਨੇ ਸਭ ਨੇ ਕਿਹਾ ਜੀ ਕਿ ਤੁਹਾਡਾ ਨਾਂ ਅਸੀਂ ਸੁਣਿਆ, ਰਾਦਰ ਕਿਊਰੀਅਸ ਹੋਏ, ਔਰ ਉਸ ਤੋਂ ਬਾਅਦ ਇੱਕਦਮ ਉਹਨਾਂ ਨੇ ਕੁਛ ਹੋਰ ਲਗਾ ਦਿੱਤਾ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਕੋਈ ਇਹ ਨਹੀਂ ਹੈ ਕਿ ਵੀ ਸਾਡੇ ਬਿਨਾਂ ਕੋਈ ਗੱਡਾ ਖੜਾ ਹੈ, ਲੇਕਿਨ ਜਿਹੜੀ ਪੰਥ ਦੀ ਆਵਾਜ਼ ਹੈ, ਔਰ ਇਵੇਂ ਹੀ ਜੇ ਅੱਜ ਕਿੰਨੇ ਚੈਨਲ ਨੇ ਜਿਹੜੇ ਕਿ ਜੀ ਰੈਫਰੈਂਡਮ 2020 ਦੇ ਕਿੱਥੇ ਹੋਣਾ ਕੀ ਹੈ ਉਹਦੀ ਜਿਹੜੀ ਐਡਵਰਟਾਈਜ਼ਮੈਂਟ ਰਨ ਕਰਦੇ ਨੇ। ਸੋ ਅਸੀਂ ਕਦੇ ਵੀ ਇਸ ਗੱਲ ਦੀ ਤਵੱਕੋ ਕੀਤੇ ਬਿਨਾਂ, ਔਰ ਕਿ ਕਮੇਟੀਆਂ 'ਚ ਕੌਣ ਕੀ ਹੈ, ਔਰ ਇਹ ਸਾਡਾ ਓਪਨ ਹਰ ਇੱਕ ਨੂੰ ਸੱਦਾ ਹੈ ਕਿ ਜਿਹੜਾ ਵੀ ਪੰਥਕ ਗੱਲ ਕਰਦਾ ਹੈ ਉਹ ਕਿਸੇ ਜਥੇਬੰਦੀ ਨਾਲ ਵੀ ਪੰਥਕ ਸੰਬੰਧ, ਔਰ ਸਾਡਾ ਈਵਨ ਜਦੋਂ ਸਾਡੀ ਕਵਰੇਜ ਵੀ ਹੋ ਰਹੀ ਹੁੰਦੀ ਹੈ, ਸਾਡੇ ਐਂਕਰਸ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸ਼ੇਡ ਦਾ ਜਿਹੜਾ ਗੁਰਸਿੱਖ ਹੈ, ਜਿਹੜਾ ਕੰਮ ਕਰਨ ਵਾਲਾ ਹੈ, ਉਹਨੂੰ ਅਸੀਂ ਰੈਕਗਨੀਸ਼ਨ ਦਈਏ, ਉਸ ਦੇ ਨਾਲ ਇੰਟਰਵਿਊ ਹੋਏ। ਔਰ ਜਿੰਨੇ ਪ੍ਰੋਟੈਸਟ ਨੇ ਨਿਊਯਾਰਕ, ਵਾਸ਼ਿੰਗਟਨ ਤੋਂ ਲੈ ਕੇ ਹਰ ਪਾਸੇ, ਉਹਨਾਂ ਦੀ ਵੀ ਕਵਰੇਜ ਹੁੰਦੀ ਹੈ। ਸੋ ਅਸੀਂ ਇਹ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਹਿੰਮਤ ਦੇਣ, ਬਲ ਦੇਣ, ਆਉਣ ਵਾਲੇ ਵਰੇ 'ਚ ਵੀ ਜਿਹੜਾ ਕਿ 2023 ਦਾ ਵਰਾ ਬੜਾ ਕਰੂਸ਼ਲ ਸੀ ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ। ਇਹ ਇੱਕ 39 ਸਾਲਾਂ ਦੀ ਜੇ ਸਟਰਗਲ ਜੂਨ 84 ਨੂੰ ਕੱਟ ਆਫ ਡੇਟ ਰੱਖ ਕੇ ਗੱਲ ਕਰੀਏ ਤਾਂ ਫਿਰ ਇਸ ਵਰੇ ਦੀ ਖਾਸ ਅਹਿਮੀਅਤ ਹੈ। ਪਰ ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਗਲੋਬਲੀ ਇੱਕ ਵਰਲਡ ਆਈ ਵਿਊ ਜ਼ਰੂਰ ਲੈਣਾ ਚਾਹਾਂਗੇ, ਕਿਉਂਕਿ ਅਲਟੀਮੇਟਲੀ 30-35 ਮਿਲੀਅਨ ਸਿੱਖ ਨੇਸ਼ਨ, ਆਲਮੋਸਟ 8 ਬਿਲੀਅਨ ਤੋਂ ਜ਼ਿਆਦਾ ਦੀ ਇਸ ਪਾਪੂਲੇਸ਼ਨ ਦੇ ਇਸ ਪਲੈਨਟ ਦੇ ਉੱਤੇ ਇੱਕ ਅਸੀਂ ਛੋਟਾ ਹਿੱਸਾ ਹੈ। ਔਰ ਇਹੀ ਬੇਸ਼ੱਕ ਸਾਡੀ ਹੋਂਦ ਤੋਂ ਲੈ ਕੇ 555 ਵਰਿਆਂ 'ਚ ਇਹ ਵਰਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨਾਲ ਹੀ ਜੁੜਿਆ ਹੋਇਆ ਨਾਨਕਸ਼ਾਹੀ ਕੈਲੰਡਰ ਦੀ ਸ਼ੁਰੂਆਤ ਹੈ, 555ਵਾਂ ਵਰ੍ਹਾ। ਔਰ ਇਹਨਾਂ 5.5 ਸਦੀਆਂ ਦੇ ਵਿੱਚ ਕਿਹਨਾਂ ਚੈਲੰਜਸ 'ਚੋਂ ਕੌਮ ਗੁਜ਼ਰੀ, ਉਹ ਮੁਗਲਿਆ ਸਲਤਨਤ ਹੋਏ, ਉਹ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਉਹ ਬ੍ਰਿਟਿਸ਼ ਬਸਤੀਵਾਦੀ ਹੋਣ, ਜਾਂ ਅੱਜ ਦੇ ਹਿੰਦੂ ਤਾਂ ਵੀ ਹੋਣ। ਪਰ ਇਸ ਸਭ ਦੇ ਬਾਵਜੂਦ ਜੇ ਇਹ ਕਹਿਣਾ ਹੋਏ ਕਿ ਸਿੱਖ ਧਰਮ ਦੀਆਂ ਵੈਲਿਊਜ਼ ਦੇ ਵਿੱਚ, ਉਸ ਦੀਆਂ ਕੋਰ ਵੈਲਿਊਜ਼ ਦੇ ਵਿੱਚ, ਜਦੋਂ ਅਸੀਂ ਅਰਦਾਸ ਦੇ ਅਖੀਰਲੇ 5 ਲਫ਼ਜ਼ ਕਹਿੰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ ਇਹ ਕੋਈ ਗੁਰਬਾਣੀ ਦੀ ਤੁਕ ਨਹੀਂ ਹੈ। ਬਿਲਕੁਲ, ਇਹ 5 ਜਿਹੜੇ ਸਾਡੇ ਆਸ਼ੇ ਨੇ, ਜਿਹੜੀ ਸਾਡੀ ਮਿਸ਼ਨ ਸਟੇਟਮੈਂਟ ਹੈ। ਜਦੋਂ ਵੀ ਇੱਥੇ ਤੁਸੀਂ ਕੋਈ ਨਾਨ ਪ੍ਰੋਫਿਟ ਦੇ ਲਈ ਅਪਲਾਈ ਕਰਦੇ ਹੋ ਕਿਸੇ ਸੰਸਥਾ ਦੇ, ਤਾਂ ਤੁਹਾਡੀ ਮਿਸ਼ਨ ਸਟੇਟਮੈਂਟ ਹੁੰਦੀ ਹੈ ਵੀ ਤੁਸੀਂ ਕੀ ਕਰਨਾ। ਔਰ ਉਹ ਸਾਡੀ ਮਿਸ਼ਨ ਸਟੇਟਮੈਂਟ ਦੁਨੀਆ ਭਰ 'ਚ ਜਿੱਥੇ ਵੀ ਸਾਡੇ ਨਿਸ਼ਾਨ ਝੂਲਦੇ ਨੇ, ਜਾਂ ਜਿੱਥੇ ਕੱਲਾ ਕੱਲਾ ਕੋਈ ਸਿੱਖ ਬੀਬੀ ਸਿੰਘ ਹੈ, ਉਹ ਜਦੋਂ 2 ਵੇਲੇ ਅਰਦਾਸ ਕਰਦਾ ਹੈ ਤੇ ਇਹ 5 ਲਫ਼ਜ਼ ਆਪਣੀ ਮਿਸ਼ਨ ਸਟੇਟਮੈਂਟ ਦੇ ਉਹ ਐਲਾਨਦਾ ਹੈ, ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਇਹਦੇ ਲਿਖਾਰੀ ਗੁਰੂ ਨਾਨਕ ਸਾਹਿਬ ਨਹੀਂ ਨੇ, ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਤੁਕ ਕਹਿੰਦੇ ਆ, ਨਾਨਕ ਲਫ਼ਜ਼ 6 ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਲੱਗਦਾ, ਪਰ ਇਹ ਗੁਰਬਾਣੀ ਨਹੀਂ ਹੈ। ਇਹ ਹੈ ਕਿ ਭਾਈ ਅਸੀਂ ਜਿਹੜਾ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਕਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਸ਼। ਅਸੀਂ ਆਏ ਹਾਂ ਗੁਰੂ ਨਾਨਕ ਦੀ ਉਂਗਲ ਫੜ ਕੇ, ਅਸੀਂ ਗੁਰੂ ਨਾਨਕ ਦੇ ਸਿੱਖ ਹੈ, ਔਰ ਗੁਰੂ ਨਾਨਕ ਦਾ ਰਸਤਾ ਜਿਹੜਾ ਇਸ ਨੂੰ ਹੀ ਅਸੀਂ ਆਪਣੇ ਜ਼ਿੰਦਗੀ ਦਾ ਅਸੀਂ ਸਿੱਖ ਹੈ, ਅਸੀਂ ਸੀਕਰ ਹੈ, ਉਸ ਸੱਚ ਦੇ ਢੁੰਡਾਊ ਹੈ, ਤੇ ਗੁਰੂ ਨਾਨਕ ਦੀ ਉਂਗਲ ਅਸੀਂ ਫੜੀ ਹੋਈ ਹੈ। ਕਿਉਂਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਅਸੀਂ ਗੁਰੂ ਨਾਨਕ ਦੇ ਸਿੱਖ ਹੈ, ਤੇ ਬਾਬੇ ਨੇ ਸਾਨੂੰ ਸਿਖਾਇਆ ਕਿ ਭਾਈ ਇਸ ਜੀਵਨ ਦੇ ਵਿੱਚ ਜੀਵਨ ਦਾ ਮਨੋਰਥ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਕਿ ਜਿੰਨੇ ਗੁਣ ਦੇ ਕੇ ਰੱਬ ਨੇ ਭੇਜਿਆ, ਜੇ ਰੱਬ ਭੁੱਲ ਜਾਏ, ਉਹਦਾ ਨਾਮ ਯਾਦ ਨਾ ਆਏ, ਉਸ ਦੇ ਸਿਮਰਨ ਵਿੱਚ ਨਾ ਜੁੜੀਏ, ਤੇ ਜਿਹੜੇ ਗੁਣ ਨੇ ਉਹ ਵੀ ਔਗਣ ਬਣ ਜਾਂਦਾ। ਹਰ ਬਿਸਰਤ ਤੇਰੇ ਗੁਣ ਗਲਿਆ, ਉਹ ਗੁਣ ਗਲ ਜਾਂਦੇ ਨੇ। ਔਰ ਇਹਦੇ 'ਚ ਵੀ ਕਿਉਂਕਿ ਜਦੋਂ ਬੰਦਾ ਆਪਣੇ ਮਗਰੂਰ ਹੋ ਕੇ ਆਪਣੇ ਢੰਗ ਦੇ ਨਾਲ ਜਿਉਣਾ ਚਾਹੁੰਦਾ ਤੇ ਫਿਰ ਇਹ ਹੁੰਦਾ ਕਿ ਭਾਈ ਜਦੋਂ ਰੱਬ ਭੁੱਲਦਾ ਤੇ ਫਿਰ ਨਾਲ ਦੀ ਨਾਲ ਖੁਆਰੀ ਹੁੰਦੀ ਹੈ। ਕਿ ਜਦੋਂ ਇਹ ਖੁਆਰੀ ਦਾ ਸਫ਼ਰ ਕਿਸੇ ਦਾ ਸ਼ੁਰੂ ਹੋਏ ਤੇ ਉਦੋਂ ਇਹ ਸਮਝੋ ਕਿ ਭਾਈ ਕਿਤੇ ਨਾ ਕਿਤੇ ਜਿਹੜਾ ਅਸੀਂ ਭੁੱਲੇ ਹਾਂ। ਔਰ ਇਹੀ ਕਿ ਵੀ ਜਿਸ ਨੂੰ ਆਪ ਖੁਆਏ ਕਰਤਾ ਖਸ ਲੈ ਚੰਗਿਆਈ, ਕਿ ਜਿਹਨੂੰ ਰੱਬ ਖੁਆਰ ਕਰਨ ਤੇ ਆ ਜਾਏ, ਉਹਦੀ ਜਿਹੜੀ ਚੰਗਿਆਈ ਹੁੰਦੀ ਹੈ, ਉਹਦੇ ਚੰਗੇ ਗੁਣ ਨੇ ਉਹ ਮਾਈਨਸ ਹੋ ਜਾਂਦੇ ਨੇ। ਸੋ ਅਸੀਂ ਨਾਨਕ ਦੇ ਸਿੱਖ, ਉਸ ਨਾਮ ਦਾ ਸਹਾਰਾ, ਤੇ ਨਾਮ ਦੇ ਸਹਾਰੇ ਨੇ ਸਾਨੂੰ ਸਿਖਾਇਆ ਚੜ੍ਹਦੀ ਕਲਾ। ਔਰ ਮੈਨੂੰ ਯਾਦ ਹੈ ਡਾਕਟਰ ਸਿੰਥੀਆ ਜਿਨ੍ਹਾਂ ਦੇ ਨਾਲ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਪ੍ਰੋਜੈਕਟ 4-5 ਸਾਲ ਉਹਨਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ। ਤੇ ਜਦੋਂ ਅਸੀਂ ਕਿਤੇ ਵੀ ਜਾਣਾ ਮਿਲਣਾ, ਇੱਕ ਨੇ ਦੂਜੇ ਨੂੰ ਕਹਿਣਾ ਕੀ ਹਾਲ ਹੈ, ਉਹਨੇ ਕਹਿਣਾ ਚੜ੍ਹਦੀ ਕਲਾ। ਉਹਨੇ ਪਹਿਲੇ 2-3 ਦਿਨ ਬਾਅਦ ਪੁੱਛਿਆ ਕਿ ਵਾਟ ਇਜ਼ ਦਿਸ ਚੜ੍ਹਦੀ ਕਲਾ। ਮੈਂ ਕਿਹਾ ਜੀ ਅੰਗਰੇਜ਼ੀ ਤਾਂ ਜਿਹੜਾ ਅਸੀਂ ਕਲੋਜ਼ੈਸਟ ਆ ਸਕਦੇ ਹਾਂ ਥੰਬਸ ਅਪ। ਮੈਂ ਕਿਹਾ ਪਰ ਇਹ ਥੰਬਸ ਅਪ ਵੀ ਐਕਸਪਲੇਨ ਨਹੀਂ ਕਰਦਾ, ਇਹ ਚੜ੍ਹਦੀ ਕਲਾ ਦੀ ਫੀਲਿੰਗ ਗੁਰੂ ਨਾਨਕ ਦਾ ਸਿੱਖ ਹੀ ਸਮਝ ਸਕਦਾ ਹੈ ਕਿ ਉਸ ਨੇ ਜਦੋਂ ਆਪਣਾ ਆਪਾ ਗੁਰੂ ਦੇ ਹਵਾਲੇ ਕਰ ਦਿੱਤਾ ਤਾਂ ਫਿਰ ਉਸ ਦੀ ਸਟੇਜ ਆਫ ਮਾਈਂਡ ਕੀ ਹੈ। ਔਰ ਅਸੀਂ ਜਿਸ ਹਫਤੇ 'ਚੋਂ ਗੁਜ਼ਰੇ ਹਾਂ, ਇਸ ਸ਼ਹੀਦੀ ਹਫਤੇ 'ਚੋਂ ਮੈਨੂੰ ਖੁਸ਼ੀ ਵੀ ਹੋਈ ਜਾਂ ਹੁੰਦੀ ਹੈ ਜਦੋਂ ਮੈਂ ਦੇਖਦਾ ਕਿ ਦੁਨੀਆ ਭਰ 'ਚ ਹੌਲੀ ਜਿਹੜੇ ਟੁੱਟੇ ਹੋਏ ਵੀ ਸੀ, ਭੱਜੇ ਹੋਏ ਵੀ ਸੀ, ਦੂਰ ਵੀ ਗਏ ਸੀ, ਉਹਨਾਂ ਨੂੰ ਇਹ ਅਹਿਸਾਸ ਜ਼ਰੂਰ ਆਉਂਦਾ ਹੈ ਇੱਥੇ ਆ ਕੇ ਕਿ ਭਾਈ ਜਿੱਥੇ ਕਦੇ ਦੀਵਾਰਾਂ 'ਚ ਚਿਣ ਜਾਣ ਦੇ ਫਤਵੇ ਨੇ, ਉੱਥੇ ਹੀ ਫਿਰ 6 ਸਾਲ ਬਾਅਦ ਫਤਿਹ ਦਾ ਝੰਡਾ ਗੱਡਿਆ ਜਾਂਦਾ। ਜਦੋਂ ਚਿਣੇ ਜਾਂਦੇ ਨੇ ਉਦੋਂ ਵੀ ਜਿਹੜਾ ਉਹ ਚੜ੍ਹਦੀ ਕਲਾ ਦੀ ਭਾਵਨਾ, ਜੈਕਾਰੇ ਹੀ ਗੂੰਜਦੇ ਨੇ, ਨਗਾਰੇ ਗੂੰਜਦੇ ਨੇ। ਤੇ ਜਦੋਂ ਫਿਰ ਫਤਿਹ ਹੁੰਦੀ ਹੈ, ਫਤਿਹ 'ਚ ਤਾਂ ਜੈਕਾਰੇ ਨਗਾਰੇ ਹੁੰਦੇ ਹੀ ਨੇ। ਸੋ ਇਹ ਚੜ੍ਹਦੀ ਕਲਾ 'ਚ ਰਹਿਣਾ, ਔਰ ਇਹੀ ਸਾਡੀ ਤਾਕਤ ਹੈ। ਜੇ ਦੁਸ਼ਮਣ ਹਮੇਸ਼ਾ ਇਹ ਸਮਝਦਾ ਰਿਹਾ ਕਿ ਵੀ ਅਸੀਂ ਅੱਧੀ ਸਿੱਖ ਕੌਮ ਮਾਰ ਦਿੱਤੀ, ਜਦੋਂ ਵੱਡਾ ਘੱਲੂਘਾਰਾ ਇੱਕ ਦਿਨ 'ਚ ਅੱਧੀ ਸਿੱਖ ਕੌਮ ਮਾਰ ਦਿੱਤੀ। ਜੂਨ 84 ਸਾਡੀਆਂ ਅੱਖਾਂ ਸਾਹਮਣੇ ਗੁਜ਼ਰਿਆ, ਕਿਸ ਹੱਦ ਤੱਕ ਜਾ ਕੇ ਕਿਵੇਂ ਉਹਨਾਂ ਨੇ ਇੱਕੋ ਵੇਲੇ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ। ਪੰਜਾਬ ਦਾ ਪਿੰਡ ਜਿਹੜਾ ਉਹਨਾਂ ਨੇ ਉਹ ਇੱਕ ਕਤਲਗਾਹ ਬਣਾ ਦਿੱਤਾ। ਔਰ ਉਹਨਾਂ ਨੇ ਸਮਝਿਆ ਕਿ ਵੀ ਨਹੀਂ, ਲੇਕਿਨ ਇਹ ਜਦੋਂ ਬੀਤਦਾ ਵੀ ਹੈ, ਵੈਰਾਗ ਜ਼ਰੂਰ ਹੋਇਆ, ਰੋਹ ਵੀ ਹੈ, ਇੱਕ ਸਟੇਜ ਤੇ ਬੇਬਸੀ ਵੀ ਸੀ, ਪਰ ਸਿੱਖਾਂ ਨੇ ਚੜ੍ਹਦੀ ਕਲਾ ਨਹੀਂ ਛੱਡੀ ਹੈ। ਔਰ ਉਸੇ ਚੜ੍ਹਦੀ ਕਲਾ ਨੇ ਫਿਰ ਇੰਦਰਾ ਗਾਂਧੀ ਜਨਰਲ ਵੈਦਿਆ ਨੂੰ ਜਦੋਂ ਆਪੋ ਆਪਣੇ ਟਿਕਾਣੇ ਪਹੁੰਚਾ ਦਿੱਤਾ ਤੇ ਖਾਲਸਾ ਫਿਰ ਉਸ ਧਰਤੀ ਦੇ ਉੱਤੇ ਗੂੰਜਿਆ। ਔਰ ਇਹੀ ਅੱਜ ਵੀ ਜਦੋਂ ਅਸੀਂ 39 ਸਾਲ ਬਾਅਦ ਇਹ ਗੱਲਬਾਤ ਕਰ ਰਹੇ ਹਾਂ ਕਿ ਇਹ ਖਾਲਸੇ ਦੇ ਚੜ੍ਹਦੀ ਕਲਾ ਦੇ ਬੋਲ ਹਰ ਦੁਨੀਆ ਭਰ ਦੇ ਵਿੱਚ ਜਿੱਥੇ ਨਿਸ਼ਾਨ ਝੂਲਦਾ ਉੱਥੇ 2 ਵੇਲੇ ਦੀ ਅਰਦਾਸ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। ਇਹ ਸਾਡਾ ਚੜ੍ਹਦੀ ਕਲਾ 'ਚ ਹੈ। ਤੇ ਦੁੱਖ ਵਾਲੀਆਂ ਘੜੀਆਂ 'ਚ ਵੀ ਉਹ ਨਿੱਜੀ ਜ਼ਿੰਦਗੀ 'ਚ ਆਏ,
ਕੌਮ ਦੀਆਂ ਜ਼ਿੰਦਗੀਆਂ 'ਚ ਦੁਖਾਂਤ ਆਉਂਦੇ ਨੇ ਤੇਰੇ ਭਾਣੇ ਜੀ ਕਿ ਭਾਈ ਇਹ ਜੋ ਵੀ ਵਾਪਰ ਰਿਹਾ ਹੈ ਤੇਰੇ ਭਾਣੇ 'ਚ ਵਾਪਰ ਰਿਹਾ ਹੈ, ਕਿ ਜੋ ਕਰ ਰਹੇ ਹੈ ਤੂੰ ਹੀ ਕਰ ਰਿਹਾ ਹੈ। ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹ ਹੈ ਭਾਣੇ ਦੇ ਵਿੱਚ ਜਿਉਣਾ। ਔਰ ਜਿਹਨੂੰ ਭਾਣੇ ਦੇ ਵਿੱਚ ਜਿਉਣਾ, ਹੁਕਮ ਦੇ ਵਿੱਚ ਜਿਉਣਾ, ਜੀਵਨ ਜਾਚ ਤਾਂ ਇਹੀ ਹੈ। ਤੇ ਇਸ ਸਭ ਚੋਂ ਗੁਜ਼ਰਦਿਆਂ ਵੀ ਆਪਣੇ ਜੀਵਨ ਦੇ ਵਿੱਚ ਜਿਹੜਾ ਉਤਾਰ ਚੜਾਅ ਦੇਖਦੇ ਆ ਵੀ, ਕੌਮ ਦੀ ਜ਼ਿੰਦਗੀ 'ਚ ਚੈਲੰਜਸ ਦੇਖਦੇ ਆ ਵੀ, ਇਸ ਤੋਂ ਕਦੇ ਅੱਖ ਪਾਸੇ ਨਹੀਂ ਹੋਈ ਕਿ ਸਰਬੱਤ ਦਾ ਭਲਾ, ਕਿ ਹੇ ਵਾਹਿਗੁਰੂ ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸ। ਕਿ ਸਾਰੀ ਕਾਇਨਾਤ ਲਈ ਜਦੋਂ ਗੁਰੂ ਅਮਰਦਾਸ ਆਪਣੀਆਂ ਬਾਹਾਂ ਉਲਾਰਦੇ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿੱਤੈ ਲਿਹੋ ਗੁਬਾਰ। ਸੋ ਜਦੋਂ ਮੈਂ ਇਹ ਕਹਿੰਦਾ ਵੀ ਸਿੱਖੀ ਦੇ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਕਿਸੇ ਦੇ ਨਾਲ ਵੀ ਨਫ਼ਰਤ ਵਿਰੋਧ ਸਿਰਫ ਇਸ ਲਈ ਕਿ ਕੋਈ ਸਾਨੂੰ ਚੰਗਾ ਨਾ ਲੱਗੇ ਜਾਂ ਕੋਈ ਹੋਰ ਕਾ, ਹਾਂ ਜ਼ੁਲਮ ਨੂੰ ਵੰਗਾਰਨਾ, ਉਸ ਦੇ ਵੀ ਧਰਮ ਯੁੱਧ ਦੇ ਅਸੂਲ ਗੁਰੂ ਨੇ ਕਾਇਮ ਕੀਤੇ ਹੋਏ ਨੇ। ਇਹਦੇ ਬਾਵਜੂਦ ਜਿਹੜੀ ਹੈ ਦਇਆ, ਇਹ ਸਾਡੇ ਉਸ ਜੀਵਨ ਦਾ ਆਧਾਰ ਹੈ। ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੀ ਦਇਆ, ਇਹ ਜਿਹੜਾ ਇਸ ਚੋਂ ਹੀ ਜਿਹੜਾ ਧਰਤੀ ਜਿਹੜੀ ਹੈ ਉਹ ਅਲਟੀਮੇਟਲੀ ਦਇਆ ਦੇ ਉੱਤੇ ਹੈ। ਕੰਪੈਸ਼ਨ ਦੇ ਧੌਲ ਧਰਮ, ਦਇਆ ਕਾ ਪੂਤ। ਕਿ ਭਾਈ ਜੇ ਤੁਸੀਂ ਧਰਮ ਦੀ ਗੱਲ ਕਰਨੀ ਹੈ, ਜਿਸ ਨੂੰ ਇੱਕ ਨੇ ਕਿਹਾ ਕਿ ਜੀ ਇਹ ਧੌਲ ਦੇ ਉੱਤੇ ਉਸ ਜਿਹੜਾ ਉਹ ਸਾਂਝ ਦੇ ਸਿਰਾਂ ਦੇ ਉੱਤੇ ਜਾਂ ਉਹਦੇ ਬੌਲਦ ਦੇ ਸਿਰਾਂ ਸਿੰਘਾਂ ਤੇ ਹੈ, ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇਹ ਜਿਹੜਾ ਧਰਮ ਹੈ ਇਹ ਦਇਆ ਕਾ ਪੂਤ ਹੈ, ਇਹ ਚਾਈਲਡ ਆਫ ਕੰਪੈਸ਼ਨ ਹੈ। ਕਿ ਜੇ ਕੰਪੈਸ਼ਨ ਨਹੀਂ ਹੈ, ਦਇਆ ਨਹੀਂ ਹੈ, ਤੇ ਧਰਮ ਨਾਂ ਦੀ ਕੋਈ ਚੀਜ਼, ਬਾਕੀ ਫਿਰ ਸਭ ਫਰਾਡ ਹੈ, ਰਿਚੁਅਲਿਜ਼ਮ ਹੈ। ਇਸ ਲਈ ਸਿੱਖ ਦੇ ਧੁਰ ਅੰਦਰ ਹਮੇਸ਼ਾ ਮਾੜੇ ਤੋਂ ਮਾੜਾ ਵੀ ਕੋਈ ਹੋਏਗਾ, ਨੌਨ ਪ੍ਰੈਕਟਿਸਿੰਗ ਹੋਏਗਾ, ਡਿੱਗਿਆ ਹੋਇਆ ਵੀ ਹੋਏਗਾ, ਉਹਦੇ ਅੰਦਰ ਦਇਆ ਵੀ ਹੁੰਦੀ ਹੈ, ਉਹਦੇ ਅੰਦਰ ਨਿਆਂ ਵੀ ਹੁੰਦਾ ਹੈ, ਉਹਦੇ ਅੰਦਰ ਕਿਸੇ ਵੀ ਮੁਸ਼ਕਲ ਦੇ ਸਾਹਮਣੇ ਸਿੱਖ ਤੋਂ ਵਧੀਆ ਸ਼ਾਇਦ ਕੋਈ ਨਹੀਂ ਜਾਣਦਾ ਕਿ ਕਿਸੇ ਜਿਹੜੀ ਐਮਰਜੈਂਸੀ ਨੂੰ ਕਿਵੇਂ ਹੈਂਡਲ ਕਰਨਾ ਹੈ। ਕੋਈ ਅਚਨਚੇਤ ਪਈ ਵਿਪਤਾ ਦੇ ਸਾਹਮਣੇ ਬਾਕੀ ਡਰ ਜਾਣਗੇ, ਦੌੜ ਜਾਣਗੇ, ਘਬਰਾ ਜਾਣਗੇ, ਸਿੱਖ ਸੀਨਾ ਤਾਣ ਕੇ ਆ ਕੇ ਮੈਦਾਨ ਦੇ ਵਿੱਚ ਉਤਰੇਗਾ, ਕਿਉਂਕਿ ਗੁਰੂ ਨੇ ਚਮਕੌਰ ਦੀ ਗੜੀ ਦੀ ਸਵਾ ਰੱਖੀ ਸਪਿਰਿਟ ਵੀ ਦਿੱਤੀ ਹੈ ਤੇ ਸਰਹੰਦ ਦੀ ਕੰਧ ਚੋਂ ਨਿਕਲੀ ਡਿਫਾਇੰਸ ਵੀ ਦਿੱਤੀ ਹੈ। ਸੋ ਅਸੀਂ ਇੱਕ ਪਾਸੇ ਸਮਝਦੇ ਹਾਂ ਕਿ ਭਾਈ ਇਸ ਵੇਲੇ ਗੁਰੂ ਨਾਨਕ ਦੀ ਉਮਤ ਦੁਨੀਆ ਦੇ ਹਰ ਕੋਨੇ 'ਚ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਸਿੱਖੀ ਦਾ ਜਲਵਾ ਉਹ ਨਜ਼ਰ ਆਉਂਦਾ ਹੈ। ਔਰ ਜਿਵੇਂ ਅਸੀਂ ਪਿਛਲੇ ਵਰ੍ਹਿਆਂ 'ਚ ਕੋਵਿਡ ਦੇ ਕ੍ਰਾਈਸਿਸ 'ਚੋਂ ਗੁਜ਼ਰੇ, ਉਹਨੇ ਦੁਨੀਆ ਭਰ 'ਚ ਸਿੱਖਾਂ ਦੀ ਪਛਾਣ, ਆਸਟ੍ਰੇਲੀਆ ਦੇ ਹਵਾਲੇ ਨਾਲ ਉਹ ਵਾਈਲਡ ਫਾਇਰਸ ਹੋਣ, ਫਲੱਡਸ ਹੋਣ, ਔਰ ਇਹ ਸਾਰਾ ਪਾਰਟ ਹੋਏ, ਇਸ 'ਚ ਵੀ ਜਿਹੜੀ ਹੈ ਸਿੱਖਾਂ ਨੇ ਆਪਣੀ ਪਛਾਣ ਵੀ ਬਣਾਈ ਹੈ। ਔਰ ਇਸ ਸਾਰੇ ਵਰ੍ਹੇ ਦੇ ਵਿੱਚ ਜੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਾਈਸਿਸ ਦੇਖੋ ਕਿ ਬਈ ਜੇ 10 ਕ੍ਰਾਈਸਿਸ ਜਿਨ੍ਹਾਂ 'ਚੋਂ ਦੁਨੀਆ ਗੁਜ਼ਰੀ, ਉਹਨਾਂ 'ਚ ਜੇ ਸਭ ਤੋਂ ਵੱਡਾ ਕ੍ਰਾਈਸਿਸ ਨੰਬਰ 1 ਤੇ ਮੈਂ ਹੋਰਨਾਂ ਦਾ ਵੀ ਦੇਖ ਰਿਹਾ ਸੀ, ਉਹ ਕਲਾਈਮੇਟ ਚੇਂਜ। ਔਰ ਮੈਂ ਇਹਦੀ ਇੱਕ ਰਿਪੋਰਟ ਦੇਖ ਰਿਹਾ ਸੀ ਕਿ ਆਲਮੋਸਟ 1.25 ਲੱਖ ਸਾਲ ਦੇ ਪੀਰੀਅਡ 'ਚ ਜਿਹੜਾ ਇਹ 2023 ਦਾ ਸਾਲ ਸੀ, ਇਹ ਸਭ ਤੋਂ ਗਰਮ ਦਿਨ ਸੀ, ਹੌਟੈਸਟ ਡੇ। ਔਰ ਅੱਜ ਹੀ ਮੈਂ ਜਦੋਂ ਆ ਰਿਹਾ ਸੀ ਤੇ ਦੋ ਸੱਜਣ ਵਾਈਟ ਅਮਰੀਕਨਸ, ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ। ਤੇ ਮੈਂ ਤਾਂ ਜਿਵੇਂ ਹੁਣ ਅਮਰੀਕਨਾਂ ਨਾਲ ਜਦੋਂ ਤੁਸੀਂ ਕ੍ਰਿਸਮਸ ਲੰਘ ਜਾਏ ਤੇ ਨਵਾਂ ਸਾਲ ਆਏ ਤਾਂ ਤੁਸੀਂ ਇੱਥੋਂ ਹੀ ਸ਼ੁਰੂ ਕਰ ਦਿਓ ਵੀ ਨੋ ਵਾਈਟ ਕ੍ਰਿਸਮਸ ਦਿਸ ਟਾਈਮ, ਡਰਾਈ ਕ੍ਰਿਸਮਸ, ਈਵਨ ਨਾਟ ਹੁੰਦਾ। ਤੇ ਉਹ ਦੂਸਰਾ ਕਹਿੰਦਾ ਯਸ ਸਨੋ ਵਿਲ ਕਮ ਇਨ ਫੈਬਰੂਅਰੀ ਨਾਓ। ਸੋ ਫਿਰ ਦੂਸਰਾ ਕਹਿਣ ਲੱਗਾ ਆਲ ਬੜੀ ਕਲਾਈਮੇਟ ਚੇਂਜ। ਮੈਂ ਕਿਹਾ ਜੀ ਅਸੀਂ ਤਾਂ ਡਿਨਾਇਲ 'ਚ ਹੀ ਰਹੇ। ਸਾਡਾ ਇੱਕ ਵੱਡਾ ਹਿੱਸਾ ਜਦੋਂ ਇਹ ਉਹਨਾਂ ਇਸ ਫੀਲਡ ਦੇ ਲੋਕ ਕਹਿੰਦੇ ਨੇ ਕਿ ਜੀ ਗਲੇਸ਼ੀਅਰ ਮੈਲਟ ਹੋ ਰਹੇ ਨੇ, ਵੈਦਰ ਚੇਂਜ ਹੋ ਰਿਹਾ। ਔਰ ਮੈਂ ਜਦੋਂ ਇਹ ਰਿਪੋਰਟ ਦੇਖੀ ਕਿ ਭਾਈ ਇਹ 1.25 ਲੱਖ ਸਾਲ ਦੇ ਵਿੱਚ ਕਦੇ ਵੀ ਗਲੋਬਲ ਟੈਂਪਰੇਚਰ ਇੰਨਾ ਹਾਈ ਨਹੀਂ ਹੋਇਆ ਜਿੰਨਾ ਕਿ ਇਹ ਹੋਇਆ। ਔਰ ਇਹ ਇਸ ਸਾਰੇ ਦੇ ਵਿੱਚ ਹਾਲਾਂ ਪੈਰਿਸ ਐਗਰੀਮੈਂਟ ਵੀ ਹੋਇਆ, ਦੂਸਰਾ ਵੀ ਹੋਇਆ। ਔਰ ਇਸ ਦਾ ਹੀ ਨਤੀਜਾ, ਕਿਉਂਕਿ ਜਿਸ ਲੈਵਲ ਦਾ ਇਹ ਕ੍ਰਾਈਸਿਸ ਹੈ ਕਲਾਈਮੇਟ ਚੇਂਜ ਦਾ, ਐਕਸਟ੍ਰੀਮ ਵੈਦਰ ਅਰਾਊਂਡ ਦਾ ਗਲੋਬ,
ਉਸ ਚੋਂ ਫਿਰ ਹਿਸਟੋਰੀਕਲ ਵਾਈਲਡ ਫਾਇਰਸ ਜਿਹੜੀਆਂ ਵਾਈਲਡ ਫਾਇਰਸ ਇਸ ਵਾਰ ਸੀ, ਫਿਰ ਐਕਸਟ੍ਰੀਮ ਡਰਾਟ, ਕਿਸੇ ਥਾਂ ਦੇ ਉੱਤੇ ਪੂਰੀ ਤਰ੍ਹਾਂ ਸੋਕਾ ਐਂਡ ਰਿਕਾਰਡ ਫਲੱਡਿੰਗ। ਇਹ ਇਕੱਲਾ ਇਹ ਨਹੀਂ ਜੀ ਗਰਮੀ ਲੱਗੀ ਤੁਹਾਡੇ ਪੱਖੇ ਦਾ ਬਿੱਲ ਜ਼ਿਆਦਾ ਆ ਗਿਆ, ਇਹ ਨਹੀਂ ਹੈ। ਇਹ ਜਿਹੜੀਆਂ ਵੱਡੀਆਂ 3 ਚੀਜ਼ਾਂ ਨੇ ਕਿ ਇਸ ਨੇ ਵਾਈਲਡ ਫਾਇਰਸ ਨੂੰ, ਇਸ ਦੇ ਨਾਲ ਜਿਹੜਾ ਸੋਕੇ ਡਰਾਟ ਔਰ ਫਿਰ ਫਲੱਡਿੰਗ, ਔਰ ਇਸ ਦੇ ਉੱਤੇ ਉਹਨਾਂ ਨੇ ਟਰਮ ਯੂਜ਼ ਕੀਤੀ ਹੈ ਕਿ ਕਦੇ ਇਹ ਆਬਸਕਿਓਰ ਫਰੇਜ਼ ਸੀ ਵੈਟ ਬਲਬ ਟੈਂਪਰੇਚਰ, ਪਰ ਹੁਣ ਇਹ ਡੇ ਟੂ ਡੇ ਜਿਹੜਾ ਹੈ ਉਹ ਆ ਗਿਆ ਸਾਹਮਣੇ। ਔਰ ਹੁਣ ਸੋਲਰ ਪਾਵਰ, ਵਿੰਡ, ਇਹ ਸਾਰੇ ਪਾਰਟ ਇਸ ਦੇ ਉੱਤੇ ਡਿਸਕਸ ਹੁੰਦਾ। ਸੋ ਸਭ ਤੋਂ ਵੱਡਾ ਚੈਲੰਜ ਜਿਹੜਾ ਇਨਸਾਨੀਅਤ ਦੇ ਪੱਖ ਤੋਂ, ਟੋਟਲ ਹਿਊਮੈਨਿਟੀ ਦੇ ਪੱਖ ਤੋਂ ਗਲੋਬਲੀ ਆਇਆ, ਇਹ ਜਿਹੜਾ ਗਲੋਬਲ ਟੈਂਪਰੇਚਰ ਉਹਨੇ ਇਹ ਸਾਰੇ ਰਿਕਾਰਡ ਸ਼ੈਟਰ ਕੀਤੇ। ਔਰ ਸੈਕੰਡਲੀ ਜਦੋਂ ਅਸੀਂ ਅੱਜ ਵੀ ਗੱਲ ਕਰ ਰਹੇ ਹਾਂ ਇਸ ਵੇਲੇ ਗਜ਼ਾ, ਜਿਸ ਦੇ ਵਿੱਚ 7 ਅਕਤੂਬਰ ਨੂੰ ਜਦੋਂ ਹਮਾਸ ਨੇ ਇਜ਼ਰਾਈਲੀ ਟੈਰੀਟਰੀ ਦੇ ਵਿੱਚ ਅਟੈਕ ਕਰਕੇ ਉਹਨਾਂ ਦਾ 1300-1400 ਬੰਦਾ ਮਾਰ ਦਿੱਤਾ, 300-400 ਚੁੱਕ ਲਿਆ, ਔਰ ਉਦੋਂ ਤੋਂ ਆਲਮੋਸਟ 2.5 ਮਹੀਨੇ ਤੋਂ ਸ਼ੁਰੂ ਹੋਇਆ ਉਹ ਕਹਿਰ। ਇਸ ਵੇਲੇ ਇੱਕ ਅੰਦਾਜ਼ੇ ਮੁਤਾਬਕ 21-22 ਹਜ਼ਾਰ ਫਲਸਤੀਨੀ ਮਾਰੇ ਜਾ ਚੁੱਕੇ ਨੇ ਗਜ਼ਾ ਦੇ ਵਿੱਚ, 3 ਗੁਣਾ ਜ਼ਿਆਦਾ ਇਸ ਤੋਂ ਜ਼ਖਮੀ ਨੇ, ਲੱਖਾਂ ਜਿਹੜੇ ਨੇ, ਲੱਖ ਜਿਹੜਾ ਉਹਨਾਂ 'ਚ ਰਾਦਰ ਮਿਲੀਅਨ ਦੇ ਨੇੜੇ ਤੇੜੇ ਜਿਹੜਾ ਹੈ ਉਹ ਜਦੋਂ ਤੱਕ ਇਹਨਾਂ ਨੇ ਕੰਪਲੀਟ, ਹਾਲਾਂਕਿ ਗੱਲਬਾਤ ਚੱਲ ਰਹੀ ਹੈ ਫਿਰ ਸੈਕੰਡ ਟਾਈਮ ਸੀਜ਼ ਫਾਇਰ ਦੀ ਵੀ, ਲੇਕਿਨ ਹੋਪਫੁਲੀ ਇਹ ਰੁਕਣਾ ਚਾਹੀਦਾ। ਲੇਕਿਨ ਇਹ ਵੱਡਾ ਕ੍ਰਾਈਸਿਸ ਹੈ ਔਰ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਵੱਡੀ ਰਿਜ਼ੈਂਟਮੈਂਟ ਹੈ, ਖਾਸ ਤੌਰ ਤੇ ਈਵਨ ਅਮਰੀਕਾ ਦੇ ਹਵਾਲੇ ਨਾਲ ਕੱਲ੍ਹ ਇੱਕ ਡੀਟੇਲਡ ਰਿਪੋਰਟ ਸੀ ਕਿ ਅਮਰੀਕਾ ਦੇ ਯੰਗਸਟਰਸ ਬਹੁਤ ਨਾਰਾਜ਼ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਕਿ ਇਹ ਉਹਨੂੰ ਨੈਤਨਯਾਹੂ ਨੂੰ ਰੋਕਣ ਲਈ ਕੋਈ ਕਾਰਗਰ ਕਾਰਵਾਈ ਨਹੀਂ ਕਰ ਰਿਹਾ, ਔਰ ਇਹ ਈਵਨ ਬਾਈਡਨ ਦੀ ਇਲੈਕਸ਼ਨ ਰਿਜ਼ਲਟਸ ਦੇ ਉੱਤੇ ਵੀ ਪ੍ਰਭਾਵ ਪਾ ਸਕਦਾ। ਅਸੀਂ ਹੋਪ ਕਰਦੇ ਹਾਂ ਵੀ ਜਿਹੜਾ ਕ੍ਰਾਈਸਿਸ 7 ਅਕਤੂਬਰ ਤੋਂ ਸ਼ੁਰੂ ਹੋਇਆ ਇਸ ਵੇਲੇ ਵਰਸਟ ਪਾਰਟ 'ਚ ਹੈ, ਇਹ ਇਸ ਵਰੇ ਦੇ ਐਂਡ ਤੋਂ ਦੇ ਨਾਲ ਜਾਂ ਅਗਲੇ ਵਰੇ ਦੀ ਸ਼ੁਰੂਆਤੀ ਦੌਰ 'ਚ ਇਹ ਰੁਕੇ। ਯੂਕਰੇਨ ਕ੍ਰਾਈਸਿਸ, ਬੇਸ਼ੱਕ ਯੂਕਰੇਨ ਵਾਰ ਨੂੰ 2 ਸਾਲ ਹੋ ਜਾਣੇ ਨੇ ਨੈਕਸਟ ਫੈਬਰਰੀ 'ਚ, ਲੇਕਿਨ ਇਹ ਕ੍ਰਾਈਸਿਸ ਵਰਸਟ ਹੋਇਆ ਔਰ ਪਹਿਲੀ ਸਟੇਜ ਤੇ ਤਾਂ ਜੋ ਉਸਦੇ ਰਿਜ਼ਲਟ ਸੀ, ਲੇਕਿਨ ਅਨਫੋਰਚੂਨੇਟਲੀ ਜਦੋਂ ਦਾ ਇਹ ਗਜ਼ਾ ਕ੍ਰਾਈਸਿਸ ਆਇਆ ਯੂਕਰੇਨ ਨੰਬਰ 2 ਤੇ ਚਲਾ ਗਿਆ ਮਦਦ ਦੇ ਪੱਖੋਂ। ਔਰ ਇਸ ਵੇਲੇ ਅੱਜ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ ਵੀ ਰਸ਼ੀਆ ਦੇ ਰਾਕਟ ਡਿੱਗੇ ਨੇ ਔਰ 30 ਤੋਂ ਜ਼ਿਆਦਾ ਲੋਕ ਮਰੇ ਨੇ। ਔਰ ਲੱਗਦਾ ਹੈ ਕਿ ਵੀ ਰਸ਼ੀਆ ਦੀ, ਕਿਉਂਕਿ ਇਕਨੋਮੀ ਵੀ 2 ਸਾਲ 'ਚ ਕੋਈ ਉਹਦੀ ਮਾੜੀ ਨਹੀਂ ਰਹੀ, ਕਿਉਂਕਿ ਭਾਰਤ ਵਰਗੇ ਮੁਲਕ ਜਿਹੜੇ ਨੇ ਉਹਨਾਂ ਨੇ ਤੇਲ ਵੀ ਖਰੀਦਿਆ ਤੇ ਉਹਦੇ ਪ੍ਰੋਡਿਊਸ ਨੂੰ ਵੀ ਯੂਰਪ ਦੇ ਵਿੱਚ ਵੇਚਿਆ। ਹੁਣ ਵੀ ਜਾ ਕੇ ਐਸ ਜੈ ਸ਼ੰਕਰ, ਜਿਹਨੂੰ ਕ੍ਰੋਨਿਕ ਕੌਨਸਟੀਪੇਸ਼ਨ ਹੈ, ਉੱਥੇ ਬੈਠਾ ਹੋਇਆ ਰੂਸ 'ਚ ਜਾ ਕੇ। ਸੋ ਇਹ ਸਾਰਾ ਕ੍ਰਾਈਸਿਸ ਯੂਕਰੇਨ ਦੇ ਲੋਕਾਂ ਦਾ, ਮਿਲੀਅਨਸ ਜਿਹੜੇ ਨੇ ਉਹ ਉਜੜੇ ਨੇ, ਵਿਦਨ ਇੰਟਰਨਲੀ ਡਿਸਪਲੇਸਡ ਵੀ ਨੇ ਔਰ ਅਦਰਵਾਈਜ਼ ਵੀ ਜਿਹੜਾ ਉਹਨਾਂ ਦੇ ਲਈ ਵੀ ਅਸੀਂ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ। ਔਰ ਇਹ ਜਿਹੜੀ ਲੈਗੇਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਮਿਲੀ, ਟਰੰਪ ਐਡਮਿਨਿਸਟ੍ਰੇਸ਼ਨ ਨੂੰ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਮਿਲੀ, ਉਹਨਾਂ ਨੂੰ ਜੂਨੀਅਰ ਬੁਸ਼ ਐਡਮਿਨਿਸਟ੍ਰੇਸ਼ਨ ਤੋਂ ਮਿਲੀ ਅਗੇਂਸਟ ਚਾਈਨਾ। ਸੋ ਜਿਹੜੀਆਂ ਅਮਰੀਕਾ ਚਾਈਨਾ ਟੈਂਸ਼ਨਸ ਨੇ ਉਹ ਅਜੇ ਵੀ ਸਿਮਰਿੰਗ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟੁਵਰਡਸ ਦਾ ਈਅਰ ਐਂਡ ਜਦੋਂ ਕਿ ਅਮਰੀਕਾ ਦਾ ਸੈਕਟਰੀ ਆਫ ਸਟੇਟ 2 ਵਾਰ ਚਾਈਨਾ ਗਿਆ, ਸ਼ੀ ਜਿਨਪਿੰਗ ਅਮਰੀਕਾ ਦੇ ਸੱਦੇ ਤੇ ਇੱਥੇ ਆਏ, ਉਸ ਨੇ ਥੋੜਾ ਜਿਹਾ ਇਹਨੂੰ ਕਰਬ ਕੀਤਾ। ਪਰ ਇਨ ਬਿਟਵੀਨ ਇਸ ਸਾਲ 'ਚ ਅਸੀਂ ਦੇਖਿਆ ਪਹਿਲਾਂ ਚਾਈਨਾ ਦਾ ਉਹ ਇੱਕ ਬੈਲੂਨ ਆ ਗਿਆ ਕਿ ਜੀ ਇਹ ਸਪਾਈ ਬੈਲੂਨ ਹੈ, ਉਹਨੂੰ ਡੇਗ ਲਿਆ। ਫਿਰ ਜਿਹੜਾ ਸਾਊਥ ਚਾਈਨਾ ਸੀ 'ਚ ਵੀਅਤਨਾਮ ਦੇ ਹਵਾਲੇ ਨਾਲ, ਫਿਲੀਪੀਨਸ ਦੇ ਹਵਾਲੇ ਨਾਲ, ਇੰਡੀਆ ਨੂੰ ਵੀ ਜਿਹੜਾ ਇਹ ਲੱਗਦਾ ਸੀ ਕਿ ਅਮਰੀਕਾ ਸਾਨੂੰ ਥਾਪੀ ਦੇ, ਤੇ ਉਹ ਅਮਰੀਕਾ ਨੇ ਚਾਈਨਾ ਨੂੰ ਇਸ ਮੁੱਦੇ ਦੇ ਉੱਤੇ ਵੀ ਘੂਰਨ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰੇ ਪੀਰੀਅਡ ਦੇ ਵਿੱਚ ਹੁਣ ਜਦੋਂ ਇਹ ਅਸੀਂ ਈਅਰ ਐਂਡ ਵੱਲ ਆਏ ਤੇ ਇਹ ਟੈਂਸ਼ਨਸ ਜਿਵੇਂ ਵਰੇ ਦੀ ਬਿਗਨਿੰਗ ਸੀ ਕਿ ਕਿਤੇ ਨਾ ਕਿਤੇ ਇੱਕ ਡਾਇਰੈਕਟ ਕ੍ਰਾਈਸਿਸ ਨਾ ਪੈਦਾ ਹੋਏ, ਉਹ ਜਿਹੜਾ ਉਹ ਜ਼ੀਰੋ ਡਾਊਨ ਹੋਇਆ। ਹੁਣ ਜਿਹੜਾ ਜਦੋਂ ਅਸੀਂ ਗੱਲ ਕਰਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਇੱਕ ਬੜੀ ਸੀਰੀਅਸ ਡਿਬੇਟ ਤੇ ਮੈਂ ਦੇਖ ਰਿਹਾ ਸੀ ਜਿਹਦੇ 'ਚ ਇੱਕ ਸੱਜਣ ਨੂੰ ਪੁੱਛ ਰਿਹਾ ਕਿ ਵੀ ਆਉਣ ਵਾਲਾ ਫਿਊਚਰ ਤੁਸੀਂ ਕੀ ਦੇਖਦੇ ਹੋ ਹਿਊਮੈਨਿਟੀ ਦੇ ਐਂਗਲ ਤੋਂ, ਤੇ ਉਹਨੇ ਕਿਹਾ ਜੀ 3
things in future. ਉਹਨੇ ਕਿਹਾ ਜੀ what? ਕਹਿੰਦਾ artificial intelligence, artificial intelligence, artificial intelligence. ਮਤਲਬ ਇਹ ਹੈ ਕਿ ਵੀ ਜਿਹੜਾ ਜਿਵੇਂ ਅਸੀਂ ਪਿਛਲੇ 30 ਸਾਲਾਂ ਦੇ ਵਿੱਚ ਡਰਾਸਟਿਕ ਚੇਂਜ ਟੈਕਨੋਲੋਜੀ ਦੇ ਵਿੱਚ ਦੇਖੀ, ਕੰਪਿਊਟਰ ਔਰ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਥੱਲੇ IT, ਉਹਦੇ ਵੀ ਕਿੰਨਾ ਕੁਛ ਹੁੰਦਾ ਇੰਨਾ ਕੁਛ ਖਿਲਰ ਗਿਆ, ਡਿਜੀਟਲਾਈਜ਼ ਹੋ ਗਿਆ, ਦੂਜਾ ਹੋ ਗਿਆ। ਅਸੀਂ ਤਾਂ ਗਵਾਚੇ ਹੁੰਦੇ ਹਾਂ ਜੀ, ਤਾਂ ਅਸੀਂ ਕਿਤਾਬ ਹੀ ਲੱਭਦੇ ਹੁੰਦੇ ਹਾਂ ਵੀ ਕਿੱਥੋਂ ਪੜ੍ਹਨਾ ਇਹਨੂੰ। ਲੇਕਿਨ ਇਹ ਜਿਹੜੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, ਇਹ ਬਹੁਤ ਵੱਡੀ ਗੇਮ ਚੇਂਜਰ ਹੈ। ਇੱਕ ਨੁਕਤਾ ਤੋਂ ਹੀ ਨਹੀਂ, ਇਸ ਨੂੰ ਵੀ ਜਦੋਂ ਇਹਨੂੰ ਡਿਸਕਸ ਕੀਤਾ ਜਾਂਦਾ ਤਾਂ ਇਹ ਕਿਹਾ ਜਾਂਦਾ ਪ੍ਰੋਮਿਸਿਸ ਐਂਡ ਪੈਰਲ, ਕਿ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥੱਲੇ ਕੰਮ ਬਹੁਤ ਸੌਖਾ, ਤੁਹਾਨੂੰ ਬਣਿਆ ਬਣਾਇਆ ਸਭ ਕੁਛ, ਪਰ ਉਹ ਤੁਹਾਡੀ ਇੰਟੈਲੀਜੈਂਸ ਤੇ ਵੀ ਹਾਵੀ, ਉਹਦਾ ਮਿਸਯੂਜ਼ ਪੈਰਲ ਕਿਸ ਲੈਵਲ ਤੇ, ਜੇ ਸਭ ਕੁਛ ਹੀ ਤੁਹਾਡਾ ਕੰਮ ਵੀ ਰੋਬੋਟ ਨੇ ਕਰਨਾ ਹੈ, ਲੜਾਈ ਵੀ ਉਹਨਾਂ ਨੇ ਲੜਨੀ ਹੈ, ਜਿਹੜੀ ਹਿਊਮਨ ਪਾਵਰ ਹੈ ਉਹ ਕਿੱਥੇ ਜਾ, ਵੈਸਟ ਨੂੰ ਤਾਂ ਸੂਟ ਕਰੇਗੀ, ਕਿਉਂਕਿ ਵੈਸਟ ਦੇ ਵਿੱਚ ਜਿਵੇਂ ਪੋਪੂਲੇਸ਼ਨ ਡਿਕਲਾਈਨ ਹੈ, ਯੂਰਪ ਦੇ ਵਿੱਚ ਅੱਗੋਂ ਹੁਣ ਉਹ ਵਿਆਹ ਦੇ ਇੰਸਟੀਟਿਊਸ਼ਨ ਵੀ ਟੁੱਟ ਰਹੀ ਹੈ, ਨਿਆਣੇ ਵੀ ਜੰਮਣ ਦਾ ਨਹੀਂ ਹੈ ਕੰਮ, ਤੇ ਉਹਦੇ 'ਚ ਤਾਂ ਬੰਦਿਆਂ ਦਾ ਕੰਮ ਫਿਰ ਇਹੀ ਉਹਨਾਂ ਦੇ ਰੋਬੋ ਕਰਨਗੇ ਔਰ ਉਸ ਕਿਸਮ ਦਾ। ਲੇਕਿਨ ਜੇ ਤੁਸੀਂ ਅਫਰੀਕਨ ਕੰਟੀਨੈਂਟ ਜਾਂ ਏਸ਼ੀਅਨ ਕੰਟੀਨੈਂਟ ਦੇ ਹਵਾਲੇ ਨਾਲ ਦੇਖੋ, ਜਿਹੜੇ ਅਜੇ 2-4 ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਕੰਪਿਊਟਰ ਔਰ ਇਸ ਦੂਸਰੀ ਸਾਰੀ ਚੀਜ਼ਾਂ ਦੇ ਨਾਲ, ਉਹਨਾਂ ਦੇ ਲਈ ਕਿਉਂਕਿ ਇਹ ਬਹੁਤ, ਔਰ ਇਹਦੇ 'ਚ ਵੀ ਜਿਹੜਾ ਕਿਸ ਲੈਵਲ ਤੇ ਜਾ ਕੇ ਇਹ ਕੀ ਕੁਛ ਨੈਗੇਟਿਵ ਕਰ ਸਕਦਾ ਹੈ। ਹੁਣ ਅਸੀਂ ਦੇਖ ਰਹੇ ਹਾਂ ਕਿ AI ਦਾ ਨਤੀਜਾ ਹੈ ਵੀ ਜਿਹਦੀ ਮਰਜ਼ੀ ਤੁਸੀਂ, ਅੱਗੇ ਤਾਂ ਫੋਟੋਸ਼ਾਪ ਤਾਂ ਫੜੀ ਜਾਂਦੀ ਸੀ, ਹੁਣ ਤੁਹਾਨੂੰ ਕਿਵੇਂ ਤੁਹਾਨੂੰ ਕੱਪੜਿਆਂ 'ਚ ਹੀ ਬਿਨਾਂ ਕੱਪੜੇ ਕਰ ਦੇਣਗੇ, ਕਿਹਦਾ ਕੀ ਇਸਤੇਮਾਲ ਹੁੰਦਾ ਹੈ, ਕਿਸ ਲੈਵਲ ਤੇ ਹੈ। ਸੋ ਇਹ ਦੁਨੀਆ ਦੇ ਵਿੱਚ ਜਿਹੜੀਆਂ 5 ਵੱਡੀਆਂ ਚੇਂਜਸ ਮੰਨੀਆਂ ਗਈਆਂ, 5ਵੇਂ ਨੰਬਰ ਦੇ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਕੇ ਭਾਈ ਇਹਦੇ 'ਚੋਂ ਪ੍ਰੋਮਿਸਿਸ ਵੀ ਨੇ, ਬਹੁਤ ਸਾਰੀਆਂ ਚੇਂਜਸ ਜਿਹੜੀਆਂ ਨੇ ਉਹ ਲਾਈਫ ਸਟਾਈਲ ਦੇ ਵਿੱਚ ਵੀ ਹੋਣਗੀਆਂ, ਪਰ ਇਸ ਦੇ ਪੈਰਲਸ ਦੇ ਉੱਤੇ ਇਹਦਾ ਜਿਹੜਾ ਮਿਸਯੂਜ਼ ਹੈ ਔਰ ਇਸ ਦਾ ਗਲਤ ਹੱਥਾਂ 'ਚ ਜਾਣਾ ਹੈ, ਜਾਂ ਈਵਨ ਜੇ ਇੱਕ ਪਾਸੇ ਸਾਧੂ ਦੇ ਕੰਮ ਦੀ ਕੋਈ ਚੀਜ਼ ਹੈ ਤੇ ਨਾਲ ਚੋਰ ਵੀ ਬਰਾਬਰ ਬੈਠਾ ਹੁੰਦਾ, ਉਹ ਉਹਨੂੰ ਕਿਵੇਂ ਇਸਤੇਮਾਲ ਕਰੇਗਾ। ਔਰ ਇਸ ਦੇ ਨਾਲ ਨਾਲ ਕਿਉਂਕਿ ਜੋ ਕੁਛ ਗਜ਼ਾ 'ਚ ਹੋ ਰਿਹਾ ਜਾਂ ਯੂਕਰੇਨ 'ਚ ਹੋ ਰਿਹਾ, ਬਹੁਤ ਵਾਰੀ ਅਫਰੀਕਾ 'ਚ ਕੀ ਹੋਇਆ ਜਾਂ ਕੀ ਹੁੰਦਾ ਹੈ ਉਹ ਪਤਾ ਨਹੀਂ। ਈਵਨ ਮੈਂ ਆਪਣੇ ਹਵਾਲੇ ਨਾਲ ਵੀ ਗੱਲ ਕਰਦਾ ਵੀ ਸਾਨੂੰ ਕੋਈ ਬਹੁਤ ਹੋਏ ਇੰਟਰਸਟ ਹੁੰਦਾ। ਹੁਣ ਰਵਾਂਡਾ ਜਿੱਥੇ ਮਿਲੀਅਨਸ ਮਾਰੇ ਗਏ, ਜਿਸ ਲੈਵਲ ਦਾ ਜੈਨੋਸਾਈਡ ਹੋਇਆ, ਇਥੋਪੀਆ 'ਚ ਹੁੰਦਾ ਸੀ, ਕਿੰਨੇ ਲੋਕ ਮਰ ਗਏ, ਭੁੱਖ ਨਾਲ ਮਰ ਗਏ, ਕੀ ਹੈ। ਹੁਣ ਇਸ ਵੇਲੇ ਈਵਨ ਸੁਡਾਨ ਦੇ ਵਿੱਚ ਇੱਕ ਵਰਸਟ ਕਿਸਮ ਦੀ ਸਿਵਲ ਵਾਰ ਚੱਲ ਰਹੀ ਹੈ। ਔਰ ਕਿਉਂਕਿ ਪਤਾ ਨਹੀਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਜਿਹੜਾ ਹਿਊਮਨ ਲਾਈਫ ਮੈਟਰਸ, ਜਾਂ ਉਹ ਕੱਲੇ ਦਾ ਕਹਿਣਾ ਪੈਂਦਾ, ਅਮਰੀਕਾ 'ਚ ਕਹਿਣਾ ਪਿਆ ਜੀ ਬਲੈਕ ਲਾਈਵਸ ਮੈਟਰ, ਤੇ ਜਦੋਂ ਸਿੱਖਾਂ ਦੇ ਉੱਤੇ ਹੋਇਆ ਸੀ ਕਹਿੰਦੇ ਸਿੱਖ ਲਾਈਵਸ ਮੈਟਰ। ਪਰ ਮੈਨੂੰ ਇਹ ਲੱਗਦਾ ਕਿ ਭਾਈ ਇਹ ਵੀ ਅਲਟੀਮੇਟਲੀ ਜਿਹਦੇ ਕੋਠੀ 'ਚ ਦਾਣੇ ਉਹਦੇ ਕੌਲੇ ਵੀ ਸਿਆਣੇ, ਉਹਨਾਂ ਦੀਆਂ ਲਾਈਵਸ ਹੀ ਮੈਟਰ ਕਰਦੀਆਂ ਨੇ। ਸੁਡਾਨ ਦੇ ਵਿੱਚ ਜਿਹੜੀ ਹੈ ਸਿਵਲ ਵਾਰ ਦੇ ਵਿੱਚ ਅੱਜ ਵੀ ਫਸਿਆ ਹੋਇਆ, ਇਹ ਵੀ ਵੱਡੇ ਜਿਹੜੀਆਂ ਇਵੈਂਟਸ ਜਿਨ੍ਹਾਂ ਨੇ ਦੁਨੀਆ ਨੂੰ ਸ਼ੇਪ ਕੀਤਾ ਉਹਦੇ 'ਚ ਇੱਕ ਹੈ ਅਜ਼ਰਬਾਈਜਾਨ ਔਰ ਅਰਮੀਨੀਆ, ਔਰ ਉਹਨਾਂ ਦੇ ਵਿੱਚ ਵੀ ਨਾਗੋਰਨੋ ਕਰਾਬਾਜ਼ ਜਿਹੜੇ ਝਗੜਾ ਜਿਹੜਾ ਲੈਗੇਸੀ ਕੋਲੋਨੀਅਲ ਪੀਰੀਅਡ ਦੀ ਹੈ, ਅਜ਼ਰਬਾਈਜਾਨ ਨੇ ਉਸ ਨੂੰ ਫਾਈਨਲੀ ਟੇਕ ਓਵਰ ਕੀਤਾ, ਅਰਮੀਨੀਆ ਦੀ ਡਿਫੀਟ ਹੋਈ। ਔਰ ਇਹਦੇ ਬਾਵਜੂਦ ਕਿ ਉਹਨਾਂ ਨੇ ਆਪਣਾ ਪੂਰਾ ਟਿਲ ਲਾਇਆ, ਕਾਫੀ ਜਿਹੜੀਆਂ ਨੇ ਉਹ ਕੈਜੂਅਲਟੀਜ਼ ਵੀ ਹੋਈਆਂ, ਪਰ ਅਜ਼ਰਬਾਈਜਾਨ ਨੇ ਉਸ ਖਿੱਤੇ ਦੇ ਵਿੱਚ ਅਰਮੀਨੀਆ ਨੂੰ ਜਿਹੜਾ ਹੈ ਇਸ ਦੇ ਉੱਤੇ ਸ਼ਿਕਸਤ ਦਿੱਤੀ। ਔਰ ਇੱਕ ਮੈਂ ਦੇਖ ਰਿਹਾ ਸੀ ਜਦੋਂ ਅੱਡ ਜਿਨ੍ਹਾਂ ਨੇ ਇਸ ਨੂੰ ਐਨਾਲਾਈਜ਼ ਕੀਤਾ ਕਿ ਵੀ ਭਾਰਤ ਦੇ ਹਵਾਲੇ ਨਾਲ ਕੀ ਆਏਗਾ, ਕਿ ਕੀ ਭਾਰਤ ਨੇ ਆਪਣਾ ਗੱਡਾ ਪਹੁੰਚਾਤਾ ਚੰਦਰਮਾ ਤੇ ਆਏਗਾ, ਜਾਂ ਮੋਦੀ ਨੇ 3 ਸੂਬਿਆਂ ਦੀਆਂ ਇਲੈਕਸ਼ਨਾਂ ਜਿੱਤ ਲਈਆਂ ਇਹ ਆਏਗਾ, ਜਾਂ ਭਾਰਤ ਦੀ ਇਕੋਨਮੀ ਜਿਹੜੀ ਹੈ 2 ਟ੍ਰਿਲੀਅਨ ਤੋਂ 2.5 ਟ੍ਰਿਲੀਅਨ ਦੀ ਹੋ ਗਈ ਤੇ ਉਹ ਅਗਲਾ ਕਹਿ ਰਿਹਾ। ਪਰ ਭਾਰਤ ਦਾ ਨਾਂ ਤਾਂ ਆਇਆ, ਪਰ ਇਸ 'ਚ ਆਇਆ ਇੰਡੀਆ ਨਾਓ ਮੋਸਟ ਪੋਪੂਲਸ ਕੰਟਰੀ ਇਨ ਦਾ ਵਰਲਡ। ਨਿਆਣੇ ਜੰਮਣ 'ਚ ਉਹਨਾਂ ਨੇ ਚੀਨ ਨੂੰ ਪਿੱਛੇ ਛੱਡਤਾ। ਸੋ ਵਧਾਈਆਂ ਮੋਦੀ ਨੂੰ ਵੀ, ਉਹਨਾਂ ਦੀ ਹਿੰਦੂਤਵੀ ਟੀਮ ਨੂੰ ਵੀ, ਕਿ ਦੂਜਾ ਹੁਣ ਜਿਹੜਾ ਉਹ ਇੰਡੀਆ ਮੋਸਟ ਪੋਪੂਲਸ ਕੰਟਰੀ ਹੈ। ਔਰ ਇਹ ਠੀਕ ਹੈ ਕਿ ਵੀ ਸਪੇਸ ਰੇਸ ਜਿਹੜੀ ਹੈ ਹੀਟ ਅਪ ਹੋਈ ਹੈ। ਨਾਸਾ ਆਪਣਾ ਪ੍ਰੋਜੈਕਟ ਨੂੰ ਰੀਹੈਸ਼ ਕਰ ਰਿਹਾ ਹੈ ਔਰ ਦੂਸਰਾ ਕਰ ਰਿਹਾ, ਔਰ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਨਾਸਾ ਦੇ ਕੋਲ ਹੀ ਸੀ ਉਹਨੂੰ ਇਸਤੇਮਾਲ ਕਰਕੇ
ਦੂਸਰੇ ਉਹਨੇ ਇਹ ਕਰਤਾ, ਉਹਨੇ ਉਹ ਕਰਤਾ। ਲੇਕਿਨ ਇਹ ਹੈ ਕਿ ਵੀ ਹੁਣ ਇਹ ਸਪੇਸ ਟੈਕਨੋਲੋਜੀ ਦੇ ਵਿੱਚ ਵੀ ਇਨਵੈਸਟਮੈਂਟ ਦੀ ਲਾਈਨ ਹੈ। ਔਰ ਜੇ ਹੁਣ ਦੁਨੀਆ ਦੇ ਸਿਸਟਮਸ ਦੀ ਗੱਲ ਕਰੀਏ ਤੇ ਇਸ ਨੂੰ ਈਵਨ ਜਿਹੜਾ ਗਲੋਬਲ ਡੈਮੋਕ੍ਰੈਟਿਕ ਰਿਸੈਸ਼ਨ ਇਸ ਲਈ ਅਸੀਂ ਦੇਖਦੇ ਹਾਂ ਕਿ ਕਿਵੇਂ ਲਾਰਜੈਸਟ ਡੈਮੋਕ੍ਰੇਸੀ ਕਹਿਣ ਵਾਲਾ ਭਾਰਤ ਇੱਕ ਪਾਸੇ ਤਾਂ ਐਕਸਪੋਜ਼ ਹੋਇਆ, ਪਰ ਜਿੱਥੇ ਰੋਗ ਸਟੇਟਸ ਦੇ ਵਿੱਚ ਜਾਂ ਉਹਨਾਂ ਵੱਲੋਂ ਹੀ ਜਿਹੜਾ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਗੱਲਾਂ ਸੀ, ਹੁਣ ਭਾਰਤ ਵੀ ਉਸ ਖਾਤੇ 'ਚ ਆਇਆ। ਲੇਕਿਨ ਮੋਦੀ ਦਾ 2 ਵਾਰ ਚੁਣਿਆ ਜਾਣਾ ਤਾਂ ਹੈ ਹੀ ਸੀ, ਜਿਸ ਕਿਸਮ ਦੇ ਹਾਲਾਤ ਔਰ ਜਿਵੇਂ ਹੈ ਭਾਰਤ ਦੇ ਵਿੱਚ ਬਿਲਕੁਲ ਜਿਹੜਾ ਡਾਈਸੈਂਟ ਹੈ ਜਾਂ ਸਿਆਸੀ ਜਿਹੜੀ ਹੈ ਉਹ ਤਬਦੀਲੀ, ਉਸ ਦੀ ਕੋਈ ਹੋਪ ਨਹੀਂ। ਅਮਰੀਕਾ ਦੇ ਵਿੱਚ ਇਹਦੇ ਬਾਵਜੂਦ ਕਿ ਟਰੰਪ ਐਡਮਿਨਿਸਟ੍ਰੇਸ਼ਨ ਉਸ ਦੀਆਂ ਪੋਜ਼ਿਟਿਵਿਟੀਜ਼ ਵੀ ਨੇ, ਲੇਕਿਨ ਡੈਮੋਕ੍ਰੇਸੀ ਜਾਂ ਜਿਹੜਾ ਅਥੋਰੀਟੇਰੀਅਨ ਜਾਂ ਨਾਰਸਿਸਿਸਟ ਸਟਾਈਲ ਹੈ ਉਹਦੇ ਚੱਲਦਿਆਂ ਅਸੀਂ ਦੇਖਦੇ ਹਾਂ ਕਿ ਕੋਲੋਰਾਡੋ ਨੇ ਜਿਹੜਾ ਉਹ ਰੋਕਿਆ ਇਸ ਨੂੰ, ਬੈਲਟ ਦੇ ਉੱਤੇ ਟਰੰਪ ਨੂੰ ਨਹੀਂ ਆਉਣ ਦਿੱਤਾ। ਮੇਨ ਸਟੇਟ ਅਮਰੀਕਾ ਦੀ ਦੂਜੀ ਸਟੇਟ ਹੈ ਜਿਨ੍ਹਾਂ ਨੇ ਕਿਹਾ ਕਿ ਵੀ ਪ੍ਰਾਇਮਰੀ ਬੈਲਟ ਤੇ ਨਹੀਂ ਹੋਏਗਾ। ਲੇਕਿਨ ਇਸ ਪੀਰੀਅਡ ਦੇ ਵਿੱਚ ਅਰਜਨਟੀਨਾ ਹੋਏ, ਬ੍ਰਾਜ਼ੀਲ ਹੋਏ, ਇਟਲੀ ਹੋਏ, ਪੋਲੈਂਡ ਹੋਏ, ਨੀਦਰਲੈਂਡ ਹੋਏ, ਉਹਨਾਂ ਹਕੂਮਤਾਂ ਦਾ ਜਾਂ ਰਾਈਟ ਵਿੰਗ, ਈਵਨ ਫਰਾਂਸ ਪਾਵਰਫੁਲ ਹੋਏ, ਜਿਹੜੇ ਐਕਸਟ੍ਰੀਮ ਰਾਈਟ ਵਿੰਗਰ ਨੇ, ਜਿਹੜੇ ਦੁਨੀਆ ਨੂੰ ਇੱਕ ਖੂਬਸੂਰਤ ਗੁਲਦਸਤੇ ਵਾਂਗ ਨਹੀਂ ਦੇਖਦੇ ਜਿੱਥੇ ਅੱਡ-ਅੱਡ ਰੇਸਿਸ, ਰਿਲੀਜਨਸ, ਰੀਜਨਸ ਦੇ ਲੋਕ ਇਕੱਠੇ ਹੋ ਸਕਦੇ ਨੇ। ਸੋ ਕਾਲਡ ਨੈਸ਼ਨਲਿਜ਼ਮ ਦੇ ਥੱਲੇ ਰੇਸਿਜ਼ਮ ਇਹ ਵਾਪਸ ਸਿਰ ਚੁੱਕ ਰਿਹਾ। ਸੋ ਇਹ ਜਿਹੜਾ ਡੈਮੋਕ੍ਰੇਸੀ ਦਾ ਜਾਂ ਜਮਹੂਰੀਅਤ ਦਾ ਸਪੇਸ ਹੈ ਉਹ ਘਟਿਆ, ਜਿਹੜੀ ਇੱਕ ਫਿਕਰ ਵਾਲੀ ਗੱਲ ਹੈ, ਕਿਉਂਕਿ ਅਲਟੀਮੇਟਲੀ ਜਮਹੂਰੀਅਤ ਬੇਸ਼ੱਕ ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ ਕਿ ਇਟ ਇਜ਼ ਵਨ ਆਫ ਦਾ ਬੈਸਟ ਸਿਸਟਮਸ ਇਨ ਦਾ ਵਰਸਟ ਸਿਸਟਮਸ, ਕਿ ਸਿਸਟਮ ਤਾਂ ਇਹਦੇ 'ਚ ਵੀ ਖਾਮੀਆਂ ਨੇ ਲੇਕਿਨ ਵਰਸਟ ਸਿਸਟਮਸ ਦੇ ਵਿੱਚ ਇੱਕ ਬੈਸਟ ਸਿਸਟਮ ਹੈ। ਸੋ ਇਹ ਸਪੇਸ ਗਿਆ। ਸੋ ਇਹ ਅਸੀਂ ਗਲੋਬਲ ਚੇਂਜਸ ਦੇਖਦੇ ਹਾਂ। ਔਰ ਸਿੱਖ ਕੌਮ ਦੇ ਹਵਾਲੇ ਨਾਲ ਤਾਂ ਸਾਡੇ ਲਈ ਅਸੀਂ ਸਮਝਦੇ ਹਾਂ ਵੀ 39 ਸਾਲਾਂ ਦੀ ਜੇ ਅਸੀਂ ਖਾਲਿਸਤਾਨ ਦੀ ਸਟਰਗਲ ਜੂਨ 84 ਤੋਂ ਦੇਖੀਏ ਤੇ ਇਹ ਬੇਸ਼ੱਕ ਸ਼ਹਾਦਤਾਂ ਦਾ ਦੌਰ ਵੀ ਹੈ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਜਨਵਰੀ ਮਹੀਨੇ 'ਚ ਹਰਪ੍ਰੀਤ ਸਿੰਘ ਹੈਪੀ PhD ਉਹਨਾਂ ਦਾ ਮਰਡਰ ਲਾਹੌਰ 'ਚ, ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਭਾਰਤੀ ਏਜੰਸੀਆਂ ਵੱਲੋਂ ਲਾਹੌਰ 'ਚ ਮਰਡਰ, 18 ਜੂਨ ਨੂੰ ਸਰੀ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ, ਉਸ ਤੋਂ 3 ਦਿਨ ਪਹਿਲਾਂ ਅਵਤਾਰ ਸਿੰਘ ਖੰਡਾ ਦਾ ਕੈਮੀਕਲ ਵੈਪਨ ਨਾਲ ਮਰਡਰ, ਔਰ ਅਮਰੀਕਾ ਦੇ ਵਿੱਚ ਜਿਹੜਾ ਆਲਮੋਸਟ ਇਹਨਾਂ ਦਾ ਮਰਡਰ ਪਲਾਟ ਗੁਰਪਤਵੰਤ ਸਿੰਘ ਪੰਨੂ ਔਰ ਹੋਰ ਕਿੰਨਿਆਂ ਦੀ ਲਾਈਨ ਲੱਗਣੀ ਸੀ, ਉਹ ਤਾਂ ਜਦੋਂ ਹੁਣ ਇੰਡਾਇਕਟਮੈਂਟ ਜਿਹੜੀ 29 ਨਵੰਬਰ ਨੂੰ ਫਾਈਲ ਕੀਤੀ ਅਮਰੀਕਾ ਨੇ ਉਸ ਤੋਂ ਬਾਅਦ ਸਾਹਮਣੇ ਆਏਗਾ। ਲੇਕਿਨ ਅਸੀਂ ਸਮਝਦੇ ਹਾਂ ਵੀ ਡੁੱਲਿਆ ਸ਼ਹੀਦ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੈ। ਅੱਜ ਹੀ ਵੀਰ ਗੋਬਿੰਦਰ ਸਿੰਘ ਉਹਨਾਂ ਨਾਲ ਉਹਨਾਂ ਦੀ ਕਾਲ ਆਈ ਔਰ ਉਹ ਕਾਫੀ ਜਦੋਂ ਵੀ ਉਹਨਾਂ ਨੂੰ ਪ੍ਰੋਗਰਾਮ ਦਾ ਕੋਈ ਪਾਰਟ ਬਹੁਤ ਚੰਗਾ ਲੱਗਿਆ ਫਿਰ ਉਤਸ਼ਾਹ ਹੁੰਦੇ ਨੇ। ਕੱਲ ਦੇ ਪ੍ਰੋਗਰਾਮ ਤੇ ਉਹ ਕਮੈਂਟ ਕਰ ਰਹੇ ਸੀ ਤੇ ਉਹ ਕਹਿਣ ਲੱਗੇ ਕਿ ਭਾਈ ਸ਼ਹੀਦਾਂ ਦਾ ਡੁੱਲਿਆ ਖੂਨ ਰੰਗ ਲਿਆ ਰਿਹਾ। ਮੈਂ ਕਿਹਾ ਵੀ ਇਹ ਬਿਲਕੁਲ ਠੀਕ ਹੈ। ਜਦੋਂ ਕੌਮਾਂ ਜਾਗਰੂਕ ਹੁੰਦੀਆਂ ਨੇ, ਜਿਵੇਂ ਸੰਤ ਪਿੰਡਾਂ ਵਾਲਿਆਂ ਦਾ ਇਹ ਅਖਾਣ ਹੈ ਕਿ ਭਾਈ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਜਦੋਂ ਕੌਮਾਂ ਖਲੋ ਜਾਂਦੀਆਂ ਨੇ ਤੇ ਅਕਾਲ ਪੁਰਖ ਵੀ, ਕਿਉਂਕਿ ਸਿੱਖ ਦੇ ਲਈ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ ਤੇ ਇਹ ਸਾਡੀ ਗਵਾਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਹੁੰਦੀ ਹੈ ਕਿ ਪਾਤਸ਼ਾਹ ਅਸੀਂ ਆਏ ਹਾਂ, ਆਪਣਾ ਸਿਰ ਤੇਰੇ ਹਵਾਲੇ ਕੀਤਾ, ਆਪਣੇ ਪੰਥ ਦੀ ਬੋਡੀ ਕਰੋ। ਔਰ ਇਹੀ ਸੀ ਕਿ ਜਦੋਂ 18ਵੀਂ ਸਦੀ ਦੇ ਵੀ ਅਸੀਂ ਉਸ ਮਤੇ ਦੀ ਅਕਾਲ ਤਖਤ ਤੇ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਸਾਥੀ ਕਿ ਅਸੀਂ ਇਹ ਜਿਹੜਾ ਅਕਾਲ ਪੁਰਖ ਦੇ ਅੱਗੇ ਆਪਣੀ ਸ਼ਹਾਦਤ ਦੇਣ ਲੱਗੇ ਹਾਂ, ਤੁਰਕਨ ਸਿਰ ਦੇ ਝੂਠਾ ਕਰਾਏ, ਫਿਰ ਖਾਲਸੇ ਦੀ ਚਰਚਾ ਹੋਏ, ਪੰਥ ਪਾਤਸ਼ਾਹੀ ਦਾਵਾ ਚਾਹੇ ਜੋਏ, ਕਿ ਭਾਈ ਖਾਲਸੇ ਦੀ ਚਰਚਾ ਪਾਤਸ਼ਾਹੀ ਦਾਵਾ ਅਸੀਂ ਠੋਕ ਰਹੇ ਹਾਂ ਆਪਣੀ ਸ਼ਹਾਦਤ ਦੇ ਨਾਲ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਉਹ ਇੰਨਾ ਜ਼ੋਰਦਾਰ ਢੰਗ ਨਾਲ ਠੋਕਿਆ ਗਿਆ ਹੈ। ਔਰ ਇਹ 18 ਸਤੰਬਰ ਨੂੰ ਜਸਟਿਨ ਟਰੂਡੋ ਪਾਰਲੀਮੈਂਟ 'ਚ ਭਾਰਤੀ ਸਟੇਟ ਨੂੰ ਇਸ ਦੇ ਲਈ ਜ਼ਿੰਮੇਵਾਰ ਦੱਸਦੇ ਨੇ। ਔਰ ਉਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਹੁਣ RCMP ਬੜੀ ਕਲੋਜ਼ ਹੈ, ਉਹਨਾਂ ਕਲਪਰਸ ਨੂੰ ਫੜਨ ਲਈ ਵੀ ਅਮਰੀਕਾ 'ਚ ਕਿੰਨੀ ਵੱਡੀ ਤਬਦੀਲੀ ਹੋਈ। ਗਲੋਬਲੀ
ਜਿੰਨੀ ਪੋਜ਼ਿਟਿਵ ਪ੍ਰੈਸ ਸਾਨੂੰ ਇਸ ਪੀਰੀਅਡ 'ਚ ਮਿਲੀ ਸਮੁੱਚੇ ਮੀਡੀਆ ਦੇ ਵਿੱਚ ਇਹ ਰਿਮਾਰਕੇਬਲ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਇਹ ਵਰ੍ਹਾ 2023 ਦਾ ਜਿੱਥੇ ਪੰਜਾਬ ਦੇ ਵਿੱਚ ਜੋ ਘਟਨਾਕ੍ਰਮ ਹੈ ਉਹ ਤਾਂ ਉਸੇ ਹੀ ਸਪੀਡ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਉਹੀ ਬੀਜੇਪੀ ਦੀ ਬੀ ਟੀਮ ਸੀ ਟੀਮ ਉਹ ਆਪਣੀਆਂ ਕਰਤੂਤਾਂ ਤੇ ਉਵੇਂ ਹੀ ਲੱਗੇ ਹੋਏ ਨੇ ਉਵੇਂ ਹੀ ਹਿੰਦੂ ਤਵੀਆਂ ਦਾ ਏਜੰਡਾ ਹੁਣ ਵੀਰ ਬਾਲ ਦਿਵਸ ਤੇ ਉਹ ਸਾਰਾ ਪਾਰਟ ਜਿਹੜਾ ਪਿਛਲੇ ਸਾਲਾਂ ਵਾਲੀ ਉਹ ਲਾਈਨ ਲੱਗੀ ਹੋਈ ਹੈ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਮੋਰਚਾ ਕੌਮੀ ਇਨਸਾਫ ਮੋਰਚਾ ਸੰਗਤਾਂ ਦੀ ਪਾਰਟਿਸਿਪੇਸ਼ਨ ਪਰ ਅਨਫੋਰਚੂਨੇਟਲੀ ਕਈ ਵਾਰ ਲੀਡਰਸ਼ਿਪ ਵੀ ਇਕਮੁੱਠ ਨਹੀਂ ਹੁੰਦੀ ਪਰ ਭਾਰਤੀ ਹਾਕਮਾਂ ਦਾ ਵਰਤਾਰਾ ਜੋ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਕਿ ਜੀ ਜੇ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੀ ਨਹੀਂ ਹੈ ਤੇ ਉਹਨਾਂ ਨੂੰ ਕੋਈ ਰਾਹਤ ਨਹੀਂ ਹੈ ਉਹੀ ਵਜ਼ੀਰ ਖਾਨ ਦੀ ਬੋਲੀ ਜਿਹੜੀ ਸਰਹੰਦ ਦੇ ਵਿੱਚ ਸੀ ਉਹੀ ਮੋਦੀ ਅਮਿਤ ਸ਼ਾਹ ਦੀ ਹੈ ਸੋ ਉੱਥੇ ਉਹਨਾਂ ਦਾ ਉਹ ਆਪਣੇ ਲੱਗੇ ਹੋਏ ਨੇ ਕੰਮ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਗ੍ਰਿਫਤਾਰੀ ਜਿਹੜੀ ਇਸ ਵਰੇ 'ਚ ਉੱਥੇ ਸਭ ਤੋਂ ਵੱਡੀ ਉਹ ਡਿਵੈਲਪਮੈਂਟ ਜਿਹੜੀ ਕਿ ਇੱਕ ਉਹਨਾਂ ਨੇ ਪੰਜਾਬ ਦੇ ਵਿੱਚ ਅੰਮ੍ਰਿਤ ਛਕਾਓ ਲਹਿਰ ਨਸ਼ੇ ਛਡਾਓ ਲਹਿਰ ਸ਼ੁਰੂ ਕੀਤੀ ਲੇਕਿਨ ਇਸ ਸਭ ਦੇ ਬਾਵਜੂਦ ਉਹ ਵੀ ਵਾਪਸ ਉਹਨਾਂ ਦੇ ਮਾਤਾ ਪਿਤਾ ਕੰਸਰਨਡ ਉਹਨਾਂ ਨੇ ਖਾਲਸਾ ਵਹੀਰ ਨੂੰ ਜਾਰੀ ਰੱਖਿਆ ਇਹ ਡਿਵੈਲਪਮੈਂਟਸ ਵੀ ਕਿਉਂਕਿ ਬਹੁਤ ਸਾਰਾ ਪੰਜਾਬ ਦੇ ਵਿੱਚ ਆਜ਼ਾਦੀ ਮਾਰਚ ਵੀ ਅੰਮ੍ਰਿਤਸਰ ਦੇ ਵਿੱਚ ਹੋਇਆ ਬਠਿੰਡੇ ਦੇ ਵਿੱਚ ਟਰਾਂਸਨੈਸ਼ਨਲ ਜਿਹੜੀ ਰਿਪਰੈਸ਼ਨ ਇਹਦੇ ਖਿਲਾਫ ਔਰ ਈਵਨ ਸਰ ਸਿਮਰਨਜੀਤ ਸਿੰਘ ਮਾਨ ਦੀ ਬੁਲੰਦ ਆਵਾਜ਼ ਦਲ ਖਾਲਸਾ ਦੀ ਬੁਲੰਦ ਆਵਾਜ਼ ਹੁਣ ਵੀ ਜਿਹੜੀ ਹੈ ਮੀਰੀ ਪੀਰੀ ਕਾਨਫਰੰਸ ਫਤਿਹਗੜ੍ਹ ਸਾਹਿਬ 'ਚ ਹੋਈ ਸੋ ਉਸ ਦੇ ਨਾਲ ਇਹ ਜਿਹੜੀ ਡਾਇਸਪੋਰਾ ਸਿੱਖਾਂ ਦੀ ਤਾਕਤ ਔਰ ਉਹਦੇ 'ਚ ਔਨ ਦਾ ਟਾਪ ਆਫ ਇਟ ਖਾਲਿਸਤਾਨ ਰੈਫਰੈਂਡਮ ਕਿਉਂਕਿ ਖਾਲਿਸਤਾਨ ਰੈਫਰੈਂਡਮ ਪਿਛਲੇ ਵਰੇ ਦੇ ਵਿੱਚ ਜਿਹੜਾ ਹੁਣ 2023 ਪਿਛਲਿਆਂ ਦੇ ਵਿੱਚ ਹੀ ਆ ਗਿਆ ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਟੋਰਾਂਟੋ ਔਰ ਉਸ ਤੋਂ ਪਹਿਲਾਂ ਅਸੀਂ ਆਸਟ੍ਰੇਲੀਆ ਔਰ ਦੂਸਰੇ ਹਵਾਲੇ ਨਾਲ ਗੱਲ ਕੀਤੀ ਹੁਣ ਵੀ ਜਿਹੜਾ 28 ਜਨਵਰੀ ਨੂੰ ਅਮਰੀਕਾ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਹੈ ਸੋ ਇਹ ਸਾਰੀਆਂ ਹੀ ਡਿਵੈਲਪਮੈਂਟਸ ਨੇ ਖਾਲਿਸਤਾਨ ਦੀ ਸਟਰਗਲ ਨੂੰ ਬਹੁਤ ਪਜ਼ੀਰਾਈ ਦਿੱਤੀ ਹੈ ਚੜ੍ਹਤ ਦਿੱਤੀ ਹੈ ਲੇਕਿਨ ਇਹ ਗੱਲ ਦੇਖਣ ਵਾਲੀ ਹੈ ਅਲਟੀਮੇਟਲੀ ਕਿ ਕੌਮਾਂ ਦੇ ਸਾਹਮਣੇ ਜਦੋਂ ਵੱਡੇ ਚੈਲੰਜ ਹੁੰਦੇ ਨੇ ਓਪਰਚੁਨਿਟੀਜ਼ ਵੀ ਉਦੋਂ ਹੀ ਨਿਕਲਦੀਆਂ ਪਰ ਉਹਨਾਂ ਓਪਰਚੁਨਿਟੀਜ਼ ਨੂੰ ਸਿਆਣਪ ਦੇ ਨਾਲ ਠਰਮੇ ਦੇ ਨਾਲ ਸੰਭਾਲ ਕੇ ਜਿਹੜਾ ਉਸ ਚੋਂ ਕੁਝ ਪੋਜ਼ਿਟਿਵ ਜਿਹੜਾ ਪ੍ਰੋਡਕਟਿਵ ਕੱਢਣ ਦੀ ਲੋੜ ਹੁੰਦੀ ਹੈ ਸੋ ਅਸੀਂ ਇਹੀ ਆਸ ਕਰਦੇ ਹਾਂ ਕਿ ਸਤਿਗੁਰੂ ਰਹਿਮਤ ਕਰਨ ਮੇਰਾ ਅਕਸਰ ਕੋਈ ਵੀ ਲੈਕਚਰ ਜਦੋਂ ਇਸ ਥਾਟ ਦੇ ਉੱਤੇ ਹੁੰਦਾ ਹੈ ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ 10ਵੇਂ ਪਾਤਸ਼ਾਹ ਦਾ ਇਹ ਇਕਰਾਰਨਾਮਾ ਹੈ ਪੰਥ ਦੇ ਨਾਲ ਪੰਥ ਖਾਲਸਾ ਖੇਤੀ ਮੇਰੀ ਹੌਂ ਸੰਭਾਲ ਕਰੋ ਤਿਸ ਕੇਰੀ ਇਹ ਗੁਰੂ ਦਾ ਇਕਰਾਰਨਾਮਾ ਹੈ ਗੁਰੂ ਨੇ ਬੇਕਰੇ ਨਹੀਂ ਰਹਿਣ ਦੇਣਾ ਔਰ 223 ਦੇ ਇਹਨਾਂ ਅਖੀਰਲੇ ਪਲਾਂ ਦੇ ਵਿੱਚ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਬੀਤੇ ਦਹਾਕਿਆਂ ਦੇ ਵੀ ਔਰ ਇਸ ਵਰੇ ਦੇ ਵਿੱਚ ਵੀ ਉਹ ਭਾਈ ਹਰਪ੍ਰੀਤ ਸਿੰਘ ਹੈਪੀ ਹੋਣ ਭਾਈ ਪਰਮਜੀਤ ਸਿੰਘ ਪੰਜਵੜ ਹੋਣ ਭਾਈ ਹਰਦੀਪ ਸਿੰਘ ਨਿੱਜਰ ਹੋਣ ਭਾਈ ਅਵਤਾਰ ਸਿੰਘ ਖੰਡਾ ਹੋਣ ਉੱਥੇ ਅਸੀਂ ਜਿਹੜੇ ਸਾਡੇ ਜੇਲ੍ਹਾਂ 'ਚ ਬੈਠੇ ਹੋਏ 28 30 ਸਾਲ ਤੋਂ ਜਿਨ੍ਹਾਂ ਦੀ ਉਹੀ ਜਿਹੜੀ ਹੈ ਉਹ ਗੜਕ ਵੀ ਗਰਜ ਵੀ ਕਾਇਮ ਹੈ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਣ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਓਰਾ ਔਰ ਬਾਕੀ ਸਾਰੇ ਸਿੰਘ ਵੀ ਜਿਨ੍ਹਾਂ ਦਾ ਜ਼ਿਕਰ ਹੁੰਦਾ ਅਸੀਂ ਇਸ ਨਵੇਂ ਵਰੇ ਦੇ ਉੱਤੇ ਹਾਲਾਂ ਇਹ ਵੀ ਇਹਨਾਂ ਦਾ ਹੀ ਜਿਨ੍ਹਾਂ ਦਾ ਰਾਜ ਭਾਗ ਹੈ ਉਹਨਾਂ ਦਾ ਹੀ ਵਰ ਹੈ ਅਸੀਂ ਗੱਲ ਕਰਾਂਗੇ ਨਵੇਂ ਵਰੇ ਦੇ ਵਿੱਚ ਜਦੋਂ ਆਵਾਂਗੇ ਕਿ ਭਾਈ ਇਹ ਜਿਹੜਾ ਇੱਕ ਵਰੇ ਨੂੰ ਅਲਵਿਦਾਈ ਹੈ ਔਰ ਦੂਸਰੇ ਪਾਸੇ ਸਤਿਗੁਰੂ ਦੇ ਚਰਨਾਂ 'ਚ ਕੌਮ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕਰੇਗੀ ਉੱਥੇ ਗੁਰੂ ਤੋਂ ਰਾਜ ਭਾਗ ਦੀ ਬਖਸ਼ਿਸ਼ ਜਿਹੜਾ ਟੁੱਟ ਕੇ ਸਤਿਗੁਰੂ ਬਖਸ਼ਦੇ ਨੇ ਇਹ ਵੀ ਅਰਦਾਸ ਕਰੇ ਖਾਲਿਸਤਾਨ ਜ਼ਿੰਦਾਬਾਦ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਅਥਨੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਰੋਜ਼ਾਨਾ ਕੰਮ ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਵਾਲੇ ਨਾਲ ਕਿ ਚੀਨ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਮਾਇਓ ਨਿੰਗ ਨੇ ਭਾਰਤ ਵੱਲੋਂ ਬਾਹਰਲੇ ਮੁਲਕਾਂ ਵਿੱਚ ਕੀਤੀ ਜਾ ਰਹੀ ਸਟੇਟ ਦਹਿਸ਼ਤਗਰਦੀ ਨੂੰ ਭਾਰਤ ਦਾ ਦੋਹਰਾ ਮਾਪਦੰਡ ਜਿਹੜਾ ਯਾਨੀ ਕਿ ਡਬਲ ਸਟੈਂਡਰਡ ਦੱਸਿਆ ਹੈ। ਸੋ ਅਮਰੀਕਾ, ਕੈਨੇਡਾ ਸਮੇਤ 5 ਆਈਜ਼ ਕੰਟਰੀ ਤੋਂ ਬਾਅਦ ਚੀਨ ਵੱਲੋਂ ਵੀ ਭਾਰਤ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਨਿਸ਼ਾਨੇ ਤੇ ਲਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਭਾਰਤ ਦੀ ਧੌਣ ਤੇ ਗੋਡਾ ਵੀ ਰੱਖਿਆ ਹੋਇਆ ਅਮਰੀਕਾ ਨੇ ਵੀ, ਕੈਨੇਡਾ ਨੇ ਵੀ, ਜਿਹੜਾ ਉਹਨੂੰ ਵਲੇਟ ਲਿਆ ਚੰਗੀ ਤਰ੍ਹਾਂ। ਔਰ ਜਦੋਂ RCMP ਨੇ ਗ੍ਰਿਫਤਾਰੀਆਂ ਕੀਤੀਆਂ ਆਉਣ ਵਾਲੇ ਹਫ਼ਤਿਆਂ 'ਚ ਔਰ ਇੰਡਾਇਕਟਮੈਂਟ ਪ੍ਰੋਪਰ ਜਾਏਗੀ, ਫਿਰ ਉਵੇਂ ਹੀ ਚੀਕਾਂ ਪੈਣਗੀਆਂ ਜਿਵੇਂ 29 ਨਵੰਬਰ ਨੂੰ ਜਦੋਂ ਅਮਰੀਕਾ ਨੇ ਨਿਊਯਾਰਕ ਦੇ ਕੋਰਟ 'ਚ ਉਹਨਾਂ ਦੇ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਜਿਹੜੀ ਆ ਉਹ ਫਾਈਲ ਕੀਤੀ। ਅਸੀਂ ਇਹ ਦੇਖ ਰਹੇ ਹਾਂ ਕਿ ਵੀ ਜਦੋਂ ਅਮਰੀਕਾ ਔਰ ਕੈਨੇਡਾ ਨੇ ਇੰਡੀਆ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਠਹਿਰਾਇਆ, ਉਦੋਂ ਪਹਿਲੀ ਵਾਰ ਸੀ ਕਿ ਓਪਨਲੀ ਸਿੱਖ ਮੁੱਦੇ ਦੇ ਉੱਤੇ, ਹਾਲਾਂ ਕੁਲਭੂਸ਼ਣ ਯਾਦਵ ਉਹਨਾਂ ਦੀ ਕਸਟਡੀ 'ਚ ਹੈ ਪਾਕਿਸਤਾਨ ਦੀ, ਉਹਦਾ ਕੇਸ ਇੰਡੀਆ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਲੈ ਕੇ ਗਿਆ ਹੋਇਆ, ਲੇਕਿਨ ਪਾਕਿਸਤਾਨ ਨੇ ਹਮੇਸ਼ਾ ਇਸ ਲੈਵਲ ਤੇ ਗੱਲ ਤਾਂ ਕੀਤੀ, ਲੇਕਿਨ ਸਿੱਖ ਇਸ਼ੂ ਜਿਵੇਂ ਪਰਮਜੀਤ ਸਿੰਘ ਪੰਜਵਾੜ ਜਾਂ ਹਰਪ੍ਰੀਤ ਸਿੰਘ ਹੈਪੀ ਜਾਂ ਕਸ਼ਮੀਰੀ ਐਕਟਿਵਿਸਟ ਦੇ ਮਾਰਨ ਦੀ ਗੱਲ ਨਹੀਂ ਸੀ ਕੀਤੀ। ਪਰ ਜਦੋਂ ਉਹਨਾਂ ਨੇ ਕੁਝ ਉਹਨਾਂ ਦੇ ਡਾਕੂਮੈਂਟ ਜਿਹੜੇ ਨੇ ਉਹ ਲੀਕ ਹੋਏ ISI ਦੇ, ਤੇ ਦਾ ਇੰਟਰਸੈਪਟ ਜਿਹੜੀ ਇਨਵੈਸਟੀਗੇਟਿਵ ਪਬਲੀਕੇਸ਼ਨ ਹੈ, ਉਹਨਾਂ ਨੇ ਫਿਰ ਇਸ ਮੁੱਦੇ ਦੇ ਉੱਤੇ ਕਿ ਕਿਵੇਂ ਇੰਡੀਅਨ ਜਿਹੜੀ ਏਜੰਸੀਆਂ ਨੇ ਉਹਨਾਂ ਨੇ ਪਾਕਿਸਤਾਨ 'ਚ ਵੀ ਕਿਲਿੰਗਸ ਕੀਤੀਆਂ, ਇਸ ਦਾ ਜ਼ਿਕਰ ਹੋਇਆ। ਪਰ ਚਾਈਨਾ ਹੁਣ ਅਮਰੀਕਾ, ਕੈਨੇਡਾ ਜਾਂ ਪਾਕਿਸਤਾਨ ਤੋਂ ਬਾਅਦ ਉਹ ਮੁਲਕ ਬਣਿਆ, ਔਰ ਅਮਰੀਕਾ ਕੈਨੇਡਾ ਦੇ ਨਾਲ ਜ਼ਾਹਰ ਹੈ ਦਬਵੀਂ ਸੁਰ ਦੇ ਵਿੱਚ UK, ਆਸਟ੍ਰੇਲੀਆ, ਨਿਊਜ਼ੀਲੈਂਡ 5 ਆਈਜ਼ ਕੰਟਰੀ ਦੇ ਥੱਲੇ, ਪਰ ਉਹ ਤੁਹਾਨੂੰ ਐਵੇਂ ਦਬੇ ਜਿਹੇ ਹੀ ਨਜ਼ਰ ਆਏ। ਅਮਰੀਕਾ ਕੈਨੇਡਾ ਨੇ ਤਾਂ ਖੁੱਲ੍ਹ ਕੇ ਪੂਰਾ ਉਹਨਾਂ ਦੀਆਂ 29 ਨਵੰਬਰ ਤੋਂ ਬਾਅਦ ਅਮਰੀਕਾ ਦੀਆਂ ਏਜੰਸੀਜ਼ ਦੇ ਹਾਇਰ ਆਫੀਸ਼ੀਅਲਸ ਰਿਪੀਟਡਲੀ ਭਾਰਤ ਗਏ ਨੇ, ਔਰ ਜਸਟਿਨ ਟਰੂਡੋ ਨੇ ਤਾਂ ਸ਼ੁਰੂ ਹੀ ਕੰਮ ਪਾਰਲੀਮੈਂਟ ਤੋਂ ਕੀਤਾ, ਔਰ ਨਾਲ ਦੀ ਨਾਲ ਉਹ ਮੀਡੀਆ ਦੇ ਨਾਲ ਬਰੀਫ ਕਰਦੇ ਨੇ। ਜਿਹੜਾ ਉਹਨਾਂ ਨੇ ਮੀਟ ਦਾ ਪ੍ਰੈਸ ਇਸ ਵਰੇ ਐਂਡ ਦੇ ਉੱਤੇ ਆਪਣੀ ਪ੍ਰੈਸ ਕਾਨਫਰੰਸ ਵੀ ਕੀਤੀ, ਉਹਦੇ 'ਚ ਵੀ ਉਹਨਾਂ ਨੇ ਇਹ ਸਾਰੇ ਵੇਰਵੇ ਦਿੱਤੇ। ਔਰ ਪਹਿਲਾਂ ਤਾਂ ਭਾਰਤ ਨੂੰ ਹੁਣ ਜਦੋਂ ਇਹ ਲੱਗਦਾ ਕਿ ਵੀ ਉਹ ਇਸ ਮਾਮਲੇ 'ਚ ਹੁਣ ਖੁੱਲ੍ਹ ਕੇ ਦੁਨੀਆ ਦੀਆਂ ਅੱਖਾਂ ਸਾਹਮਣੇ ਉਸ ਦਾ ਅਗਲੀ ਚਿਹਰਾ ਜਿਹੜਾ ਬੇਨਕਾਬ ਹੋ ਰਿਹਾ, ਤੇ ਇਹਨੂੰ ਉਹ ਜਿਹੜਾ ਇਸ਼ੂ ਨੂੰ ਖੱਬੇ ਸੱਜੇ ਵੀ ਕਰਨਾ ਚਾਹੁੰਦਾ, ਜਿਵੇਂ ਅੱਜ ਇਹ ਖਬਰ ਹੈ ਇਹਨਾਂ ਦੀ ਨਿਊਜ਼ ਏਜੰਸੀ PTI ਦੀ ਕਿ ਭਾਰਤ ਜਿਹੜਾ ਹੈ ਉਹ ਮੁੰਬਈ ਟੈਰਰ ਅਟੈਕ ਲਈ ਜਿਹੜਾ 2008 'ਚ ਹੋਇਆ ਸੀ, ਉਹਦਾ ਮਾਸਟਰਮਾਈਂਡ ਜਿਹੜਾ ਹਾਫਿਜ਼ ਸਈਦ, ਉਸ ਦੀ ਐਕਸਟ੍ਰਾਡੀਸ਼ਨ ਪਾਕਿਸਤਾਨ ਤੋਂ ਮੰਗੀ ਹੈ ਕਿ ਜੀ ਸਾਨੂੰ ਉਹ ਸਾਡੇ ਹਵਾਲੇ ਕਰੋ। ਔਰ ਇਹ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਸਪੋਕਸਪਰਸਨ ਆਰਨੰਦਮ ਬਾਗਚੀ ਨੇ ਕਿਹਾ ਕਿ ਅਸੀਂ ਆਫੀਸ਼ੀਅਲ ਰਿਕੁਐਸਟ ਭੇਜੀ ਹੈ, ਡਾਕੂਮੈਂਟ ਵੀ ਭੇਜੇ ਨੇ ਕਿ ਉਹਨੂੰ ਜਿਹੜਾ ਇਸਲਾਮਾਬਾਦ ਤੋਂ ਨਾ, ਅਸੀਂ ਇਸਲਾਮਾਬਾਦ ਇਹ ਸਾਰਾ ਭੇਜਿਆ ਕਿ ਉਹਨੂੰ ਪਾਕਿਸਤਾਨ ਤੋਂ ਜਿਹੜਾ ਸਾਡੇ ਇੱਥੇ ਉਸ ਨੂੰ ਐਕਸਟ੍ਰਾਡਾਈਟ ਕੀਤਾ ਜਾਏ। ਇਹ ਵੀ ਅਸੀਂ ਸਮਝਦੇ ਹਾਂ ਵੀ ਜਿੱਥੇ ਹੁਣ ਖੁਦ ਭਾਰਤ ਇੱਕ ਦਹਿਸ਼ਤਗਰਦ ਸਟੇਟ ਵਜੋਂ ਉਸ ਦਾ ਉਭਾਰ ਹੋਇਆ, ਉਹਦਾ ਇਸ ਸਟੇਜ ਦੇ ਉੱਤੇ 2008 ਤੋਂ ਬਾਅਦ ਅਸੀਂ ਦੇਖ ਰਹੇ ਹਾਂ ਕਿ 13 ਸਾਲਾਂ ਬਾਅਦ ਅਗੇਨ ਇਸ ਕਿਸਮ ਦੀ ਮੰਗ
ਇਹ ਵੀ ਉਹਨੂੰ ਜਿਹਨੂੰ ਕਹਿੰਦੇ ਨੇ ਕਿ ਭਾਈ ਕਿਸੇ ਗੱਲ ਨੂੰ ਉਲਝਾਉਣ ਦੀ ਹੈ। ਲੇਕਿਨ ਜਿਹੜੀ ਅੱਜ ਸਟੇਟਮੈਂਟ ਔਰ ਖਾਸ ਤੌਰ ਤੇ ਵੀ ਨਿਊਜ਼ ਨੇ ਕੈਰੀ ਕੀਤੀ, ਉਹਦਾ ਹੈਡਲਾਈਨ ਇਹ ਹੈ, ਚਾਈਨਾ ਫਰਮਲੀ ਡਿਨਾਉਂਸਿਸ ਇੰਡੀਅਨ ਡਬਲ ਸਟੈਂਡਰਡਸ ਔਨ ਕਾਊਂਟਰ ਟੈਰਰਿਜ਼ਮ। ਹੁਣ ਕਿਉਂਕਿ ਭਾਰਤ ਸਭ ਤੋਂ ਜ਼ਿਆਦਾ ਰੌਲਾ ਜਿਹੜਾ ਹੈ UN ਦੇ ਫੋਰਮ ਤੇ ਵੀ ਪਾਉਂਦਾ ਹੈ, ਇੱਕ ਤਾਂ ਟੈਰਰਿਜ਼ਮ ਹੈ ਜੀ, ਕਾਊਂਟਰ ਟੈਰਰਿਜ਼ਮ, ਕਿ ਜੀ ਇਹ ਅਸੀਂ ਕਾਊਂਟਰ ਟੈਰਰਿਜ਼ਮ ਦੇ ਲਈ ਮਿਲ ਕੇ ਕਰੀਏ। ਕਿੰਨੇ ਮਤੇ UN ਸਿਕਿਉਰਿਟੀ ਕਾਉਂਸਲ 'ਚ ਮੋਦੀ ਤੋਂ ਲੈ ਕੇ ਜਿੰਨੇ ਬੋਲਦੇ ਨੇ ਟੈਰਰਿਜ਼ਮ, ਪਰ ਕਿਸ ਲੈਵਲ ਤੇ ਜਾ ਕੇ ਖੁਦ ਟੈਰਰਿਜ਼ਮ ਦੀ ਐਕਟੀਵਿਟੀ ਕਰ ਰਿਹਾ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਪਾਕਿਸਤਾਨ ਦੇ ਅੰਦਰ ਤਾਂ ਇੰਡੀਅਨ ਏਜੰਸੀਆਂ ਲੰਮੇ ਵਕਤ ਤੋਂ ਟੈਰਰਿਜ਼ਮ ਕਰ ਰਹੀਆਂ ਨੇ, ਇਕੱਲਾ ਇਹੀ ਨਹੀਂ ਕਿ ਉਹ ਅਫਗਾਨਿਸਤਾਨ ਜਾਂ ਤਾਲਿਬਾਨ ਦੇ ਹਵਾਲੇ ਨਾਲ, ਪਰ ਗਵਾਦਰ ਪੋਰਟ, ਜਿਹੜੀ ਗਵਾਦਰ ਪੋਰਟ ਕਰੂਸ਼ਲ ਹੈ ਚਾਈਨਾ ਲਈ, ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਲਈ 70-80 ਬਿਲੀਅਨ ਡਾਲਰ ਪਾਕਿਸਤਾਨ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਲਈ ਨੇ। ਔਰ ਉੱਥੇ ਕਦੇ ਚਾਈਨੀਜ਼ ਇੰਜੀਨੀਅਰ ਮਾਰਤ, ਕਿਉਂਕਿ ਉਹਦੇ 'ਚ ਕੰਸਟਰਕਸ਼ਨ ਵਰਕ ਜਾਂ ਦੂਜਾ ਕਾਫੀ ਕੁਛ ਲੰਬਾ ਚੌੜਾ ਚੱਲ ਰਿਹਾ, ਉਹਦੇ ਚਾਈਨੀਜ਼ ਇਨਵੋਲਵ ਹੁੰਦੇ ਨੇ। ਔਰ ਬਲੋਚਿਸਤਾਨ ਜਿੱਥੇ ਇਹਨਾਂ ਨੇ ਖੁਦ ਹੀ ਟਰਬਲ ਖੜੀ ਕੀਤੀ ਹੋਈ, ਔਰ ਮੋਦੀ ਨੇ ਈਵਨ ਆਪਣੀ ਇੱਕ 15 ਅਗਸਤ ਦੀ ਤਕਰੀਰ 'ਚ ਬਲੋਚਿਸਤਾਨ ਦੀ ਸਟਰਗਲ ਦੀ ਹਮਾਇਤ ਕੀਤੀ ਸੀ। ਸੋ ਜ਼ਾਹਰ ਹੈ ਉਹਨਾਂ ਨੂੰ ਇਹ ਫੀਡ ਕਰਦੇ ਨੇ ਵੈਪਨ ਵੀ, ਮਨੀ ਵੀ, ਔਰ ਇਹਨਾਂ ਦੇ ਟ੍ਰੇਨਡ ਗੁਰਿਲੇ ਵੀ, ਔਰ ਪਨਾਹਗਾਹਾਂ ਵੀ ਇਹਨਾਂ ਨੇ ਦਿੱਤੀਆਂ ਹੋਈਆਂ ਨੇ। ਔਰ ਚਾਈਨਾ ਇਸ ਤੋਂ ਖਫਾ ਹੈ ਕਿਉਂਕਿ ਚਾਈਨਾ ਦੇ ਲਈ ਬੜਾ ਕਰੂਸ਼ਲ ਹੈ ਉਹ ਸਾਰਿਆਂ ਨੂੰ। ਸੋ ਹਵਾਲੇ ਤਾਂ ਬਲੋਚਿਸਤਾਨ ਦੇ ਹੋਈ ਗੱਲ, ਲੇਕਿਨ ਉਹਨਾਂ ਨੇ ਕਿਹਾ ਜੀ ਇੰਡੀਆ ਦੇ ਡਬਲ ਸਟੈਂਡਰਡ ਨੇ। ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੀ ਸਪੋਕਸਪਰਸਨ ਹੈ ਮਾਓ ਨਿੰਗ। ਔਰ ਇਹ ਖਬਰ ਹੈ ਕਿ ਭਾਈ ਜਦੋਂ ਉਹਨੇ ਮਾਓ ਨਿੰਗ ਨੇ ਇਹ ਕੀਤਾ, ਉਹਨਾਂ ਨੂੰ ਇੰਡੀਅਨ ਇਨਵੋਲਵਮੈਂਟ ਇਨ ਟੈਰਰਿਸਟ ਐਕਟੀਵਿਟੀਜ਼ particularly in Balochistan, Chinese Foreign Ministry spokesperson Mao Ning expressed serious concerns and condemned such activities, emphasizing that terrorism is a common enemy of humanity. She strongly opposed any double standards in the global fight against terrorism. ਕਿ ਇੱਕ ਪਾਸੇ ਕਹਿੰਦੇ ਤੁਸੀਂ ਕੁਛ ਹੋ, ਕਰ ਕੁਛ ਰਹੇ ਹੋ, ਵੀ ਇਹ ਕੰਡੈਮਨੇਬਲ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਬਈ ਇਹ ਜਿਹੜਾ ਕੋਈ ਵੀ ਟੈਰਰਿਸਟ ਗਰੁੱਪ ਨੂੰ ਸਪੋਰਟ ਕਰਨਾ ਆਪਣੇ ਸੈਲਫ ਇੰਟਰਸਟ ਲਈ, ਔਰ ਇਸ ਦੇ ਲਈ ਇੰਟਰਨੈਸ਼ਨਲ ਔਰ ਰੀਜਨਲ ਸਿਕਿਉਰਿਟੀ ਨੂੰ ਕੁਰਬਾਨ ਕਰ ਦੇਣਾ, ਇਹਦੇ ਨਾਲ ਕਿਸੇ ਦਾ ਫਾਇਦਾ ਨਹੀਂ ਹੋਏਗਾ। ਔਰ ਅਲਟੀਮੇਟਲੀ ਇਸ ਦੇ ਕਨਸੀਕੁਐਂਸਿਸ ਭੁਗਤਣੇ ਪੈਣਗੇ। ਔਰ ਜਿਹੜੇ ਇਸ ਕਿਸਮ ਦੀ ਕਾਰਵਾਈ ਕਰ ਰਹੇ ਨੇ would face a strict response। ਔਰ ਫਿਰ ਉਹਨਾਂ ਨੇ ਚਾਈਨਾ ਦੇ ਜਿਹੜਾ ਕੰਸਰਨ ਉਹਨੂੰ ਹਾਈਲਾਈਟ ਕਰਦੇ ਆ, ਮਾਓ ਨਿੰਗ ਨੇ ਕਿਹਾ advocated for strengthened cooperation among countries in countering terrorism. She underscored the need for joint effort to combat all forms of terrorism, emphasizing the importance of international collaboration in addressing this shared challenge. ਔਰ ਇਹ ਜਿਹੜੀ ਵੀ ਨਿਊਜ਼ ਨੇ ਕਨਕਲੂਡ ਕੀਤਾ ਇਸ ਖਬਰ ਨੂੰ, this development echoes concerns previously raised by other nations including United States of America and Canada regarding alleged involvement of Indian government and its intelligence agency RAW in terrorist activities beyond its borders। कि ये अमरीका और कैनेडा तो बाद तीसरा वड्डा मुल्क बनया जिन्हें RAW दी ਜਿਹੜੀ ਟੈਰਰਿਸਟ ਐਕਟੀਵਿਟੀ ਹੈ ਬਾਉਂਡਰੀਜ਼ ਤੋਂ ਬਾਅਦ ਉਹਦਾ ਨੋਟਿਸ ਲਿਆ। ਔਰ ਇਹ ਉਹਨਾਂ ਨੇ ਕਿਹਾ ਕਿ ਦਾ ਇਸ਼ੂ ਹੈਜ਼ ਗਾਰਨਰਡ ਅਟੈਂਸ਼ਨ ਔਨ ਦਾ ਇੰਟਰਨੈਸ਼ਨਲ ਸਟੇਜ ਕੰਟਰੀਬਿਊਟਿੰਗ ਟੂ ਏ ਕੰਪਲੀਟ ਜੀਓਪੋਲਿਟੀਕਲ ਲੈਂਡਸਕੇਪ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹੌਲੀ ਹੌਲੀ ਇਹਨਾਂ ਦਾ ਜਿਹੜਾ ਇਹਨਾਂ ਨੇ ਉਹ ਮਖੌਟਾ ਪਾਇਆ ਹੋਇਆ ਸੀ ਉਹ ਲੱਥ ਗਿਆ। ਔਰ ਇਹ ਸਾਹਮਣੇ ਆਇਆ ਕਿ ਭਾਈ ਇਹ ਡੈਮੋਕ੍ਰੇਸੀ ਦੇ ਨਾਂ ਥੱਲੇ ਰੋਗ ਅਥੋਰੀਟੇਰੀਅਨ ਸਟੇਟ ਹੈ, ਜਿਹੜੀ ਕਿ ਈਵਨ ਪੀਸਫੁਲ ਢੰਗ ਨਾਲ ਜਿਹੜੇ ਇਹਨਾਂ ਨਾਲ ਸਹਿਮਤੀ ਰੱਖਦੇ ਨੇ ਉਹਨਾਂ ਨੂੰ ਦੂਸਰੇ ਮੁਲਕਾਂ ਦੀਆਂ ਬਾਉਂਡਰੀਜ਼ ਦੇ ਅੰਦਰ ਜਾ ਕੇ ਉਹਨਾਂ ਦੀ ਸੋਵਰਨਟੀ ਵਾਇਲੇਟ ਕਰਕੇ ਵੀ ਜਿਹੜਾ ਹੈ ਉਹ ਟਾਰਗੇਟ ਕਰਦੇ ਨੇ ਜਾਂ ਉਹਨਾਂ ਦੀਆਂ ਕਿਲਿੰਗਸ ਕਰਦੇ ਨੇ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਨਹੀਂ ਜਿਤਨੇ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ।
ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 200। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਹੈ। ਸੋ ਗੱਲਬਾਤ ਕਰਨ ਜਾਵਾਂਗੇ ਕਿ ਅਮਰੀਕਾ ਤੇ ਕੈਨੇਡਾ ਵੱਲੋਂ ਭਾਰਤ ਤੇ ਸ਼ਿਕੰਜਾ ਕੱਸੇ ਜਾਣ ਤੋਂ ਬਾਅਦ ਭਾਰਤੀ ਸਟੇਟ ਆਨੇ ਬਹਾਨੇ ਕੋਈ ਹੋਰ ਦਹਿਸ਼ਤਗਰਦ ਘਟਨਾ ਨੂੰ ਅੰਜਾਮ ਜਿਹੜੀ ਹੈ ਉਹ ਦੇ ਸਕਦੀ ਹੈ। ਸੋ ਸਰੀ ਵਿੱਚ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਦੇ ਲੜਕੇ ਸਤੀਸ਼ ਕੁਮਾਰ ਦੇ ਘਰ ਤੇ ਕੀਤੀ ਗਈ ਫਾਇਰਿੰਗ ਇਸ ਕਿਸਮ ਦਾ ਹੀ ਢੋਂਗ ਲੱਗਦਾ। ਸੋ ਅਮਰੀਕਾ ਕੈਨੇਡਾ ਨਿਵਾਸੀ ਸਿੱਖ ਸੰਗਤਾਂ ਨੂੰ ਖਬਰਦਾਰ ਹੋਣ ਦੀ ਲੋੜ ਹੈ ਔਰ ਹਰ ਕਿਸਮ ਦੇ ਭੜਕਾਊ ਏਜੰਟਾਂ ਤੋਂ ਬਚਣ ਦੀ ਵੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਦੇ ਨਾਲ ਆਲਮੋਸਟ 18 ਸਾਲ ਦੀ ਸਾਂਝ ਰਹੀ, ਕਸ਼ਮੀਰੀ ਐਕਟਿਵਿਸਟ ਸਨ, ਨਾਰਥ ਅਮਰੀਕਨ ਕਸ਼ਮੀਰ ਐਸੋਸੀਏਸ਼ਨ, ਵੈਸੇ ਅੰਮ੍ਰਿਤਸਰ ਦੇ ਜੰਮਪਲ 1932-33 ਦੇ, ਔਰ ਸਿੱਖਾਂ ਨਾਲ ਇੰਤਹਾ ਮੁਹੱਬਤ। ਔਰ ਜਦੋਂ ਵੀ ਕਿਸੇ ਮੌਕੇ ਦੇ ਉੱਤੇ ਕੋਈ ਸੈਲੀਬ੍ਰੇਟਰੀ ਮਾਹੌਲ ਹੋਣਾ, ਕੋਈ ਸਿੱਖ ਕੌਮ ਦੇ ਐਂਗਲ ਤੋਂ ਕੋਈ ਪੋਜ਼ਿਟਿਵ ਖਬਰ ਹੋਣੀ, ਸਾਰਿਆਂ ਨੇ ਜਿਹੜਾ ਉਹ ਖੁਸ਼ੀ ਮਨਾ ਰਹੇ ਹੋਣਾ ਤੇ ਉਹਨਾਂ ਨੇ ਉਹ ਉਦਾਸ ਜੇ ਲੱਗਣਾ। ਤੇ ਉਹਨਾਂ ਨੂੰ ਮੈਂ ਪੁੱਛਣਾ ਵੀ ਕੀ ਗੱਲ ਹੈ। ਉਹਨਾਂ ਨੇ ਕਹਿਣਾ ਵੀ ਮੈਂ ਇਹ ਸੋਚਦਾ ਵੀ ਇਹ ਜਿਹੜੀ ਹੋਇਆ ਹੀ ਹੈ ਕਾਮਯਾਬੀ, ਦੁਸ਼ਮਣ ਕੀ ਕਰੇਗਾ, ਇੰਡੀਆ ਕੀ ਕਰੇਗਾ। ਸੋ ਉਹਨਾਂ ਦੇ ਇਸ 'ਚੋਂ ਮੈਨੂੰ ਹਮੇਸ਼ਾ ਇਹ ਲੱਗਾ ਕਿ ਵੀ ਇਹ ਵਾਕਿਆ ਹੀ ਜਦੋਂ ਅਮਰੀਕਨ, ਕਿਉਂਕਿ ਉਹ ਲੰਬਾ ਵਕਤ 40-50 ਸਾਲ ਤੋਂ ਅਮਰੀਕਾ 'ਚ ਹੀ ਸਨ ਔਰ ਬਹੁਤ ਕੁਛ ਉਹਨਾਂ ਦਾ ਜਿਹੜਾ ਹੈ ਉਹ ਅਮਰੀਕਨ ਮੋਡ 'ਚ ਵੀ ਸੀ, ਬਟ ਵਿਜ਼ਡਮ, ਵਰਲਡਲੀ ਵਾਈਜ਼ ਮੈਨ। ਅਤੇ ਅਮਰੀਕਨਸ ਵੀ ਜਦੋਂ ਕਿਸੇ ਸਿਨੇਰੀਓ ਨੂੰ ਬਣਾਉਂਦੇ ਨੇ ਉਹ ਸਭ ਤੋਂ ਪਹਿਲਾਂ ਦੇਖਦੇ ਨੇ ਕਿ ਵਰਸਟ ਸਿਨੇਰੀਓ, ਵਾਟ ਕੈਨ ਗੋ ਰੋਂਗ। ਫਿਰ ਉਹਦੇ ਬਜਾਏ ਮਾਡਲ 1, ਮਾਡਲ 2, ਮਾਡਲ 3, ਜਦੋਂ ਇੱਕ ਪਲਾਨ ਫੇਲ ਹੋਏ ਉਹਨੂੰ ਅਬੈਂਡਨ ਕਰ ਦਿਓ, ਦੂਜੀ ਚੱਕੋ। ਸਾਡੀ ਪ੍ਰੋਬਲਮ ਇਹ ਹੈ, ਅਸੀਂ ਰਹਿੰਦੇ ਯੂਫੋਰੀਆ 'ਚ ਹੈ। ਸਾਡੀ ਸ਼ਾਇਦ ਪੰਜਾਬ ਦੀ ਮਿੱਟੀ ਦਾ, ਸਾਨੂੰ ਤਾਂ ਪਲਾਨ ਵਰਸਟ ਦਾ ਕੀ ਹੈ, ਅਸੀਂ ਤਾਂ ਇਹ ਵੀ ਨਹੀਂ ਸੋਚਦੇ ਵੀ ਜਿਹੜੀ ਪਲਾਨ ਹੈ ਅੱਗੇ ਕੀ ਹੋਏਗਾ, ਵੀ ਚੱਕ ਲਓ ਦੇਖੀ ਜਾਏਗੀ, ਆ ਜਾਓ। ਇਸ ਲਈ ਅਸੀਂ ਐਮਰਜੈਂਸੀ ਹੈਂਡਲਿੰਗ 'ਚ ਬੈਸਟ ਹੈ। ਜਦੋਂ ਕੋਈ ਚੀਜ਼ ਸਿਰ ਤੇ ਆ ਪੈਂਦੀ ਹੈ ਜੀ ਚੱਕ ਲਓ ਡਾਂਗਾ, ਉਹਦੇ ਹੀ ਠੀਕ। ਲੇਕਿਨ ਅਸੀਂ ਈਵਨ ਕੱਲ ਵੀ ਪਲਾਨ ਨਹੀਂ ਕੀਤਾ ਹੁੰਦਾ। ਇਹੀ ਕਾਰਨ ਹੈ ਕਿ ਜਿਹੜੀਆਂ ਕੌਮਾਂ ਲੰਬਾ ਵਕਤ ਜਿਹੜੀਆਂ ਨੇ ਉਹ ਉਸ ਨੂੰ ਧਿਆਨ 'ਚ ਰੱਖ ਕੇ, ਜਿਹਨੂੰ ਅਸੀਂ ਫਾਰਸਾਈਟਡ ਕਹਿੰਦੇ ਹਾਂ, ਉਹ ਪਲੈਨਿੰਗ ਨਹੀਂ ਕਰਦੀਆਂ ਜਾਂ ਉਹਨਾਂ ਦੀ ਲੀਡਰਸ਼ਿਪ ਵਿਜ਼ਨਰੀ ਨਹੀਂ ਹੁੰਦੀ, ਉਹ ਫਿਰ ਐਡਹੌਕਿਜ਼ਮ ਵਾਂਗ ਹੀ ਹੁੰਦੀਆਂ। ਫਿਰ ਹੁੰਦਾ ਜੀ ਸਾਨੂੰ ਇਹ ਵਰਤ ਗਿਆ, ਸਾਨੂੰ ਉਹ ਵਰਤ ਗਿਆ। ਹੁਣ ਜੇ ਅਸੀਂ ਇਹ ਦੇਖੀਏ ਵੀ ਇਸ ਵੇਲੇ ਜਿਵੇਂ ਅਸੀਂ ਅੱਜ ਪਹਿਲਾ ਸੈਗਮੈਂਟ ਵਰਾ 2023 ਨੂੰ ਐਨਾਲਾਈਜ਼ ਕੀਤਾ, ਸਮਰਪਿਤ ਕੀਤਾ ਕਿ ਭਾਈ ਸਿੱਖ ਨੁਕਤਾ ਨਿਗਾਹ ਤੋਂ ਸ਼ਹੀਦੀਆਂ ਦੀ ਬਦੌਲਤ, ਗੁਰੂ ਦੀ ਰਹਿਮਤ ਦੀ ਬਦੌਲਤ ਇੱਕ ਪੋਜ਼ਿਟਿਵਿਟੀ ਨਿਕਲੀ ਹੈ। ਔਰ ਦੋ ਉਹਦੇ ਜਿਹੜੇ ਆਸਪੈਕਟ ਕਿ ਇੱਕ ਇੰਡੀਆ ਦਾ ਐਜ਼ ਏ ਰੋਗ ਸਟੇਟ, ਇੱਕ ਦਹਿਸ਼ਤਗਰਦ ਸਟੇਟ ਵਾਲਾ ਜਿਹੜਾ ਚਿਹਰਾ ਹੈ ਉਹ ਦੁਨੀਆ ਸਾਹਮਣੇ ਬੇਨਕਾਬ ਹੋਇਆ। ਔਰ ਬੇਨਕਾਬ ਵੀ ਅਮਰੀਕਾ ਔਰ ਕੈਨੇਡਾ, ਉਹ ਮੁਲਕ ਜਿਹੜੀਆਂ ਜਮਹੂਰੀ ਕਦਰਾਂ ਕੀਮਤਾਂ ਤੇ ਖੜੇ ਨੇ ਔਰ ਪਾਵਰਫੁਲ ਨੇ ਇਕਨੋਮਿਕਲੀ ਵੀ, ਅਦਰਵਾਈਜ਼ ਵੀ, ਉਹਨਾਂ ਰਾਹੀਂ ਇਹ ਬੇਨਕਾਬ ਹੋਇਆ। ਔਰ ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਹੈ, ਚਾਈਨਾ ਵੀ ਉਹਦੇ 'ਚ ਸ਼ਾਮਲ ਹੈ। ਹਾਲਾਂ ਉਹਨਾਂ ਦੇ
ਦੀਆਂ ਆਪਣੀਆਂ ਫੇਲਿਅਰਸ ਨੇ, ਕਮਿਊਨਿਸਟ ਆਟੋਕ੍ਰੇਸੀ ਆਪਣੀ ਕਿਸਮ ਦੀ ਹੈ, ਪਰ ਇਸ ਸਭ ਦੇ ਨਾਲ ਦੂਸਰਾ ਪਾਰਟ ਜਿਹੜਾ ਇਸ 'ਚੋਂ ਪੋਜ਼ਿਟਿਵਿਟੀ ਨਿਕਲੀ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਗੈਰ ਗੰਭੀਰ ਵਿਚਾਰ ਇੰਟਰਨੈਸ਼ਨਲ ਮੀਡੀਆ 'ਚ, ਉਹ ਬਲੂਮਬਰਗ ਹੋਏ, ਉਹ ਫਾਈਨੈਂਸ਼ੀਅਲ ਟਾਈਮਸ ਹੋਏ, ਟਾਈਮ ਮੈਗਜ਼ੀਨ ਹੋਏ ਔਰ ਵਾਲ ਸਟਰੀਟ ਜਰਨਲ ਹੋਏ, ਕਿ ਉਹਨਾਂ ਦੇ ਵਿੱਚ ਲਗਾਤਾਰਤਾ ਨਾਲ ਪਿਛਲੇ ਸਾਰੇ ਪੀਰੀਅਡ ਦੇ ਵਿੱਚ ਅੱਡ-ਅੱਡ ਆਸਪੈਕਟ ਤੋਂ ਸਿੱਖ ਕੌਮ ਦਾ ਜਿਹੜਾ ਉਸ ਦੀ ਹੋਂਦ ਤੋਂ ਲੈ ਕੇ ਇਹ ਸਾਰੇ ਦੇ ਉੱਤੇ ਵਿਚਾਰ ਚਰਚਾ ਹੋਈ। ਔਰ ਜਿਹੜਾ ਇੰਡੀਆ ਨੇ ਇੱਕ ਪਾਸੇ ਤਾਂ ਉਹਨਾਂ ਨੇ ਆਪਣਾ ਸੋ ਕਾਲਡ ਜਮਹੂਰੀਅਤ, ਲਾਰਜੈਸਟ ਡੈਮੋਕ੍ਰੇਸੀ ਦੇ ਥੱਲੇ ਬਣਾਇਆ ਹੋਇਆ ਸੀ, ਦੂਸਰਾ ਉਹਨਾਂ ਨੇ ਸਿੱਖਾਂ ਨੂੰ ਇੰਟਰਨੈਸ਼ਨਲੀ ਬਦਨਾਮ ਕਰਨ ਲਈ ਕੋਈ ਕਸਰ ਨਹੀਂ ਸੀ ਛੱਡੀ ਹੋਈ। ਖਾਸ ਤੌਰ ਤੇ ਏਅਰ ਇੰਡੀਆ ਦਾ ਜਿਹੜਾ ਹਾਦਸਾ 1985 ਚ ਕਰਵਾਇਆ, ਜਿਸ ਇੱਕ ਐਕਸ਼ਨ ਦੇ ਨਾਲ ਉਹਨਾਂ ਨੇ ਸਿੱਖ ਸਟਰਗਲ ਨੂੰ, ਖਾਲਿਸਤਾਨ ਦੀ ਸਟਰਗਲ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਲਿਆਂਦਾ ਔਰ ਸਿੱਖਾਂ ਦੇ ਨਾਲ ਲਫ਼ਜ਼ ਟੈਰਰਿਸਟ ਔਰ ਉੱਥੋਂ ਦੀ ਜ਼ਬਾਨ 'ਚ ਤਾਂ ਅਲਗਾਵਵਾਦੀ, ਉਗਰਵਾਦੀ, ਆਤੰਕ ਉਹ ਤਾਂ ਚੱਲ ਹੀ ਰਿਹਾ ਸੀ। ਲੇਕਿਨ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਪੀਰੀਅਡ 'ਚ ਇਹਨਾਂ ਸਾਰੇ ਮਹੀਨਿਆਂ ਦੇ ਕੰਮ ਨੇ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਇਹ ਵੀ ਕਿ ਸਿੱਖ ਸੈਪਰੇਟਿਸਟ ਲਫ਼ਜ਼ ਤਾਂ ਆ ਗਿਆ ਕਿ ਭਾਈ ਅਲਗਾਵ, ਅਸੀਂ ਅੱਡ ਹੋਣਾ ਚਾਹੁੰਦੇ ਨਾਲ ਨੇ, ਲੇਕਿਨ ਜਿਨ੍ਹਾਂ ਨੂੰ ਇਹਨਾਂ ਨੇ ਦਹਿਸ਼ਤਗਰਦ ਕਹਿ ਕੇ ਮਾਰਿਆ ਉਹਨਾਂ ਦੇ ਲਈ ਲਫ਼ਜ਼ ਸਿੱਖ ਐਕਟਿਵਿਸਟ ਹਰਦੀਪ ਸਿੰਘ ਨਿੱਜਰ ਜਾਂ ਸਿੱਖ ਲੀਡਰ ਜਾਂ ਸਿੱਖ ਐਕਟਿਵਿਸਟ। ਸੋ ਇਹ ਬਹੁਤ ਵੱਡੀ ਤਬਦੀਲੀ ਹੈ। ਹੁਣ ਭਾਰਤ ਪਹਿਲਾਂ ਕੈਨੇਡਾ ਦੇ ਮਾਮਲੇ 'ਚ ਤਾਂ ਇਹੀ ਨਹੀਂ, ਡਿਨਾਇਲ ਮੋਡ 'ਚ ਹੋਇਆ, ਉਹਨਾਂ ਨੇ ਜਿਵੇਂ ਰਿਐਕਟ ਕੀਤਾ, ਉਹਨਾਂ ਦੇ 39 ਡਿਪਲੋਮੈਟ ਕੱਢੇ। ਦੂਸਰਾ ਅਮਰੀਕਾ ਨੇ ਜਦੋਂ ਕੀਤਾ ਫਿਰ ਝਵੇਂ ਕਮੇਟੀ ਇਹ ਉਹ। ਹੁਣ ਅਸੀਂ ਦੇਖਦੇ ਹਾਂ ਕਿ ਬੜੇ ਮੀਕ ਕੱਲਾ ਇਹ ਨਹੀਂ ਹੈ ਕਿ ਵੀ ਇਸ ਕੰਟੈਕਸਟ ਦੇ ਵਿੱਚ ਇਹਨਾਂ ਦਾ ਐਕਸਪੋਜ਼ਰ ਹੋਇਆ, ਹੋਰ ਵੀ ਕਈ ਕੁਛ ਅੰਦਰ ਚੱਲ ਰਿਹਾ ਜਿਹੜਾ ਇਹਨਾਂ ਨੂੰ ਬੇਨਕਾਬ ਕਰ ਰਿਹਾ। ਹੁਣ ਜਦੋਂ ਅਸੀਂ ਉਹਨਾਂ ਦੇ ਐਂਗਲ ਤੋਂ ਦੇਖਦੇ ਹਾਂ ਕਿ ਵੀ ਉਹ ਕੀ ਕਰਨਗੇ ਅੱਗੋਂ, ਬਿਲਕੁਲ ਪੰਜਾਬ ਦੇ ਹਵਾਲੇ ਨਾਲ ਕੀ ਕਰਨਗੇ, ਉਹ ਅਸੀਂ ਦੇਖ ਲਿਆ ਕਿ ਵੀ ਅਮਿਤ ਸ਼ਾਹ ਨੇ ਜਿਵੇਂ ਜ਼ਹਿਰੀਲੇ ਜ਼ਬਾਨ ਦੇ ਨਾਲ ਜਦੋਂ ਪਾਰਲੀਮੈਂਟ 'ਚ ਕਿਹਾ ਕਿ ਜੀ ਇਹਨਾਂ ਨੂੰ ਕਾਹਦੀ ਰਾਤ, ਇਹ ਤਾਂ ਕੋਈ ਇਹਨਾਂ ਨੂੰ ਪਛਤਾਵਾ ਹੀ ਨਹੀਂ ਹੈ ਆਪਣੇ ਕੀਤੇ ਤੇ। ਉਸ ਤੋਂ ਸਾਨੂੰ ਨਜ਼ਰ ਆ ਗਿਆ ਕਿ ਭਾਈ ਇਹ ਜਿਹੜਾ ਵੀ ਕੌਮੀ ਇਨਸਾਫ ਮੋਰਚਾ ਜਾਂ ਰਿਹਾਈ ਜਾਂ ਦੂਜੇ ਜਿਹਦੇ 'ਚ ਲੱਗਦਾ ਸੀ ਜੀ ਇਲੈਕਸ਼ਨਾਂ ਤੋਂ ਪਹਿਲਾਂ ਬੀਜੇਪੀ ਸ਼ਾਇਦ ਫੇਵਰ ਵਿਨ ਕਰੇ, ਉਹ ਕੰਮ ਖਤਮ ਹੋ ਗਿਆ। ਫਿਰ ਅਸੀਂ ਉਹਨਾਂ ਦਾ ਦੇਖਦੇ ਹਾਂ ਜੀ ਓਵਰਆਲ ਉਹਨਾਂ ਦਾ ਰਵੱਈਆ ਜਿਸ ਕਿਸਮ ਦਾ ਹੈ, ਉੱਥੇ ਜੋ ਚੱਲ ਰਿਹਾ ਉਹ ਦਮਨ ਦੀ ਲਾਈਨ ਬਰਾਬਰ ਜਾ ਰਹੀ ਹੈ। ਇੰਟਰਨੈਸ਼ਨਲੀ ਜਿਵੇਂ ਖਾਲਿਸਤਾਨ ਰੈਫਰੈਂਡਮ ਤੋਂ ਪਹਿਲਾਂ ਜਿਹੜੀਆਂ ਮੰਦਰਾਂ ਦੇ ਉੱਤੇ ਗ੍ਰੈਫਿਟੀ ਦੇ ਥੱਲੇ ਉਹ ਟੋਰਾਂਟੋ, ਬ੍ਰਿਸਬੇਨ, ਮੈਲਬਰਨ, ਸਰੀ ਔਰ ਈਵਨ ਕੈਲੀਫੋਰਨੀਆ ਦੇ ਹਵਾਲੇ ਨਾਲ ਵੀ ਨਿਊਯਾਰਕ, ਉਹ ਇਹਨਾਂ ਨੇ ਕਰਕੇ ਉਹਨੂੰ ਵੈਂਡਲਾਈਜੇਸ਼ਨ ਤੇ ਫਲਾਣਾ ਢਮਕਾ ਬਣਾਇਆ। ਹੁਣ ਕਿਉਂਕਿ ਕੁਛ ਨਾ ਕੁਛ ਇਹਨਾਂ ਨੇ ਕੈਨੇਡਾ 'ਚ ਆ ਗਿਆ ਜੀ ਕਿ ਵੀ ਗਲੋਬ ਐਂਡ ਮੇਲ ਨੇ ਸਟੋਰੀ ਬ੍ਰੇਕ ਕੀਤੀ ਕਿ RCMP ਬੜੀ ਕਲੋਜ਼ ਹੈ ਦੋਸ਼ੀਆਂ ਨੂੰ ਫੜਨ 'ਚ। ਔਰ ਅੱਜ ਜਦੋਂ ਮੈਂ ਇਹ ਖਬਰ ਦੇਖੀ ਕਿ ਸਰੀ RCMP ਇਨਵੈਸਟੀਗੇਟਸ ਸ਼ਾਟਸ ਫਾਇਰਡ ਕਿ ਜੀ ਇਹ ਉੱਥੇ ਜਿਹੜਾ ਕੋਈ ਲక్ష్ਮੀ ਨਾਰਾਇਣ ਮੰਦਿਰ ਹੈ ਉਹਦੇ ਪ੍ਰਧਾਨ ਦਾ ਮੁੰਡਾ ਹੈ ਸੁਰੇਸ਼ ਕੁਮਾਰ ਕੇ ਕੀ ਉਹਦਾ ਨਾਂ ਹੈ, ਕਿ ਜੀ ਉਹਦੇ ਘਰ ਦੇ ਬਾਹਰ ਜਿਹੜਾ ਹੈ ਉਹ ਸਵੇਰ ਵੇਲੇ ਗੋਲੀਆਂ ਚਲੀਆਂ। No one was injured during the incident, but the residence involved sustained damage consistent with bullet holes। ਕਿ ਜੀ ਉਹ ਗੋਲੀਆਂ ਦੀਆਂ ਮੋਰੀਆਂ ਬਣੀਆਂ ਹੋਈਆਂ ਨੇ, ਹੋਰ ਬਣੇ ਹੋਏ ਨੇ ਔਰ CCTV ਫੁਟੇਜ ਔਰ ਉਹ ਸਾਰੇ ਨੂੰ ਖੰਗਾਲ ਰਹੇ ਨੇ RCMP ਵਾਲੇ। ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਯੂਨਿਟ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਉਹ ਵਰਕ ਕਰ ਰਹੇ ਨੇ ਕਿ ਇਹਦਾ ਮੋਟਿਵ ਕੀ ਹੋ ਸਕਦਾ ਹੈ। ਫਿਰ ਇਸ ਦੇ ਉੱਤੇ ਈਵਨ ਇੱਕਦਮ ਇੱਧਰ ਗੋਲੀ ਚੱਲਦੀ ਹੈ, ਕੋਈ ਨੁਕਸਾਨ ਨਹੀਂ, ਸਿਰਫ ਇਹ ਹੈ ਉਧਰ ਦਿੱਲੀ ਦੇ ਵਿੱਚ ਉਹਨਾਂ ਦਾ ਜਿਹੜੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ ਉਹ ਉੱਥੇ ਬਿਆਨ ਦੇ ਰਿਹਾ ਕਿ ਜੀ ਅਸੀਂ ਸਾਡੇ ਕੋਲ ਅਜੇ ਕੋਈ ਇਨਫੋਰਮੇਸ਼ਨ ਨਹੀਂ ਹੈ ਜੋ RCMP ਨੇ ਕਿਹਾ। 2 ਬੰਦੇ ਉਹਨਾਂ ਨੇ ਫੜਨੇ ਨੇ ਔਰ ਜਦੋਂ ਉਹਨਾਂ ਨੂੰ ਇਹ ਲక్ష్ਮੀ ਨਾਰਾਇਣ ਮੰਦਿਰ ਬਾਰੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ what I can tell you is that we have made our position very clear ਕਿ ਵੀ ਅਸੀਂ ਇਹ ਖਾਲਿਸਤਾਨ ਦੇ ਇਸ਼ੂ ਤੇ ਕਿੱਥੇ ਸਟੈਂਡ ਕਰਦੇ ਹਾਂ। ਬਟ ਬਾਗਚੀ declined to comment on the Swaminarayan Temple President Son's firing incident. Our understanding of that incident is British Columbia is
that it was at a private residence related to, of course, somebody who is a member of the temple managing committee, he said. ਹੁਣ ਇਹਨਾਂ ਨੂੰ ਹੋਰ ਕੋਈ ਖਬਰ ਕਿਤੇ ਨਜ਼ਰ ਨਹੀਂ ਆਉਂਦੀ। ਇੱਥੇ ਸਵੇਰੇ ਹੁੰਦਾ, ਦੁਪਹਿਰੇ ਉਹਨਾਂ ਨੂੰ ਪਤਾ ਹੈ ਜੀ ਕਿ ਉਹ ਪ੍ਰਧਾਨ ਦੇ ਮੁੰਡੇ ਦੇ ਘਰ ਦੇ ਬਾਹਰ ਜਿਹੜਾ ਉਹ ਹੋਲ ਹੋ ਗਿਆ, ਔਰ ਦੂਜਾ ਉੱਥੇ ਬਹਿ ਕੇ ਉਹ ਪ੍ਰੈਸ ਕਾਨਫਰੰਸ ਕਰ ਰਿਹਾ। ਉਹਨੇ ਕਿਹਾ ਜੀ ਅਸੀਂ ਹੋਪ ਕਰਦੇ ਹਾਂ ਵੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਇਸ ਦੇ ਨਤੀਜੇ ਨਿਕਲਣਗੇ। ਔਰ ਇਹ ਜਦੋਂ ਉਹਨੂੰ ਇਹ ਵੀ ਪੁੱਛਿਆ ਗਿਆ ਜੀ ਤੁਹਾਡੇ ਮੁਲਕਾਂ ਦੇ ਨੁਮਾਇੰਦੇ ਹੋਰ ਕਈ ਪਾਸਿਓਂ ਕੱਢੇ ਜਾ ਰਹੇ ਨੇ ਮੁਲਕਾਂ, ਉਹਨੇ ਕਿਹਾ ਜੀ ਨਹੀਂ ਇਹ ਕੌਨਫੀਡੈਂਸ਼ੀਅਲ ਮੈਟਰ ਹੈ, ਇਹਦੇ ਤੇ ਅਸੀਂ ਗੱਲ ਨਹੀਂ ਕਰਨੀ। ਪਰ ਇਹਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਇੰਡੀਅਨ ਮੀਡੀਆ ਰਾਹੀਂ ਜਾਂ ਜਿਹੜੇ ਬਾਹਰ ਵੀ ਉਹਨਾਂ ਦੇ ਥੋੜ੍ਹੇ ਬਹੁਤ ਆਊਟਲੈਟ ਨੇ ਉਹ ਜਿਹੜਾ ਕਿਤੇ ਨਾ ਕਿਤੇ ਸਿੱਖਾਂ ਦੇ ਖਿਲਾਫ, ਖਾਲਿਸਤਾਨ ਦੇ ਖਿਲਾਫ ਇੱਕ ਨੈਰੇਟਿਵ ਬਿਲਡ ਕਰ ਰਹੇ ਨੇ। ਹੁਣ ਈਵਨ ਆ ਜਿਹੜੀ ਲక్ష్ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਦੇ ਮੁੰਡੇ ਦੇ ਘਰ ਹੁੰਦੀ ਆ, ਉੱਥੇ ਇੱਕ ਜਿਹੜਾ ਉਹ ਬਾਬੂਸ਼ਾਹੀ ਦੇ ਥੱਲੇ ਬੈਠਾ ਹੋਇਆ ਇਹਨਾਂ ਦਾ ਹੀ ਜਮੂਰਾ ਹੈ। ਕੈਨੇਡਾ ਬ੍ਰੇਕਿੰਗ ਫਰਮ ਸਰੀ, ਬ੍ਰੇਕਿੰਗ ਹਾਊਸ ਆਫ ਟੈਂਪਲ ਪ੍ਰੈਜ਼ੀਡੈਂਟ ਸਨ ਅਟੈਕਡ more than 14 shots fired। ਹੁਣ ਸੁੱਤੇ ਪਏ ਜਾਂ ਕਿਸੇ ਦੇ ਘਰ ਦੇ ਤੁਰੇ ਜਾਂਦੇ ਕਿਸੇ ਨੇ ਗੋਲੀਆਂ, ਉਹ ਵੀ ਇਹਨਾਂ ਦੇ ਆਪਣੇ ਹੀ ਨਿਕਲਣਗੇ। ਪਰ ਤੁਸੀਂ ਜਦੋਂ ਖਬਰ ਦੇਖੋਗੇ ਕਿ ਜੀ ਉਹ ਤਾਂ ਲక్ష్ਮੀ ਨਾਰਾਇਣ ਮੰਦਿਰ, ਉਹਦੇ ਪ੍ਰਧਾਨ ਦਾ ਜਿਹੜਾ ਮੁੰਡਾ ਉਹਦੇ ਤੇ ਹਮਲਾ ਹੋ ਗਿਆ, 14 ਗੋਲੀਆਂ ਮਾਰੀਆਂ, 14 shots fired, ਔਰ ਇਹਨੂੰ ਬ੍ਰੇਕਿੰਗ ਨਿਊਜ਼ ਬਣਾ ਕੇ ਪੇਸ਼ ਕੀਤਾ ਗਿਆ। ਲੇਕਿਨ ਜਿਹੜੇ ਆਰਟੀਕਲਸ ਈਵਨ ਅਮਰੀਕਾ ਕੈਨੇਡਾ ਨੂੰ ਵੀ ਇੱਕ ਨੇ ਤਾਂ ਉੱਥੇ ਪੂਰਾ ਇਹਦੇ ਤੇ ਸ਼ੋਅ ਕੀਤਾ ਜੀ ਕਿ ਕਿਵੇਂ ਅਮਰੀਕਾ ਖਾਲਿਸਤਾਨ ਦੀ ਐਕਟੀਵਿਟੀ ਨੂੰ ਫਾਈਨੈਂਸ ਕਰ ਰਿਹਾ ਹੈ। ਅਸੀਂ ਤਾਂ ਵੈਸੇ ਸੋਚਦੇ ਹਾਂ ਜੇ ਅਮਰੀਕਾ ਵਾਲੇ ਕਰਨ, ਸਾਨੂੰ ਰੋਜ਼ ਥੋੜ੍ਹੀ ਕਹਿਣਾ ਪਏਗਾ ਜੀ ਕਰੋ, ਹਾਂ ਕਿ ਵੀ ਜੀ ਸਪਾਂਸਰ ਕਰੋ, ਫਿਰ ਤਾਂ ਅਸੀਂ ਜਿਹੜਾ ਇੱਥੇ ਬੜੇ ਬੜੇ ਕੈਮਰੇ 20-25 ਹੋਰ ਲਾ ਦਈਏ, ਸੜਕ ਤੱਕ ਵੀ ਉਹ ਜਿਹੜੇ ਵੱਡੀਆਂ ਲਾ ਦਈਏ। ਸੋ ਉਹਦੇ 'ਚ ਹੁਣ ਇੱਕ ਜਿਹੜਾ ਆਰਟੀਕਲ ਹੈ, ਵਾਈ ਵੈਸਟ ਪੈਰੋਕੀਅਲ ਸੇਜਸ ਕੈਨ ਨਾਟ ਕੰਟਰੋਲ ਸਿੱਖਸ। ਸੇਜ ਇਹ ਤਨਜ਼ ਕੀਤੀ ਕਿ ਸਾਧੂ ਫਕੀਰ ਸੰਤ ਇਹ ਜਿਹੜੇ ਪੱਛਮੀ ਮੁਲਕਾਂ ਦੇ ਜਿਹੜੇ ਨੇ ਸਾਨੂੰ ਕੈਨ ਨਾਟ, ਇਹ ਸਿੱਖਾਂ ਨੂੰ ਕਿਉਂ ਨਹੀਂ ਕੰਟਰੋਲ ਕਰ ਸਕਦੇ। while there may be some support for Khalistan in India's Punjab, almost all of the activities of the movement are restricted to 4 countries, Canada, US, UK, Australia। ਇਹ ਤਾਂ ਬਿਲਕੁਲ ਠੀਕ ਨਿਸ਼ਾਨਦੇਹੀ ਕੀਤੀ। ਉਹ ਕਹਿੰਦੇ ਜੀ ਇਹਨਾਂ ਖਾਲਿਸਤਾਨੀਆਂ ਨੂੰ ਇਹ ਕੰਟਰੋਲ ਕਿਉਂ ਨਹੀਂ ਕਰਦੇ, ਪਰ ਉਹ ਕਹਿੰਦੇ ਨੇ ਜੀ ਉਹੀ ਚਾਹੁੰਦੇ ਨੇ। ਔਰ ਇੱਕ ਹੋਰ ਆਰਟੀਕਲ ਇਸ ਕਿਸਮ ਦਾ ਪਲਾਂਟ ਹੈ, US and Canada safe havens for declared terror sympathizers, ਕਿ ਜਿਹੜੇ ਦਹਿਸ਼ਤਗਰਦੀ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਦੇ ਲਈ ਅਮਰੀਕਾ ਔਰ ਕੈਨੇਡਾ ਜਿਹੜੇ ਨੇ ਬੜੀਆਂ ਸੁਰੱਖਿਅਤ ਪਨਾਹਗਾਹਾਂ ਨੇ। ਟੌਪ 5 US and Canada safe havens for declared terror sympathizers। ਔਰ ਫਿਰ ਉਹਨਾਂ ਨੇ ਇਹ ਜਿਹੜਾ ਕਿ ਭਾਈ ਉਹਨਾਂ ਨੇ ਦਿੱਲੀ ਨੂੰ ਪਤਾ ਹੈ ਵੀ ਕੀ ਹੋ ਰਿਹਾ ਹੈ, ਔਰ ਸੰਡੇ ਗਾਰਡੀਅਨ ਨੇ ਕੀ ਲਿਖਿਆ ਤੇ ਫਲਾਣੇ ਨੇ ਕੀ ਲਿਖਿਆ, ਔਰ ਇਸ ਦੇ ਨਾਲ ਨਾਲ ਕੈਨੇਡਾ ਨੂੰ ਉਹ ਸਲਾਹ ਵੀ ਦੇ ਰਹੇ ਨੇ। ਇੱਕ ਆਰਟੀਕਲ ਇਸ ਕਿਸਮ ਦਾ ਹੈ, ਵਾਈ ਕੈਨੇਡਾ ਸ਼ੁੱਡ ਸ਼ੈਡ ਇਟਸ ਖਾਲਿਸਤਾਨ ਡੈਲੂਜਨ, ਕਿ ਵੀ ਇਹ ਕੈਨੇਡਾ ਸ਼ੁੱਡ easily have found out about the vacuity of Khalistan idea. Instead, it has allowed the canker to fester for 4 decades, risking its ties with the world's largest democracy and 5th largest economy. ਇਹ ਕੈਨੇਡਾ ਨੂੰ ਸਲਾਹ ਦਿੱਤੀ ਹੈ, why Canada should shed its Khalistan delusion, ਕਿ ਖਾਲਿਸਤਾਨ ਕੋਈ ਅਸਲੀਅਤ, ਇਹ ਡਿਲੂਜਨ ਹੈ। ਕੈਨੇਡਾ ਕਿਉਂ 40 ਸਾਲਾਂ ਤੋਂ ਖਾਲਿਸਤਾਨੀਆਂ ਦੇ ਚੁੰਗਲ 'ਚ ਫਸਿਆ ਹੈ, ਖਾਲਿਸਤਾਨ ਨੂੰ ਹਕੀਕਤ ਸਮਝਦਾ। ਦੇਖੋ ਇਸ ਪਾਸੇ ਇੰਡੀਆ ਹੈ, ਉਹ ਦੁਨੀਆ ਦੀ ਜਿਹੜੀ ਹੈ 5ਵੀਂ ਵੱਡੀ ਇਕੋਨਮੀ ਹੈ ਔਰ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਕਿ ਕੈਨੇਡਾ ਵਾਲੇ ਕਿਉਂ ਇਹਨਾਂ ਨੂੰ ਛੱਡ ਕੇ ਇਹ ਖਾਲਿਸਤਾਨ ਦੇ ਮਗਰ ਲੱਗੇ ਹੋਏ ਨੇ। ਔਰ ਉਹਦੇ 'ਚ ਉਹਨੇ ਫਿਰ ਪਿੱਛੋਂ ਤੋਂ ਜਿਹੜਾ ਉਹ ਹਰਕਿਸ਼ਨ ਸੁਰਜੀਤ ਤੇ ਇਹ ਉਹ ਉਹਨੂੰ ਕੋਟ ਕਰਕੇ ਪੁਰਾਣੇ ਜਿਹੜੇ ਦੱਬੇ ਮੁਰਦੇ ਨੇ ਉਹ ਖਾੜਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਜਿਹੜਾ ਲక్ష్ਮੀ ਨਾਰਾਇਣ ਮੰਦਿਰ ਦੀ ਗੱਲ ਹੋਏ, ਇਹਨਾਂ ਦੀਆਂ ਲਿਖਤਾਂ ਦਾ ਦਾਇਰਾਕਾਰ ਹੋਏ, ਮੰਦਿਰਾਂ ਦੇ ਬਾਹਰ ਗ੍ਰਿਫਤੀ ਹੋਏ, ਔਰ ਮੈਂ ਜਿਹੜਾ ਵਾਰਨਿੰਗ ਸ਼ਾਟ ਜ਼ਰੂਰ ਦੇਣਾ ਚਾਹੁੰਦਾ ਕਿ ਜਿਉਂ-ਜਿਉਂ ਇਹ ਖਾਲਿਸਤਾਨ ਰੈਫਰੈਂਡਮ 28 ਜਨਵਰੀ ਦਾ ਵੀ ਨੇੜੇ ਆ ਰਿਹਾ, ਤਿਉਂ-ਤਿਉਂ ਇਸ ਕਿਸਮ ਦਾ ਕੋਈ ਨਾ ਕੋਈ ਵਾਕਿਆ, ਔਰ ਅਸੀਂ ਰਿਪੀਟਡਲੀ ਹਰ ਪਲੇਟਫਾਰਮ ਤੇ ਕਹਿੰਦੇ ਹਾਂ ਕਿ ਭਾਈ ਇਹਨਾਂ ਦੇ ਏਜੰਟ ਪ੍ਰੋਵੋਕੇਟਿਓਰ, ਏਜੰਟ ਪ੍ਰੋਵੋਕੇਟਿਓਰ ਹੁੰਦੇ ਨੇ ਜਿਹੜੇ ਭੜਕਾਟ ਦਾ ਕੰਮ ਕਰਦੇ ਨੇ। ਔਰ ਅੱਜ ਹੀ ਇੱਕ ਮੈਂ ਦੇਖ ਰਿਹਾ ਸੀ
40 ਸੈਕਿੰਡ ਦੀ ਵੀਡੀਓ ਕਿਸ ਜਿਹੜੀ ਪੀੜੀ ਪੱਗ ਔਰ ਖੁੱਲਾ ਦਾੜਾ ਕਰਕੇ ਉਹ ਕਹਿੰਦਾ ਜਿਹੜਾ ਸਾਡੇ ਗੁਰੂਆਂ ਦੇ ਖਿਲਾਫ ਬੋਲੇਗਾ ਉਹਦੇ ਅਸੀਂ ਮੱਥੇ 'ਚ ਗੋਲੀ ਮਾਰਾਂਗੇ, ਸਭ ਸਮਝ ਲਓ, ਬਸ ਇੰਨਾ ਕਹਿ ਕੇ ਹੁਣ ਮਤਲਬ ਇਹ ਹੈ ਵੀ ਤੁਹਾਨੂੰ ਇਹ ਨੇ ਏਜੰਟ ਪ੍ਰੋਵੋਕੇਟਿਵ ਕਿ ਵੀ ਉਹਨਾਂ ਨੇ ਇਸ ਕਿਸਮ ਦਾ ਮਾਹੌਲ ਸਿਰਜਣਾ ਜਿਹਦੇ ਥੱਲੇ ਕੋਈ ਨਾ ਕੋਈ ਜਜ਼ਬਾਤੀ ਹੋ ਕੇ ਕੋਈ ਐਸਾ ਕਾਰਾ ਕਰੇ ਜਿਵੇਂ ਏਅਰ ਇੰਡੀਆ 'ਚ ਭਾਵੇਂ ਫਰੰਟ ਚਿਹਰੇ ਸਿੱਖਾਂ ਦੇ ਵਰਤੇ ਗਏ ਹੋਣ, ਲੇਕਿਨ ਇਨ ਦਾ ਐਂਡ ਜਿਹਨਾਂ ਏਜੰਸੀਆਂ ਨੇ ਉਹ ਕੀਤਾ ਕਰਾਇਆ ਹੁੰਦਾ, ਉਹਨਾਂ ਨੇ ਖਾਤੇ ਸਿੱਖਾਂ ਦੇ ਪਾਇਆ, 30 ਸਾਲ ਪੂਰਾ ਬਦਨਾਮ ਕੀਤਾ। ਫਿਰ ਰਿਪਦਮਨ ਸਿੰਘ ਮਲਕ ਜਿਹਨੂੰ ਸੌਫਟ ਟਾਰਗੇਟ ਨੇ ਮੇਨ ਉਹ ਸਾਰੇ ਦਾ ਦੱਸਿਆ ਸੀ, ਉਹਨੂੰ ਭਾਰਤ ਸੱਦ ਕੇ ਖਾਲਿਸਤਾਨ ਦੀ ਖਿਲਾਫਤ ਕਰਾਈ। ਅਜੀਤ ਡੋਵਲ ਨਾਲ ਮੁਲਾਕਾਤ ਵਾਪਸ ਆਉਂਦੇ ਆ ਜਿਹੜਾ ਉਹ ਪਿਛਲੇ ਵਰੇ ਦੇ ਵਿੱਚ ਉਸ ਦਾ ਮਰਡਰ ਕਰ ਦਿੱਤਾ ਗਿਆ। ਔਰ ਅਸੀਂ ਸਮਝਦੇ ਹਾਂ ਵੀ ਜੇ ਹੁਣ ਕੈਨੇਡਾ ਮੁਸਤੈਦੀ ਦੇ ਨਾਲ ਇਹ ਸਾਰੇ ਨੂੰ ਹਰਦੀਪ ਸਿੰਘ ਨਿੱਜਰ ਦੇ ਕੇਸ ਦੀ ਤਹਿ ਤੱਕ ਜਾਏਗਾ ਤਾਂ ਫਿਰ ਰਿਪਦਮਨ ਸਿੰਘ ਮਲਕ ਦੇ ਕਾਤਲਾਂ ਤੱਕ ਵੀ ਜਿਨ੍ਹਾਂ ਦੇ ਫੁੱਟਪ੍ਰਿੰਟਸ ਇੰਡੀਅਨ ਹਾਈ ਕਮਿਸ਼ਨ ਇੰਡੀਅਨ ਕੌਂਸੂਲੇਟਸ ਵੱਲ ਜਾਂਦੇ ਨੇ ਉਹ ਪਹੁੰਚਣਗੇ। ਫਿਰ ਜੇ ਏਅਰ ਇੰਡੀਆ ਦੀ ਉਹਨੂੰ ਕੇਸ ਨੂੰ ਰੀਓਪਨ ਕੀਤਾ ਜਾਏ ਔਰ ਉਸ ਸਾਰੇ ਨੂੰ ਦੇਖਿਆ ਜਾਏਗਾ ਤਾਂ ਫਿਰ ਵੀ ਇਹੀ ਜ਼ਿੰਮੇਵਾਰ ਹੋਣਗੇ। ਸੋ ਅਸੀਂ ਇੱਕ ਤਾਕੀਦ ਦੇ ਤੌਰ ਦੇ ਉੱਤੇ ਹੀ ਕਹਿਣਾ ਚਾਹੁੰਦੇ ਹਾਂ ਆਪਣੇ ਵੀਰਾਂ ਭੈਣਾਂ ਨੂੰ ਕਿ ਭਾਈ ਖਬਰਦਾਰ ਖਬਰਦਾਰ ਖਬਰਦਾਰ, ਇਹ ਮੁਲਕ ਇਸ ਵੇਲੇ ਆਪਣੇ ਤੌਰ ਦੇ ਉੱਤੇ ਜਿਹੜਾ ਸਾਡੇ ਕੌਜ਼ ਦੇ ਵੀ ਐਡਵੋਕੇਟ ਨੇ, ਇਨਸਾਫ ਵੀ ਜਿਹੜਾ ਉਸ ਦੇ ਲਈ ਖਲੋਤੇ ਨੇ ਔਰ ਇਹਨਾਂ ਮੁਲਕਾਂ 'ਚ ਰਹਿੰਦਿਆਂ ਇਹਨਾਂ ਦੇ ਕਾਨੂੰਨ ਦੀ ਪਾਲਣਾ ਕਰਦਿਆਂ ਆਪਣੀ ਗੱਲ ਨੂੰ ਪੀਸਫੁਲ ਅੰਦਾਜ਼ 'ਚ ਅੱਗੇ ਲਿਆਉਣਾ, ਝਗੜਿਆਂ ਤੋਂ ਬਚੀਏ, ਉਹ ਗੁਰਦੁਆਰਿਆਂ 'ਚ ਹੋਣ, ਗਲੀਆਂ 'ਚ ਹੋਣ, ਕੋਈ ਹੋਰ ਅੰਦਾਜ਼ 'ਚ ਹੋਏ। ਔਰ ਇਹ ਜਿਹੜੇ ਭਾਰਤ ਦੇ ਇਸ ਵੇਲੇ ਡੈਸਪਰੇਟ ਹੈ ਭਾਰਤ ਕਿ ਉਹ ਕੀ ਕਰੇ, ਉਹ ਕੁਛ ਨਾ ਕੁਛ ਇਸ ਕਿਸਮ ਦਾ ਉਹਨਾਂ ਨੂੰ ਇਹ ਲੱਗਦਾ ਵੀ ਸਾਡਾ ਤਾਂ 40 ਸਾਲਾਂ ਦਾ ਐਫਰਟ ਜਿਹੜਾ ਅਸੀਂ ਸਿੱਖਾਂ ਨੂੰ ਦਹਿਸ਼ਤਗਰਦ ਬਣਾਇਆ ਹੋਇਆ ਸੀ ਉਹ ਤਾਂ ਸਿੰਗਲ ਸਟ੍ਰੋਕ ਦੇ ਨਾਲ ਜਿਹੜਾ ਅੰਡੂ ਹੋ ਗਿਆ ਔਰ ਕੁਛ ਨਾ ਕੁਛ ਉਹ ਐਡੀਸ਼ਨਲ ਜ਼ਰੂਰ ਇਸ ਕਿਸਮ ਦੀ ਸ਼ਰਾਰਤ ਕਰ ਸਕਦੇ ਨੇ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਇਜ਼ਰਾਈਲ ਗਜ਼ਾ ਵਿੱਚ ਫਲਸਤੀਨੀਆਂ ਦੀ ਨਸਲਕੁਸ਼ੀ ਬਰਾਬਰ ਜਾਰੀ ਹੈ। ਇਸ ਸੰਬੰਧੀ ਸਾਊਥ ਅਫਰੀਕਾ ਦੀ ਸਰਕਾਰ ਨੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਪੈਟੀਸ਼ਨ ਦਾਇਰ ਕੀਤੀ ਹੈ ਔਰ ਪੈਟੀਸ਼ਨ ਵਿੱਚ ਇਜ਼ਰਾਈਲ ਨੂੰ ਫਲਸਤੀਨੀਆਂ ਦੀ ਨਸਲਕੁਸ਼ੀ ਲਈ UN ਚਾਰਟਰ ਅਨੁਸਾਰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਔਰ ਆਸ ਕਰਦੇ ਹਾਂ ਕਿ ਇਸ ਪੈਟਰਨ ਤੇ ਸਿੱਖ ਨਸਲਕੁਸ਼ੀ ਦੇ ਕੇਸ ਨੂੰ ਵੀ ਕੋਈ ਮੁਲਕ ਕਦੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵਿੱਚ ਲੈ ਕੇ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਝ ਗਜ਼ਾ ਦੇ ਵਿੱਚ ਪਿਛਲੇ ਆਲਮੋਸਟ 2.5 ਮਹੀਨੇ ਤੋਂ ਚੱਲ ਰਿਹਾ ਹੈ 7 ਅਕਤੂਬਰ ਤੋਂ ਬਾਅਦ, ਅੱਛਾ, ਉਸ ਨੇ ਦੁਨੀਆ ਦੇ ਵਿੱਚ ਜਿਹੜੇ 2-3 ਸਬਕ ਦਿੱਤੇ ਨੇ। ਇੱਕ ਤਾਂ ਇਹ ਕਿ ਯੂਨਾਈਟਿਡ ਨੇਸ਼ਨਸ ਇਹਦੇ ਬਾਵਜੂਦ 193 ਮੁਲਕਾਂ ਦੀ ਨੁਮਾਇੰਦਾ ਸੰਸਥਾ ਹੈ ਲੇਕਿਨ ਉਹ ਟੋਟਲੀ ਫੇਲ ਹੋਈ ਉੱਥੇ ਸੀਜ਼ਫਾਇਰ ਕਰਵਾਉਣ 'ਚ। ਅਮਰੀਕਾ ਦੇ ਹਵਾਲੇ ਨਾਲ ਅੱਜ ਜਿਹੜੀ ਰਿਜ਼ੈਂਟਮੈਂਟ ਅਮਰੀਕਾ ਦੇ ਖਾਸ ਤੌਰ ਤੇ ਨੌਜਵਾਨ ਵਰਗ ਦੇ ਵਿੱਚ ਆਪਣੀ ਹਕੂਮਤ ਦੇ ਖਿਲਾਫ ਹੈ ਕਿ ਬਿਲਕੁਲ ਜਨੀਵਾ ਕਨਵੈਨਸ਼ਨ, ਵਿਆਨਾ ਕਨਵੈਨਸ਼ਨ, UN ਚਾਰਟਰ, ਸਿਕਿਉਰਿਟੀ ਕੌਂਸਲ ਸਭ ਮਤਿਆਂ ਨੂੰ ਜਿਹੜਾ ਉਹ ਪਾੜ ਕੇ ਅੱਗ ਦੇ ਵਿੱਚ ਸੁੱਟ ਕੇ ਇਜ਼ਰਾਈਲ ਵੱਲੋਂ ਜੋ ਜ਼ੁਲਮ ਬੇਗੁਨਾਹ ਫਲਸਤੀਨੀ ਔਰਤਾਂ ਬੱਚਿਆਂ ਤੇ ਹੋ ਰਹੇ ਨੇ, 21-22 ਹਜ਼ਾਰ ਦੇ ਕਰੀਬ ਫਲਸਤੀਨੀ ਮਾਰੇ ਗਏ ਜਿਹਨਾਂ 'ਚ 2/3 ਔਰਤਾਂ ਔਰ ਬੱਚੇ ਨੇ ਔਰ 3 ਗੁਣਾ ਜ਼ਿਆਦਾ ਜ਼ਖਮੀ ਔਰ ਬਿਲਕੁਲ ਨੰਗੇ ਧੜ ਹੋ ਕੇ ਇਜ਼ਰਾਈਲ ਵਾਰ ਕ੍ਰਾਈਮ ਕਮਿਟ ਕਰ ਰਿਹਾ। ਔਰ ਇਸ ਸਾਰੇ ਦੇ ਚਲਦੇ ਆ ਅਸੀਂ ਜਿੱਥੇ, ਕਿਉਂਕਿ ਬਹੁਤ ਵਾਰ ਮੈਂ ਇਹ ਲਫ਼ਜ਼ ਜਦੋਂ ਇਸਤੇਮਾਲ ਕਰਦਾ ਵੀ ਇੱਕ
ਸਿੰਪਥੀ ਹੁੰਦਾ ਹੈ, ਇੱਕ ਐਮਪੈਥੀ ਹੁੰਦਾ ਹੈ। ਸਿੰਪਥੀ ਤੁਹਾਡੀ ਹਮਦਰਦੀ ਹੁੰਦੀ ਹੈ, ਐਮਪੈਥੀ ਹਮਦਰਦੀ ਨਾਲੋਂ ਵੀ ਜ਼ਿਆਦਾ ਪੁਖਤਾ ਹੁੰਦੀ ਹੈ। ਐਮਪੈਥੀ ਹੁੰਦੀ ਕਿਉਂਕਿ ਤੁਸੀਂ ਉਹਨੂੰ ਹੰਡਾਇਆ ਹੁੰਦਾ ਹੈ। ਬਿਲਕੁਲ। ਜੇ ਤੁਸੀਂ ਹੰਡਾ ਰਹੇ ਹੁੰਦੇ ਹੋ, ਇਸ ਲਈ ਉਸ ਸਪੀਡ ਨੂੰ ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹੋ। ਕਿਉਂਕਿ ਸਿੱਖ ਕੌਮ 7.5 ਦਹਾਕਿਆਂ ਤੋਂ ਇਨ ਜਨਰਲ 47 ਤੋਂ ਬਾਅਦ ਔਰ 4 ਦਹਾਈਆਂ ਤੋਂ ਇਨ ਪਾਰਟਿਕੂਲਰ ਜੂਨ 84 ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋਏ ਹਾਂ। ਅਸੀਂ ਜਦੋਂ ਇਹ ਪੁਕਾਰ ਜਾਂ ਆਵਾਜ਼ ਕਿਤੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਹਕੂਮਤ ਇੰਨੀ ਪਾਵਰਫੁਲ ਔਰ ਉਹਨਾਂ ਦੇ ਮੀਡੀਆ ਔਰ ਉਹਨਾਂ ਦਾ ਪ੍ਰਚਾਰ ਤੰਤਰ ਕਿ ਉਹ ਸਾਨੂੰ ਹੀ ਦਹਿਸ਼ਤਗਰਦ ਉਹਨਾਂ ਨੇ ਸਾਬਤ ਕੀਤਾ ਹੋਇਆ ਸੀ ਏਅਰ ਇੰਡੀਆ ਵਰਗਾ ਹਾਦਸਾ ਕਰਵਾ ਕੇ। ਤਾਂ ਸਾਨੂੰ ਕਦੇ ਹਮੇਸ਼ਾ ਹੀ ਇਹ ਲੱਗਦਾ ਸੀ ਕਿ ਵੀ ਦੁਨੀਆ 'ਚ ਕਿੱਥੇ ਸੱਚ ਦੀ ਗੱਲ ਹੋਏਗੀ ਜੇ ਅਸੀਂ ਜਿਹੜੇ ਵਿਕਟਮ ਹੈ ਸਾਨੂੰ ਹੀ ਜਿਹੜਾ ਉਹਨਾਂ ਨੇ ਜਿਹੜਾ ਉਹ ਕਲਪਰੇਟ ਜਾਂ ਦੋਸ਼ੀ ਬਣਾਇਆ ਹੋਇਆ। ਹੁਣ ਇਹੀ ਵਰਤਾਰਾ ਅੱਜ ਜਦੋਂ ਕਿ ਈਵਨ ਇਸਲਾਮਿਕ ਮੁਲਕ 57 ਦੇ ਕਰੀਬ ਨੇ, ਅਮਰੀਕਾ ਵਰਗੀ ਡੈਮੋਕ੍ਰੇਸੀ ਜਿਹੜੀ ਚੈਂਪੀਅਨ ਹਿਊਮਨ ਰਾਈਟਸ ਸਭ ਦੇ ਬਾਵਜੂਦ ਇਜ਼ਰਾਈਲ ਆਪਣੀ ਜਿਹੜਾ ਉਹ ਮਨਮਾਨੀ ਕਰ ਰਿਹਾ ਹੈ। ਕੌਣ ਕਿਹਦੇ ਕੀ ਇੰਟਰਸਟ ਨੇ ਬਿਸਾਈਡਸ ਦਾ ਪੁਆਇੰਟ ਹੈ। ਔਰ ਅਸੀਂ ਸਮਝਦੇ ਹਾਂ ਵੀ ਮੈਂ ਹਾਲਾਂਕਿ ਖਬਰ ਤਾਂ ਜਿਹੜੀ ਹੈ ਪਹਿਲਾਂ ਆ ਗਈ ਸੀ ਕਿ ਜੀ ਸਾਊਥ ਅਫਰੀਕਾ ਦੀ ਸਰਕਾਰ ਨੇ ਇਹ ਫੈਸਲਾ ਕੀਤਾ। ਉਹਨਾਂ ਨੇ ਸਾਊਥ ਅਫਰੀਕਾ ਨੇ ਪਹਿਲਾਂ ਤਾਂ ਇਜ਼ਰਾਈਲ ਦੇ ਐਂਬੈਸਡਰ ਨੂੰ ਉੱਥੋਂ ਕੱਢਿਆ, ਉਹਨੂੰ ਕਿਹਾ ਵੀ ਜਾ ਇੱਥੋਂ। ਇਹ ਇੱਕ ਬਹੁਤ ਵੱਡੀ ਡਿਪਲੋਮੈਟਿਕ ਸਨੱਬ ਹੁੰਦੀ ਹੈ। ਅੱਛਾ। ਔਰ ਫਿਰ ਔਰ ਸਾਊਥ ਅਫਰੀਕਾ ਉਹੀ ਮੁਲਕ ਹੈ ਜਿੱਥੇ ਨੈਲਸਨ ਮੰਡੇਲਾ ਵਰਗਾ ਬੰਦਾ ਜਿਹਨੇ 27 ਸਾਲ ਜੇਲ੍ਹ ਕੱਟੀ ਔਰ ਕਿਵੇਂ ਆਪਣੇ ਲੋਕਾਂ ਦੇ ਹੱਕਾਂ ਲਈ ਲੜਿਆ, ਅਪਾਰਥਾਈਡ ਐਂਡ ਕੀਤਾ, ਨਫ਼ਰਤ ਨੂੰ ਪਾਸੇ ਰੱਖ ਕੇ ਫਿਰ ਵਾਈਟ ਮਾਈਨੋਰਿਟੀ ਨੂੰ ਵੀ ਉਸੇ ਸਿਸਟਮ 'ਚ ਇਨਕੋਰਪੋਰੇਟ ਕੀਤਾ। ਔਰ ਸਾਊਥ ਅਫਰੀਕਾ ਨੇ ਸਭ ਤੋਂ ਵੋਕਲ ਹੁੰਦੇ ਆ ਔਰ ਮੈਂ ਸਮਝਦਾ ਵੀ ਜਿਹੜਾ ਨੈਕਸਟ ਪ੍ਰੈਕਟੀਕਲ ਸਵਾਲ ਚੁੱਕਿਆ ਕਿਉਂਕਿ UN ਜਨਰਲ ਅਸੈਂਬਲੀ ਜਾਂ ਦੂਸਰੇ 'ਚ ਤਾਂ ਬਾਕੀ ਮੁਲਕਾਂ ਨੇ ਵੀ ਸੀਜ਼ ਫਾਇਰ ਜਾਂ ਇਜ਼ਰਾਈਲ ਨੂੰ ਕੰਡੈਮ ਕੀਤਾ। ਲੇਕਿਨ ਇਸ ਕੇਸ 'ਚ ਮੇਰੀ ਵੀ ਇਹ ਦਿਲਚਸਪੀ ਸੀ ਜਦੋਂ ਸਾਊਥ ਅਫਰੀਕਾ ਵਾਲਿਆਂ ਨੇ ਕਿਹਾ ਸੀ ਕਿ ਜੀ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਇਹਨੂੰ ਲੈ ਕੇ ਜਾਵਾਂਗੇ, ICC 'ਚ। ਇੱਕ ICJ ਹੈ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਲੀਗਲ ਆਰਮ ਹੈ। ਔਰ ਇਹ ਜਿਹੜਾ ਇਹਨਾਂ ਨੇ ਸਾਊਥ ਅਫਰੀਕਾ ਨੇ ਇਸ ਨੂੰ ਕਿਉਂਕਿ ਉਹ ਮੈਂਬਰ ਹੈ, ਅਸੀਂ ਹਮੇਸ਼ਾ ਕਿਉਂਕਿ ਸਾਨੂੰ ਵੀ ਕਈ ਕਹਿਣਗੇ ਇੰਨਾ ਕੁਝ ਹੁੰਦਾ ਜੀ ਕਿਉਂ ਨਹੀਂ ਕੋਈ ਆਵਾਜ਼ ਚੁੱਕਦਾ, ਤੇ ਸਾਡਾ ਇਹ ਕਹਿਣਾ ਹੁੰਦਾ ਕਿ ਵੀ ਜਿਹੜੀ ICJ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਇਹ UN ਦੀ ਲੀਗਲ ਆਰਮ ਹੈ ਔਰ ਇਹਦੇ 'ਚ ਕੋਈ ਮੈਂਬਰ ਦੇਸ਼ ਹੀ ਜਿਹੜਾ UN ਦਾ ਮੈਂਬਰ ਦੇਸ਼ ਹੈ ਉਹ ICJ ਦੇ ਵਿੱਚ ਸਾਡੇ ਜਿਹੜਾ ਕੇਸ ਨੂੰ ਲਿਜਾ ਸਕਦਾ, ਜਿਹੜਾ ਅੱਜ ਤੱਕ ਕੋਈ ਲੈ ਕੇ ਨਹੀਂ ਗਿਆ ਕਿਉਂਕਿ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਹੈ। ਇਸੇ ਤਰ੍ਹਾਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਇੱਕ ਡਿਫਰੈਂਟ ਬਾਡੀ ਹੈ ਜਿਹਨੂੰ ਅਮਰੀਕਾ ਨੇ ਵੀ ਨਹੀਂ ਮਾਨਤਾ ਦਿੱਤੀ ਹੋਈ ਜਾਂ ਅਦਰਵਾਈਜ਼, ਪਰ ਇਹ ਜਿਹੜਾ ਸਾਊਥ ਅਫਰੀਕਾ ਇਸ ਕੇਸ ਨੂੰ ਲੈ ਕੇ ਗਿਆ ਫਲਸਤੀਨੀਆਂ ਦੇ ਉਹ ICJ 'ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਜਿਹਦਾ ਹੈੱਡਕੁਆਰਟਰ ਹੇਗ 'ਚ ਹੈ ਜਿਹੜੀ ਨੀਦਰਲੈਂਡ ਮੁਲਕ ਦੇ ਵਿੱਚ ਇਹ ਸ਼ਹਿਰ ਹੈ। ਔਰ ਇਹ 1 ਪੇਜ ਜਿਹੜੀ ਆ ਉਹਨਾਂ ਦੀ ਪੈਟੀਸ਼ਨ ਹੈ। ਹੁਣ ਇਹ ਕਿੰਨੀ ਸੁਣੀ ਜਾਏਗੀ ਉਸ 'ਚੋਂ ਕੀ ਨੇ, ਪਰ ਇਹ ਮੈਂ ਸਮਝਦਾ ਵੀ ਕਾਰਗਰ ਸਟੈਪ ਹੈ ਬਜਾਏ ਸਿਰਫ ਅਖਬਾਰਾਂ 'ਚ ਬਿਆਨ ਦੇਣ ਦੇ। ਔਰ ਉਹਦੇ ਤੋਂ ਅਸੀਂ ਵੀ ਮੈਂ ਤਾਂ ਇਹਦੇ ਦੇ ਜਿਹੜੇ ਕਲੌਜ਼ ਦੇਖ ਰਿਹਾ ਸੀ ਤੇ ਮੈਂ ਕਿਹਾ ਵੀ ਕੱਲ੍ਹ ਨੂੰ ਜੇ ਕਿਸੇ ਮੁਲਕ ਨੇ ਸਾਡੀ ਬਾਂਹ ਫੜੀ ਜੋ ਇੰਡੀਆ ਦਾ ਬੈਲੀਜਰੈਂਟ ਬਿਹੇਵੀਅਰ ਹੈ, ਕੱਲ੍ਹ ਨੂੰ ਅਮਰੀਕਾ ਜਾਂ ਕੈਨੇਡਾ ਜਾਂ ਕੋਈ ਹੋਰ ਮੁਲਕ ਉਹ ਕਹੇ ਜੀ ਠੀਕ ਹੈ ਉੱਥੇ ਵੀ ਤੁਸੀਂ ਮਾਰ ਰਹੇ ਹੋ ਇਹਨਾਂ ਨੂੰ, ਇੱਥੇ ਵੀ ਮਾਰ ਰਹੇ ਹੋ, ਇਹ ਇੰਡੀਆ ਜਿਹੜਾ ਹੈ ਇਸ ਨੂੰ ਅਕਾਊਂਟੇਬਲ ਬਣਾਇਆ ਜਾਏ ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਤੇ ਇਹ ਮੈਂ ਇਸ ਨੂੰ ਪੜ੍ਹ ਦੇਣਾ। The Republic of South Africa institutes proceeding against the state of Israel and requests the court to indicate provisional measures. कि long term तक की होएगा फैसला, पहला provisional measures in place किते जान। ये 29 दिसंबर ਨੂੰ ਅੱਜ ਹੀ ਇਹ ਫਾਈਲ ਹੋਇਆ। South Africa today filed an application instituting proceedings against Israel before International Court of Justice, the principal judicial organ of United Nations, concerning alleged violations by Israel of its obligations under the Convention on Prevention and Punishment of the Crime of Genocide, the Genocide Convention, in relation to Palestinians in the Gaza Strip. So ਉਹਨਾਂ ਨੇ UN ਕਨਵੈਨਸ਼ਨ ਦਾ ਹਵਾਲਾ ਦਿੱਤਾ ਹੈ ਕਿ ਇਜ਼ਰਾਈਲ ਉਹਨੂੰ ਫਲਾਊਟ ਕਰ ਰਿਹਾ। ਅੱਛਾ।
ਹੁਣ ਐਪਲੀਕੇਸ਼ਨ 'ਚ ਕੀ ਹੈ? ਅਕੋਰਡਿੰਗ ਟੂ ਐਪਲੀਕੇਸ਼ਨ, acts and omissions by Israel are genocidal in character as they are committed with the requisite specific intent to destroy Palestinians in Gaza as part of broader Palestinian national, racial and ethnical group, and that the conduct of Israel, though it's through its state organs, state agents, and other persons and entities acting on its instructions or under its direction, control or influence in relations to Palestinian Gaza is in violation of its obligations under the Genocide Convention. ਇਹ ਹੁਣ ਪੂਰੀ ਟੈਕਨੀਕਲ ਲੈਂਗੁਏਜ ਹੈ ਕਿ ਵੀ ਜੋ ਇਜ਼ਰਾਈਲ ਉੱਥੇ ਕਰ ਰਿਹਾ ਆਪਣੇ ਏਜੰਟਾਂ ਰਾਹੀਂ, ਸਟੇਟ ਆਰਗਨਸ ਰਾਹੀਂ, ਸਟੇਟ ਏਜੰਟਸ ਰਾਹੀਂ, ਦੂਸਰਿਆਂ ਰਾਹੀਂ, ਆਪਣੀ ਫੌਜ ਰਾਹੀਂ, ਇਹ ਜੈਨੋਸਾਈਡ ਕਨਵੈਨਸ਼ਨ ਦੀ ਜਿਹੜੀ ਹੈ ਵਾਇਓਲੇਸ਼ਨ ਹੈ। ਫਿਰ ਇਸ ਇਹਦੇ 'ਚ ਅੱਗੋਂ ਕਿਹਾ ਗਿਆ, Israel since 7th October 2023 in particular has failed to prevent genocide and has failed to prosecute the direct and public incitement to genocide, and that Israel has engaged in, is engaging in, and risks further engaging in genocidal acts against the Palestinian people in Gaza। ਕਿ 7 ਅਕਤੂਬਰ ਤੋਂ ਹੀ ਇਜ਼ਰਾਈਲ ਵਾਇਓਲੇਟ ਕਰ ਰਿਹਾ ਲਗਾਤਾਰਤਾ ਨਾਲ, ਔਰ ਅੱਗੋਂ ਵੀ ਉਸ ਪਾਸੇ ਹੀ ਤੁਰਿਆ ਹੋਇਆ। South Africa seeks to found the court's jurisdiction on Article 36, paragraph 1 of Statute of the Court and on Article 9 of Genocide Convention, to which both South Africa and Israel are parties। ਉਹਨਾਂ ਨੇ ਉਹਦੇ ਸਟੈਚੂਟ ਕੋਟ ਕੀਤਾ ਕਿ ਇਜ਼ਰਾਈਲ ਵੀ ਸਿਗਨੇਟਰੀ ਆ ਉਹਦਾ, ਅਸੀਂ ਵੀ ਹਾਂ। ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਰਿਕੁਐਸਟ ਕਰਦੇ ਹਾਂ, the applicant requests the court to indicate provisional measures in order to protect against further severe and irreparable harm to the rights of the Palestinian people under the Genocide Convention। ਕਿ ਰਾਹ ਦਸਾਓ, ਰਾਹ ਸੁਝਾਓ ਕਿ ਵੀ ਇਸ ਕਨਵੈਨਸ਼ਨ ਦੇ ਥੱਲੇ ਜੈਨੋਸਾਈਡ ਦੇ ਜੋ ਉਹਨਾਂ ਦੇ ਰਾਈਟ ਵਾਇਓਲੇਟ ਹੋ ਰਹੇ ਨੇ, ਔਰ ਇਹਨੂੰ ਇਨਸ਼ੋਰ ਕਰੋ, ਟੂ ਇਨਸ਼ੋਰ Israel's compliance with its obligations under the Genocide Convention, not to engage in genocide and to prevent and to punish genocide। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਦਿਲਚਸਪ ਪਾਰਟ ਹੈ, ਇਸ ਤੇ ਕੀ ਐਕਟੀਵਿਟੀ, ਕੀ ਕਾਰਵਾਈ ਹੋਏਗੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇਸ 'ਚੋਂ ਸਾਨੂੰ ਵੀ ਇਹ ਰਾਹ ਨਜ਼ਰ ਆਇਆ ਹੈ ਕਿ ਭਾਈ ਇਹ ਵੀ ਇੱਕ, ਕਿਉਂਕਿ ਮੁਲਕ ਤਾਂ 193 ਨੇ, ਮੁਸਲਮਾਨਾਂ ਦੇ ਜਿਹੜੇ 57 ਮੁਲਕ ਨੇ ਉਹਨਾਂ 'ਚੋਂ ਕੋਈ ਨਹੀਂ ਗਿਆ ICJ ਕੋਲ। ਸਾਊਥ ਅਫਰੀਕਾ ਨੇ, ਇਹ ਕਈ ਵਾਰੀ ਪ੍ਰੈਸੀਡੈਂਟ ਹੁੰਦੇ ਨੇ। ਹੁਣ ਅਸੀਂ ਦੇਖਦੇ ਕਿ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਸ ਦੇ ਉੱਤੇ ਕੀ ਜਿਹੜਾ ਹੈ ਉਹ ਐਕਟੀਵਿਟੀ ਕਰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬ ਟੇਲ ਨੂੰ ਕਾਲ ਕਰੋ। ਬਾਬ ਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬ ਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਵੇਂ ਬੜਾ 2023 ਦਾ ਸੂਰਜ ਡੁੱਬ ਰਿਹਾ ਹੈ ਤੇ 2024 ਦੀ ਨਵੀਂ ਸਵੇਰ ਦੀ ਸਭ ਨੂੰ ਇੰਤਜ਼ਾਰ ਹੈ। ਸੋ ਇਸੇ ਤਰ੍ਹਾਂ ਸਿੱਖ ਰਾਜ ਦਾ ਸੂਰਜ 1840 ਵਿੱਚ ਡੁੱਬਿਆ ਸੀ, ਔਰ ਫਿਰੰਗੀ ਦੀ ਗੁਲਾਮੀ ਤੋਂ ਬਾਅਦ ਪਿਛਲੇ 75 ਸਾਲਾਂ ਤੋਂ ਬ੍ਰਾਹਮਣਵਾਦੀਆਂ ਦੀ ਗੁਲਾਮੀ ਨੂੰ ਸਿੱਖ ਕੌਮ ਨੇ ਪੂਰੀ ਤਾਨ ਨਾਲ ਜੜਿਆ ਉਹ ਚੈਲੰਜ ਕੀਤਾ ਹੋਇਆ। ਸੋ ਸਾਡੇ ਗੁਮਨਾਮ ਸ਼ਾਇਰ ਦੀ ਅੰਗਰੇਜ਼ੀ ਨਜ਼ਮ ਸਾਂਝੀ ਕਰ ਰਹੇ ਹਾਂ, ਔਰ ਜਿਸ ਵਿੱਚ ਉਹਨਾਂ ਨੇ ਅਕਾਲ ਪੁਰਖ ਤੋਂ ਖਾਲਸਾ ਰਾਜ ਦੀ ਸੱਜਰੀ ਸਵੇਰ ਦੀ ਅਰਦਾਸ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡੇ ਕੋਲ ਅਕਸਰ ਬਹੁਤ ਸਾਰੇ ਸਾਡੇ ਵੀਰ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ। ਜ਼ਾਹਰ ਹੈ ਜਿਹੜੇ ਅਪਲੋਡਡ ਵੀਡੀਓਜ਼ ਹੁੰਦੀਆਂ ਨੇ ਉਹਨਾਂ ਦੇ ਥੱਲੇ ਵੀ ਹੁੰਦੇ ਨੇ ਕੁਐਸਚਨ
ਪਰਸਨ sos@tv84.tv ਤੇ ਕੁਛ ਅਸੀਂ ਪਿਕ ਕਰ ਪਾਉਂਦੇ ਹਾਂ। ਔਰ ਇੱਕ ਚੰਗੀ ਗੱਲ ਹੈ ਕਿ ਸਾਡੇ ਜਿਹੜੇ ਕ੍ਰੀਏਟਿਵ ਵਿਊਅਰਸ ਨੇ, ਖਾਸ ਤੌਰ ਤੇ ਸ਼ਾਇਰੀ ਦੇ ਪਿੜ 'ਚ, ਉਹ ਪੰਜਾਬੀ, ਅੰਗਰੇਜ਼ੀ, ਉਹ ਵੀ ਸਾਡਾ ਇਸ ਵਰ੍ਹੇ ਦਾ ਪ੍ਰੋਗਰਾਮਾਂ ਦਾ ਹਿੱਸਾ ਰਿਹਾ। ਇੱਕ ਜ਼ਰੂਰ ਘਾਟ ਅਸੀਂ ਖੁਦ ਹੀ ਵਿੱਚ ਲਿਆਂਦੀ ਕਿ ਜਿਹੜੀ ਗੁਰਬਾਣੀ ਵਿਚਾਰ ਰੋਜ਼ਾਨਾ ਹੁੰਦਾ ਸੀ, ਪਿਛਲੇ ਕੁਛ ਮਹੀਨਿਆਂ ਤੋਂ ਇੰਨੀ ਕੰਪੈਲਿੰਗ ਖਬਰਾਂ ਪੋਲੀਟੀਕਲ ਰਹੀਆਂ ਕਿ ਅਸੀਂ ਉਸ ਨੂੰ ਮਾਈਨਸ ਕੀਤਾ ਹੈ, ਜਿਹਨੂੰ ਸਾਡੇ ਦਰਸ਼ਕਾਂ ਦੇ ਇੱਕ ਵਰਗ ਨੇ ਪਸੰਦ ਨਹੀਂ ਕੀਤਾ। ਮੈਨੂੰ ਵੀ ਆਪਣੇ ਆਪ 'ਚ ਖਲਾ ਲੱਗਦਾ। ਉਹ ਅਸੀਂ ਜਨਵਰੀ 1 ਦੇ ਪ੍ਰੋਗਰਾਮ ਤੋਂ ਉਸ ਨੂੰ ਵਿਚਾਰਾਂਗੇ ਜੀ। ਔਰ ਇਸ ਪੀਰੀਅਡ ਸਾਨੂੰ ਬਹੁਤ ਸਾਰਿਆਂ ਦਾ ਪਿਆਰ ਮਿਲਿਆ ਔਰ ਜਿਨ੍ਹਾਂ ਨੇ ਵੀ ਇਸ ਦੀ ਸਰਾਹਨਾ ਕੀਤੀ, ਸਾਨੂੰ ਹੌਸਲਾ ਦਿੱਤਾ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇੱਕ ਸਾਡੇ ਵੀਰ ਸਰਦਾਰ ਇਕਬਾਲ ਸਿੰਘ ਸੰਘੇੜਾ, ਜਿਹੜੇ ਇਕਬਾਲ ਸਿੰਘ ਨਕੋਦਰ ਵੀ ਆਪਣੇ ਨਾਂ ਨਾਲ ਲਿਖਦੇ ਨੇ ਤੇ ਨਾਲ ਉਹ ਮਜ਼ਾਹੀ ਅੰਦਾਜ਼ ਕਹਿੰਦੇ ਨੇ ਕਿ ਮੈਂ ਨਕੋਦਰ ਵਾਲਾ ਬਾਬਾ ਨਹੀਂ, ਉਹ ਆਸ਼ੂਤੋਸ਼ੀਆ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਬਹੁਤ ਕਮੈਂਟ ਕੀਤਾ ਹਮੇਸ਼ਾ ਹੀ ਹਰ ਪ੍ਰੋਗਰਾਮ ਨੂੰ, ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ। ਔਰ ਜਦੋਂ ਉਹਨਾਂ ਨੇ ਪਿਛਲੇ ਦਿਨਾਂ 'ਚ ਲਿਖਿਆ ਸਾਨੂੰ ਕਿ ਲਾਸਟ ਨਾਈਟ ਵੈਨ ਯੂ ਮੈਂਸ਼ਨਡ ਭਾਈ ਸਾਹਿਬ ਭਾਈ ਵੀਰ ਸਿੰਘ and Professor Puran Singh names, I decided to send you Pai Sahib's poem Ramaz, Pai Veer Singh Orandi. Please share it with our blessed writers in appreciation of their contributions, only if you deem it appropriate. Further, ਉਹਨਾਂ ਨੇ ਇਸ ਦੇ ਉੱਤੇ ਫਿਰ ਉਹਨਾਂ ਨੇ special thanks to TV84 team, ਅਮਰਵੀਰ ਸਿੰਘ, ਬੀਬਾ ਨੀਲਮ ਕੌਰ, ਸੁਖਵਿੰਦਰ ਸਿੰਘ, ਔਰ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਜਿਹੜਾ ਤੁਹਾਡੀ ਸਭ ਦੀ ਸਰਾਹਨਾ ਕੀਤੀ ਹੈ। ਔਰ ਮੈਂ ਜਿਹੜਾ ਉਹਨਾਂ ਦੀ ਭਾਈ ਵੀਰ ਸਿੰਘ ਹੋਰਾਂ ਦੀ ਜਿਹੜੀ ਨਜ਼ਮ ਉਹਨਾਂ ਨੇ ਭੇਜੀ ਕੰਬਦੀ ਕਲਾਈ ਚੋਂ ਹੈ, ਇਹ ਬੜਾ ਖੂਬਸੂਰਤ ਮੈਸੇਜ ਹੈ, ਕਿਉਂਕਿ ਉਹਦੇ 'ਚ ਵੀ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਅੱਜ ਇੱਕ ਤਬਕਾ, ਤੁਹਾਨੂੰ ਬਹੁਤ ਸਾਰੀਆਂ ਜਿਹੜੇ ਨੇ ਇਸ ਕਿਸਮ ਦੇ ਆਚਾਰੀਆ ਤੇ ਗੁਰੂ ਬਣੇ ਵੀ ਬੈਠੇ ਮਿਲ ਜਾਣਗੇ ਜਿਹੜੇ ਤਰਕ ਦੇ ਨਾਲ ਗੱਲ ਕਰਦੇ ਨੇ। ਔਰ ਅਸੀਂ ਜਦੋਂ ਜ਼ਿਕਰ ਕੀਤਾ ਸੀ ਕਿ ਵੀ ਭਾਈ ਵੀਰ ਸਿੰਘ ਜਾਂ ਪ੍ਰੋਫੈਸਰ ਪੂਰਨ ਸਿੰਘ ਜਾਂ ਅੱਜ ਦੇ ਕੰਟੈਕਸਟ 'ਚ ਸਾਡੇ ਤਾਜ਼ਾ ਅੱਖਾਂ ਦੇ ਸਾਹਮਣੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ, ਇਹ ਉਹ ਸ਼ਖਸੀਅਤਾਂ ਨੇ ਜਿਹੜੀਆਂ ਸੁਰਤ ਦੇ ਖੰਭਾਂ ਦੇ ਉੱਤੇ ਉਹਨਾਂ ਵਕਤਾਂ ਦੇ ਵਿੱਚ ਪਹੁੰਚ ਜਾਂਦੀਆਂ ਨੇ। ਉਹ ਗੁਰੂ ਕਾਲ ਹੈ, ਅਨੰਦਪੁਰ ਸਾਹਿਬ ਦੀ ਧਰਤੀ ਹੈ, ਜਾਂ ਗੁਰੂ ਨਾਨਕ ਸਾਹਿਬ ਦਾ ਦਰਬਾਰ ਹੈ, ਕਰਤਾਰਪੁਰ ਹੈ। ਜਦੋਂ ਈਵਨ ਪ੍ਰੋਫੈਸਰ ਮਹਿਬੂਬ ਬਾਰੇ ਸੀ ਕਿ ਵੀ ਉਹ ਜਦੋਂ ਜਾਂਦੇ ਨੇ ਪਾਕਿਸਤਾਨ ਗਏ, ਹੁਣ ਤਾਂ ਚੜ੍ਹਾਈ ਕਰ ਗਏ ਨੇ, ਜ਼ਮੀਨ 'ਚ ਲਿਟਦੇ ਸੀ। ਇਵੇਂ ਹੀ ਪ੍ਰੋਫੈਸਰ ਪੂਰਨ ਸਿੰਘ, ਉਹ ਕਦੇ ਦਰਖਤਾਂ ਨੂੰ ਜੱਫੀਆਂ ਪਾ ਰਹੇ ਨੇ, ਕਿਉਂਕਿ ਉਹ ਸਾਰਾ ਤੁਸੀਂ ਉਹਦੇ 'ਚ ਮਹਿਸੂਸ ਕਰਦੇ ਹੋ। ਔਰ ਇਹ ਲੌਜਿਕ ਜਾਂ ਬੌਧਿਕਤਾ ਜਾਂ ਤਰਕ ਦੇ ਦਾਇਰੇ 'ਚ ਨਹੀਂ ਆਉਂਦਾ। ਇਹ ਜਿੱਥੇ ਤਰਕ, ਬੌਧਿਕਤਾ, ਸੋ ਕਾਲਡ ਇੰਟੈਲੈਕਟ ਉਹ ਰੁਕਦਾ ਹੈ, ਉੱਥੋਂ ਇਹ ਉਡਾਰੀ ਸ਼ੁਰੂ ਹੁੰਦੀ ਹੈ। ਇਹਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ। ਕਹਿ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਇਹ ਦੱਸਿਆ ਨਹੀਂ ਜਾ ਸਕਦਾ, ਸਮਝਾਇਆ ਨਹੀਂ ਜਾ ਸਕਦਾ, ਮਹਿਸੂਸਿਆ ਜਾ ਸਕਦਾ। ਉਹਨੂੰ ਤੁਸੀਂ ਉਹਨਾਂ ਦੀਆਂ ਸ਼ਖਸੀਅਤਾਂ 'ਚੋਂ ਰਿਫਲੈਕਟ ਹੁੰਦਾ ਦੇਖਦੇ ਹੋ। ਜਦੋਂ ਪ੍ਰੋਫੈਸਰ ਪੂਰਨ ਸਿੰਘ, ਜਿਨ੍ਹਾਂ ਨੇ ਭਾਈ ਵੀਰ ਸਿੰਘ ਹੋਰਾਂ ਦੀ ਸਪੈਲ ਥੱਲੇ ਆਪਣਾ ਉਹ ਮਾਈ ਫਰੈਂਡ ਸਵਾਮੀ ਰਾਮ ਤੀਰਥ, ਉਹਦਾ ਚੇਲੇ ਬਣਿਆ ਸੀ, ਉਹ ਛੱਡਿਆ, ਸਿੱਖੀ ਮੰਡਲ 'ਚ ਆਏ ਤਾਂ ਉਹਨਾਂ ਨੂੰ ਪੁੱਛਿਆ ਸੀ ਕਿ ਦੱਸੋ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਵਧੀਆ ਸਪੀਕਰ ਪੈਦਾ ਕੀਤੇ ਜਾਣ, ਵਧੀਆ ਲਿਖਾਰੀ ਹੋਣ। ਉਹਨਾਂ ਕਿਹਾ ਚੰਦ ਭਾਈ ਵੀਰ ਸਿੰਘ ਪੈਦਾ ਕਰੋ, ਕਿ ਉਹਨਾਂ ਦੀ ਛੋਹ ਜਿਹੜੀ ਹੈ, ਉਹਨਾਂ ਦਾ ਦੀਦਾਰ, ਉਹਨਾਂ ਦੀ ਗੁਫ਼ਤਗੂ, ਉਹਨਾਂ ਦਾ ਜੀਵਨ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਜੀਵਨ ਦੇ ਅੰਦਰ ਉਹ ਆਨੰਦ ਹੁੰਦਾ ਹੈ ਤੇ ਫਿਰ ਲਫ਼ਜ਼ ਵੀ ਬੇਮਾਨੇ ਹੋ ਜਾਂਦੇ ਨੇ। ਔਰ ਭਾਈ ਵੀਰ ਸਿੰਘ ਹੋਰਾਂ ਦੀ ਕੰਬਦੀ ਕਲਾਈ ਪੁਸਤਕ 'ਚੋਂ ਇਹ ਰਮਜ਼ ਜਿਹੜੀ ਹੈ ਸਾਨੂੰ ਸਰ ਸਾਹਿਬ ਨੇ ਭੇਜੀ ਹੈ, ਇਕਬਾਲ ਸਿੰਘ ਜੀ ਨੇ, ਅਸੀਂ ਸ਼ੇਅਰ ਕਰ ਰਹੇ ਹੈ। ਹਿਸਾਬੀ ਆਖਦਾ ਮੈਂ ਕਰ ਹਿਸਾਬਾਂ ਸਾਰੀਆਂ, ਕਿਧਰੇ ਤੇਰੇ ਮਹਿਬੂਬ ਦੇ ਡਿੱਠੇ ਨਕਸ਼ ਨਾ ਧਾਰੀਆਂ, ਲੈ ਕੇ ਫੀਤੇ ਅਕਲ ਦੇ ਕਰਦਾ ਫਿਰੇ ਹੈ ਮਿਣਤੀਆਂ, ਖੋਜਦਾ ਤੇ ਭਾਲਦਾ ਦਿਲ ਲਾ ਕੇ ਟੁੱਬੀ ਤਾਰੀਆਂ। ਇਹ ਜਿਹੜੇ ਤਰਕਵਾਦੀ, ਉਹ ਕਹਿੰਦੇ ਜੀ ਮੈਂ ਸਾਰੇ ਹਿਸਾਬ ਲਾਏ, ਮੈਨੂੰ ਕਿਤੇ ਤੇਰੇ ਮਹਿਬੂਬ ਦੇ ਕਿਤੇ ਨਹੀਂ ਨਜ਼ਰ ਆਏ,
ਉਹਨਾਂ ਦੇ ਲੈ ਕੇ ਫੀਤੇ ਅਕਲ ਦੇ ਕਰਦਾ ਫਿਰੇ ਹੈ ਮਿਣਤੀਆਂ। ਤੁਸੀਂ ਇਹ ਗਿਣਤੀਆਂ ਮਿਣਤੀਆਂ 'ਚ ਆਉਣ ਵਾਲੀ ਪਿਆਰ ਦੀ ਖੇਡ ਨਹੀਂ ਹੈ। ਸੌ ਰਹੇ ਗਾਫਲ ਕਈ ਸਿਰਦਰਦੀਆਂ ਸਭ ਛੱਡ ਕੇ, ਮਾਣ ਮੌਜਾਂ ਕੁਛ ਰਹੇ ਦੁਨੀਆ ਨੇ ਹਨ ਜੋ ਖਿਲਾਰੀਆਂ। ਉਹਨਾਂ 'ਚ ਹਾਏ ਸਾਨੂੰ ਰਮਜ਼ ਕਹੀ, ਗੈਬ ਤੋਂ ਹੈ ਪੈ ਗਈ, ਖੁੱਲ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਿਆਰੀਆਂ। ਹੁਣ ਇਹ ਕੰਬ ਦੀ ਕਲਾਈ ਉਹਨਾਂ ਦੀ ਬੜੀ ਖੂਬਸੂਰਤ ਨਜ਼ਮਾਂ ਦੀ ਕਿਤਾਬ ਹੈ। ਉਹਦੇ 'ਚ ਇੱਕ ਉਸ ਦੀ ਇਹ ਨਜ਼ਮ ਹੈ ਕਿ ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ, ਅਸਾਂ ਧਾ ਗਲ ਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਹੁਣ ਉਹਦਾ ਕਿਤਾਬ ਦਾ ਨਾਮ ਵੀ ਕੰਬਦੀ ਕਲਾਈ। ਉਹਨਾਂ ਨੇ ਕਿਹਾ ਵੀ ਇਹੀ ਹਾਏ ਸਾਨੂੰ ਰਮਜ਼ ਕਹੀ, ਗੈਬ ਤੋਂ ਹੈ ਪੈ ਗਈ, ਖੁੱਲ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਿਆਰੀਆਂ। ਸੋਹਲ ਵਰਕਿਆਂ ਵਾਲੜਾ ਦਫ਼ਤਰ ਗੁਲਾਬਾਂ ਖੋਲਿਆ, ਨਕਸ਼ ਹਰ ਵਰਕੇ ਪਏ ਤੇ ਖੱਤ ਤੇ ਪਈਆਂ ਧਾਰੀਆਂ। ਜਿਉਂਦਾ ਵਰਕਾ ਹੈ ਲਿਖਿਆ ਹੈ ਜੋ ਸੋਸਨ ਪੰਖੜੀ, ਲਿਖੀ ਇਸ ਤੇ ਲਿਖਤ ਜਿਉਂਦੀ, ਲਿਖੀ ਜੋ ਗੈਬ ਲਿਖਾਰੀਆਂ। ਉਹਨੇ ਜਿਹੜੀ ਗੈਬ ਦੀ ਲਿਖਤ ਹੈ, ਜਦੋਂ ਗੁਰੂ ਸਾਹਿਬ ਬਾਣੀ ਉਚਾਰਦੇ ਨੇ ਤੇ ਇਹੀ ਫਰਮਾਉਂਦੇ ਨੇ ਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜਿਓ। ਧੁਰ ਕੀ ਬਾਣੀ ਆਈ, ਇਹ ਲਿਖੀ ਨਹੀਂ ਹੈ, ਇਹ ਬਾਣੀ ਉਤਰੀ ਹੈ। ਇਹ ਬੋਲ ਮੇਰੇ ਨੇ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜਿਓ। ਇਹੀ ਭਾਈ ਸਾਹਿਬ ਕਹਿੰਦੇ ਨੇ, ਲਿਖੀ ਇਸ ਤੇ ਲਿਖਤ ਜਿਉਂਦੀ, ਲਿਖੀ ਜੋ ਗੈਬ ਲਿਖਾਰੀਆਂ। ਨਕਸ਼ ਹੈ ਹਾਂ ਰੂਪ ਹੈ, ਹਾਂ ਜਿੰਦ ਹੈ, ਹਾਂ ਆਪ ਹੈ, ਲਪਟ ਹੈ ਤੇਰੀ ਪਿਆਰੇ, ਕਰ ਰਹੀ ਦਿਲਦਾਰੀਆਂ। ਦੇਖ ਕੇ ਇੱਕ ਵੇਰ ਤੈਨੂੰ ਫਸ ਗਏ ਇਸ ਘੇਰ ਵਿੱਚ, ਨੈਣ ਨਕਸ਼ਾਂ ਨੇ ਫੜੇ, ਸੈਨਤ ਨੇ ਹੋਸ਼ਾਂ ਮਾਰੀਆਂ। ਸੋ ਇਹ ਬੜੀ ਖੂਬਸੂਰਤ ਔਰ ਬਹੁਤ ਬਹੁਤ ਸ਼ੁਕਰੀਆ ਸਰ ਇਕਬਾਲ ਸਿੰਘ ਜੀ। ਔਰ ਹੁਣ ਜਿਹੜੀ ਸਾਡੀ ਥੀਮ ਪੋਮ ਹੈ, ਕਿਉਂਕਿ 2023 ਦਾ ਸੂਰਜ ਗਰੂਬ ਹੋ ਰਿਹਾ, ਜਿਹਨੂੰ ਅਸਤ ਹੋਣਾ ਕਹਿੰਦੇ ਨੇ, ਸੂਰਜ ਡੁੱਬਣਾ ਕਹਿੰਦੇ ਨੇ। ਡੁੱਬਣਾ ਤੇ ਉੱਗਣਾ, ਪੰਜਾਬੀ ਦਾ ਲਫ਼ਜ਼ ਹੁਣ ਉੱਗਣਾ ਅਸੀਂ ਗਾਇਬ ਕਰ ਦਿੱਤਾ, ਜਦੋਂ ਸੂਰਜ ਚੜ੍ਹਨਾ ਅਸੀਂ ਕਹਿਣ ਲੱਗ ਗਏ ਹੈ। ਜਿਹੜਾ ਪੁਰਾਤਨ ਪੰਜਾਬੀ ਹੈ ਉੱਗਣਾ, ਉੱਗ ਬਣਾ ਤੇ ਆਥ ਬਣਾ, ਇਹ ਵੀ ਲਫ਼ਜ਼ ਗੁਰਬਾਣੀ ਦੇ ਨੇ। ਔਰ ਸੂਰਜ ਉੱਗਣ ਦਾ ਵਕਤ ਇਵੇਂ ਹੀ ਹੁੰਦਾ ਜਿਵੇਂ ਉੱਗ ਪਿਆ, ਤੇ ਇਵੇਂ ਹੀ ਹੁੰਦਾ ਜਿਵੇਂ ਚਲਾ ਗਿਆ, ਡੁੱਬ ਗਿਆ। ਔਰ ਇਹ ਸਾਡੇ ਵੀਰ ਜਿਨ੍ਹਾਂ ਨੇ, ਜਿਹੜੇ ਇੰਨੇ ਨਿਸ਼ਕਾਮ ਨੇ, ਉਹ ਆਪਣਾ ਨਾਂ ਨਹੀਂ ਚਾਹੁੰਦੇ, ਉਹਨਾਂ ਨੇ ਨਜ਼ਮ ਅੰਗਰੇਜ਼ੀ ਦੇ ਵਿੱਚ ਭੇਜੀ, ਵੈਨਿਸ਼ਡ ਸਨ, ਇਹ ਪਲੀ ਫਾਰ ਡੌਨ। ਔਰ ਇਹ ਪੋਲੀਟੀਕਲ ਸਿੰਬੋਲਿਜ਼ਮ ਹੈ ਕਿ 1846 'ਚ, ਹੁਣ ਬਹੁਤ ਵਾਰੀ ਅਸੀਂ ਜਦੋਂ ਸੂਰਜ ਡੁੱਬਣ ਦੀ ਗੱਲ ਕਰਦੇ ਹਾਂ ਸਿੱਖ ਰਾਜ ਦੀ, 1849 ਦੀ ਗੱਲ ਕਰਦੇ ਹਾਂ, ਕਿਉਂਕਿ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਫਾਈਨਲੀ 1849 'ਚ ਪੰਜਾਬ ਅੰਗਰੇਜ਼ੀ ਰਾਜ ਦਾ ਹਿੱਸਾ ਬਣਿਆ ਜਾਂ ਉਹਨਾਂ ਦੇ ਪੇਟੇ ਪਿਆ। ਪਰ ਡਿਫੀਟ ਤਾਂ 1846 ਦੇ ਵਿੱਚ ਹੀ ਲਾਹੌਰ ਆ ਕੇ ਉਹ ਬੈਠ ਗਏ ਸੀ, ਔਰ ਉਹਨਾਂ ਦਾ ਜਿਹੜਾ ਹੈ ਉਹ ਜੋ ਵੀ ਅਗਲੇ 3 ਸਾਲ ਨੇ ਉਹਨਾਂ ਦੀ ਕਮਾਂਡ ਥੱਲੇ ਹੀ ਚੱਲਿਆ। ਸੋ ਉਹਨਾਂ ਨੇ 1846 ਦੇ ਸਾਲ ਨੂੰ ਹੀ ਸਿੱਖ ਰਾਜ ਦਾ ਸੂਰਜ ਗਰੂਬ ਹੋਣਾ, ਡੁੱਬਣਾ, ਉਸ ਨਾਲ ਜੋੜਿਆ। ਔਰ ਨਵੇਂ ਵਰ੍ਹੇ ਦੇ ਵਿੱਚ ਇਹ ਤਵੱਕੋ ਕੀਤੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਕੇ, ਦੁਆ ਗੋ ਹੋ ਕੇ, ਕਿ ਇਹ ਪਲੀ ਫਾਰ ਡੌਨ, ਡੌਨ ਹੁੰਦਾ ਹੈ ਸੂਰਜ ਚੜ੍ਹਨ ਦਾ ਵੇੜਾ, ਜਿਹੜਾ ਕਿ ਇਹ ਹੈ ਜੀ। ਇਨ ਦਾ ਹਸ਼ ਆਫ ਟਾਈਮ on March eve so old, a sun dipped low, a tale it told, 1846, a chapter in the past, its rays vanished, shadows cast. कि वक़्त दी सितम ज़रीफ़ी देखो, in the hush of time, ਉਹ ਮਾਰਚ, ਉਹ ਪੁਰਾਣਾ ਮਾਰਚ 1846, ਜਦੋਂ ਸੂਰਜ ਥੱਲੇ ਨੂੰ ਉਤਰਿਆ, ਜਿਹੜੀ ਕਹਾਣੀ ਦੱਸੀ ਜਾਂਦੀ ਹੈ ਇਹ ਬੀਤੇ ਦੀ ਕਹਾਣੀ ਹੈ, ਪਰ ਇਸ ਦੀਆਂ ਕਿਰਨਾਂ ਵੈਨਿਸ਼ ਹੋਣੀਆਂ ਸ਼ੁਰੂ, ਗਾਇਬ ਹੋਣੀਆਂ ਸ਼ੁਰੂ ਹੋਈਆਂ, ਔਰ ਪਰਛਾਵੇਂ ਢਲਣੇ ਸ਼ੁਰੂ ਹੋਏ। ਯੈਟ ਯੂ the dawn of this present day, bathing in light,
in a different way. Do you know where that sun now roams? In cosmic currents it finds its homes. ਕਿ ਉਹ ਅੱਜ ਦੀ ਸਵੇਰ, ਸੱਜਰੀ ਸਵੇਰ, ਸੂਹੀ ਸਵੇਰ, ਦਾ ਡਾਨ ਆਫ ਦਿਸ ਪ੍ਰੈਜ਼ੈਂਟ ਡੇ, ਤੈਨੂੰ ਇਹ ਪਤਾ ਹੈ ਉਹ ਜਿਹੜਾ ਸਾਡਾ ਸੂਰਜ ਗਵਾਚਾ ਰਾਜ ਦਾ, ਉਹ ਕਿੱਥੇ, ਕਿਹੜੇ ਗ੍ਰਹਿਆਂ ਦੇ ਵਿੱਚ, ਕਿਹੜੇ ਮੰਡਲਾਂ ਦੇ ਵਿੱਚ, ਕਿਹੜੀਆਂ ਗਲੈਕਸੀਆਂ ਦੇ ਵਿੱਚ, ਕਿਹੜੇ ਕਾਸਮਿਕ ਕਰੰਟ ਦੇ ਵਿੱਚ ਹੈ, ਔਰ ਕਿੱਥੇ ਹੈ ਉਹ? Whisper to the orb as it makes its flight, tell it we wait in the fading light, unseen our struggles behind the scenes, jackals chasing lions, harsh relentless scenes. ਇਹ ਉਸ ਆਰਬਿਟ ਦੇ ਵਿੱਚ, ਉਹ ਸਾਰੀ ਕਾਸਮੋਸ ਦੇ ਵਿੱਚ ਕਨਸੋਆਂ ਵਿਸਪਰਿੰਗ, ਫੁਸਫੁਸਾਣਾ ਕਿ ਭਾਈ ਕਿੱਥੇ ਚਲਾ ਗਿਆ, ਕਿੱਥੇ ਹੈ ਉਹਦੀ ਫਲਾਈਟ, ਕਿੱਥੇ ਹੈ? ਅਸੀਂ ਤਾਂ ਇੰਤਜ਼ਾਰ ਕਰ ਰਹੇ ਹਾਂ ਲਾਈਟ ਜਿਹੜੀ ਹੈ ਫੇਡ ਹੋਈ ਰੋਸ਼ਨੀ ਦੇ ਵਿੱਚ, ਕਿ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਕਿਵੇਂ ਹੋ ਰਿਹਾ ਕਿ ਜਿਹੜੇ ਗਿੱਦੜ ਨੇ ਉਹ ਸ਼ੇਰਾਂ ਨੂੰ ਵੰਗਾਰ ਰਹੇ ਨੇ, ਸ਼ੇਰਾਂ ਨੂੰ ਜਿਹੜਾ ਹੈ ਉਹ ਜ਼ਲੀਲ ਕਰ ਰਹੇ ਨੇ, ਜੈਕਲ ਚੇਜ਼ਿੰਗ ਲਾਇਨਸ, ਹਾਰਸ਼ ਰਿਲੈਂਟਲੈਸ ਸੀਨ, ਜਿਹੜੇ ਨਾਕਾਬਲੇ ਬਰਦਾਸ਼ਤ ਸੀਨ ਨੇ। ਹਿਡਨ beyond the horizon's embrace, the sun missed the falcon's painful chase, mothers weep, sisters mourn, husbands lost, daughters torn. Hidden beyond the horizon's embrace, ਕਿ ਵੀ ਲੁਕਿਆ ਹੋਇਆ ਸਾਡਾ ਗਵਾਚਿਆ ਰਾਜ ਭਾਗ, ਔਰ ਇਹ ਜਿਹੜਾ ਸੂਰਜ ਕਿਵੇਂ ਫੈਲਕਨ ਬਾਜ ਨੂੰ ਕਹਿੰਦੇ ਨੇ ਕਿ ਭਾਈ ਉਹ ਬਾਜ ਕਿਵੇਂ ਉਹਦੀ ਪੇਨਫੁਲ ਚੇਜ਼ ਹੈ, ਉਹ ਅਜੇ ਵੀ ਉਸ ਦੌੜ ਦੇ ਵਿੱਚ ਸ਼ਾਮਲ ਹੈ, ਉਹਦੀ ਚੇਜ਼ ਮੁੱਕੀ ਨਹੀਂ ਜਦੋਂ ਤੱਕ ਸੂਰਜ ਦੁਬਾਰਾ ਨਹੀਂ ਚੜ੍ਹਦਾ। ਔਰ ਇਸ ਸਾਰੇ ਦੌਰ ਦੇ ਵਿੱਚ ਮਾਵਾਂ ਰੋਂਦੀਆਂ ਨੇ, ਭੈਣਾਂ ਸੋਗਜ਼ਦਾ ਨੇ, ਜਿਨ ਕੇ ਬੰਕੇ ਘਰੀ ਨਾ ਆਇਆ, ਤਿੰਨ ਕਿਵੇਂ ਰਹਿਣ ਵਿਹਾਣੀ, ਹਸਬੈਂਡਸ ਲੌਸਟ, ਡਾਟਰਸ ਟੌਰ, ਬੱਚੀਆਂ ਅੰਦਰੋਂ ਜ਼ਖਮੀ ਨੇ। ਇਹ ਸਾਰੇ ਦੇ ਵਿੱਚ ਫਾਦਰ ਆਫ ਹੈਵਨ, in your celestial might, bring back that sun, restore its light. Mothers grieve, their hearts in strife, loss of sons, brothers, husband's life. ਕਿ ਉਹ ਅਕਾਲ ਪੁਰਖ, ਫਾਦਰਸ ਆਫ ਹੈਵਨ, ਉਹਨਾਂ ਸਵਰਗਾਂ ਦਾ, ਉਹਨਾਂ ਜੰਨਤ ਦੇ ਮਾਲਕਾ, ਉਸ ਬ੍ਰਹਿਮੰਡ ਦੇ ਮਾਲਕਾ, ਫਾਦਰਸ ਆਫ ਹੈਵਨ, in your celestial might, ਤੁਹਾਡੇ ਉਸ ਰੱਬੀ ਨੂਰ, ਉਸ ਰੱਬੀ ਤਾਕਤ ਦੇ ਥੱਲੇ, bring back that sun, restore its light, ਕਿ ਉਹ ਸੂਰਜ ਸਾਡੀ ਆਜ਼ਾਦੀ ਦਾ, ਉਸ ਨੂੰ ਵਾਪਸ ਚੜਾ, ਉਸ ਦੀ ਰੋਸ਼ਨੀ ਸਾਨੂੰ ਵਾਪਸ ਮਿਲੇ। ਮਾਵਾਂ ਅਫਸੋਸ 'ਚ ਨੇ, ਉਹਨਾਂ ਦੇ ਦਿਲ ਦੁੱਖ ਦੇ ਨਾਲ ਜਿਹੜੇ ਭਰੇ ਹੋਏ ਨੇ, ਔਰ ਉਹਨਾਂ ਦੇ ਬੱਚੇ, loss of sons, brothers, husbands, ਸਾਰੀ ਉਹਨਾਂ ਦੀ ਜ਼ਿੰਦਗੀ 'ਚੋਂ ਤਿੰਨ ਜਨਰੇਸ਼ਨਾਂ, ਪਤੀ ਵੀ, ਪੁੱਤਰ ਵੀ ਔਰ ਭਰਾ ਵੀ ਉਹ ਗਾਇਬ ਨੇ। DNA strands, a fragile thread, threatened now as chaos spreads, a plea to you as battles accrue, heavenly Father, guide us through. ਕਿ ਚਾਰ ਚੁਫੇਰੇ ਸਾਡੀ ਤਾਕਤ, ਸਾਡਾ ਵਿਰਸਾ, ਸਾਡਾ ਅੰਦਰ, ਸਾਡਾ ਆਪਾ ਚਾਰ ਚੁਫੇਰੇ ਸਕੈਟਰਡ ਹੈ। ਚਾਰ ਚੁਫੇਰੇ ਜਿਹੜਾ ਹੈ ਉਹ ਥ੍ਰੈਟਸ ਨੇ, ਅਫਰਾ ਤਫਰੀ ਮਚੀ ਹੋਈ ਹੈ। ਹੇ ਵਾਹਿਗੁਰੂ ਤੇਰੇ ਚਰਨਾਂ 'ਚ ਅਰਦਾਸ ਹੈ, ਜਿਉਂ-ਜਿਉਂ ਇਹ ਜੰਗ ਤੇਜ਼ ਹੋ ਰਹੀ ਹੈ, ਹੈਵਨਲੀ ਫਾਦਰ ਗਾਈਡ ਅਸ ਥਰੂ, ਸਾਡੀ ਉਂਗਲ ਫੜ ਕੇ, ਸਾਡੀ ਬਾਂਹ ਫੜ ਕੇ ਸਾਨੂੰ ਰਸਤਾ ਦਿਖਾ। ਓਪਨ ਯੋਰ ਆਈਜ਼, ਅਵੇਕਨ ਦ ਲੈਂਡ, ਸਟ੍ਰਾਈਕ ਦ ਸਲੰਬਰ, a divine command, lions hunted in a world unclear, path obscured, shadows near. हे ਵਾਹਿਗੁਰੂ ਕਿਰਪਾ ਕਰ, ਆਪਣੇ ਉਹਨਾਂ ਨੇਤਰਾਂ ਨੂੰ ਖੋਲ, ਇਸ ਧਰਤੀ ਨੂੰ ਜਗਾ, ਅਵੇਕਨ ਦਾ ਲੈਂਡ, ਇਹ ਸਟ੍ਰਾਈਕ ਦਾ ਸਲੰਬਰ, ਇਸ ਨੀਂਦ ਚੋਂ, ਗਫਲਤ ਚੋਂ ਜਿਹੜਾ ਝੰਜੋੜ ਕੇ ਕੱਢ, ਉਸ ਰੱਬੀ ਹੁਕਮ ਦੇ ਥੱਲੇ, ਡਿਵਾਈਨ ਕਮਾਂਡ ਦੇ ਥੱਲੇ। ਅੱਜ ਸ਼ੇਰਾਂ ਦਾ ਸ਼ਿਕਾਰ ਹੋ ਰਿਹਾ ਦੁਨੀਆ ਦੇ ਵਿੱਚ, ਇੱਕ ਅਸਪਸ਼ਟਤਾ ਹੈ, ਸਾਡੇ ਰਸਤੇ 'ਚ ਰੁਕਾਵਟਾਂ ਨੇ, ਚਾਰ ਚੁਫੇਰੇ ਜਿਹੜੇ ਨੇ ਹਨੇਰੇ ਵੀ ਨਜ਼ਰ ਆਉਂਦੇ ਨੇ। ਔਰ ਫਾਈਨਲ ਹੈ
In this symphony of strife and sorrow, let the sun rise, a new tomorrow, a call to arms, awaken the might, banish the clouds, reveal the light. Symphony ਹੁੰਦੀ ਹੈ ਜਦੋਂ ਆਰਕੈਸਟਰਾ ਵਾਲੇ ਪੂਰਾ ਗਰੁੱਪ ਤਿਆਰ ਹੋ ਕੇ ਸਾਰੇ ਅੱਡ-ਅੱਡ ਸਾਜ਼ ਵਜਾ ਰਹੇ ਹੁੰਦੇ ਨੇ ਇੱਕ ਹਾਰਮਨੀ ਦੇ ਵਿੱਚ ਉਸ ਦਾ ਇਨ ਦਿਸ ਸਿੰਫਨੀ ਆਫ ਸਟ੍ਰਾਈਫ ਐਂਡ ਸੋਰੋ ਕਿ ਇਹ ਸਾਡੇ ਪਾਸੇ ਤੇ ਜਿਹੜਾ ਆਰਕੈਸਟਰਾ ਸਿੰਫਨੀ ਵੱਜ ਰਹੀ ਹੈ ਉਹ ਸਟ੍ਰਾਈਫ ਔਰ ਸੋਰੋ ਦੀ ਹੈ ਚਾਰ ਚਫੇਰੇ ਇਹੀ ਹੈ ਲੈਟ ਦਾ ਸਨ ਰਾਈਜ਼ ਇਨ ਨਿਊ ਟੁਮਾਰੋ ਕਿ ਸੂਰਜ ਚੜ੍ਹੇ ਇੱਕ ਨਵੇਂ ਕੱਲ ਦਾ ਆਗਾਜ਼ ਹੋਏ ਇਹ ਕਾਲ ਟੂ ਆਰਮਸ ਅਵੇਕਨ ਦਾ ਮਾਈਟ ਕਿ ਖਲੋ ਜਾਓ ਜਿਹੜਾ ਜਿਵੇਂ ਅਸੀਂ ਕੱਲ ਕਿਹਾ ਸੀ ਉਹਦਾ ਸੰਤ ਰਾਮ ਉਦਾਸੀ ਦਾ ਕਿ ਸਾਡਾ ਇਹ ਵੰਗਾਰ ਹੋਏ ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ ਇਹ ਕਾਲ ਟੂ ਆਰਮਸ ਅਵੇਕਨ ਦਾ ਮਾਈਟ ਬੈਨਿਸ਼ ਦਾ ਕਲਾਉਡਸ ਹੇ ਸਤਿਗੁਰੂ ਰਹਿਮਤ ਕਰੋ ਇਹ ਗੁਲਾਮੀ ਦੇ ਬੱਦਲ ਛੱਟ ਜਾਣ ਰਿਵੀਲ ਦਾ ਲਾਈਟ ਇਹ ਜਿਹੜਾ ਰਾਜ ਭਾਗ ਦਾ ਸੂਰਜ ਸਾਡੀ ਧਰਤੀ ਨੂੰ ਸਾਡੇ ਦਿਲਾਂ ਨੂੰ ਰੋਸ਼ਨਾਏ ਸੋ ਮੈਨੂੰ ਇਹ ਲੱਗਿਆ ਕਿ ਵੀ ਇਸ ਤੋਂ ਬਿਹਤਰ ਅੰਦਾਜ਼ ਦੇ ਵਿੱਚ ਤਰੀਕੇ ਨਾਲ ਅਸੀਂ ਨਵੇਂ ਵਰੇ ਨੂੰ ਜਿਹੜਾ ਉਹ ਵੈਲਕਮ ਨਹੀਂ ਕਹਿ ਸਕਦੇ ਤੇ ਬੀਤੇ ਨੂੰ ਅਲਵਿਦਾ ਨਹੀਂ ਕਹਿ ਸਕਦੇ ਸੋ ਨਾਈਸ ਜੀ ਹਾਂ ਹੁਣ ਆਪਾਂ ਆਪਣੇ ਵਿਊਅਰਸ ਦੇ ਮੈਸੇਜ ਲੈਣ ਜਾ ਰਹੇ ਹਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਅੱਜ ਦੇ ਸਾਡੇ ਪਹਿਲੇ ਪ੍ਰੋਗਰਾਮ ਸਾਡੇ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਜਿਹੜੇ ਨੇ ਵਿਊਅਰ ਨੇ ਉਹ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਉਹ ਕਹਿੰਦੇ ਨੇ ਕਿ ਅੱਜ ਮੈਂ ਪਹਿਲਾਂ ਜਿਹੜਾ ਮੇਰਾ ਕਮੈਂਟ ਹੈ ਅੱਜ ਦੇ ਪ੍ਰੋਗਰਾਮ ਦੇ ਥੱਲੇ ਸੋ ਅਮਰਜੀਤ ਸੈਣੀ ਜਿਹੜੇ ਫਤਿਹ ਵੀ ਬੁਲਾਉਂਦੇ ਨੇ ਬਲਜੀਤ ਫਰਾਜ ਜੀ ਫਤਿਹ ਬੁਲਾਉਂਦੇ ਅਮਰਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਫਿਰ ਇਕਫਾਲ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਯੂਰ ਵਰਕ as a Sikh media is fabulous and Sikhs all over the world will remain in debt to you for all your efforts ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੋ ਸਕਿਆ ਜੀ ਵਰਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਵਰਿੰਦਰ ਸਿੰਘ ਜੀ ਕਹਿੰਦੇ ਸਾਰੀ ਟੀਵੀ 84 ਦੇ ਮੈਂਬਰ ਸਾਹਿਬ ਨੂੰ ਗੁਰੂ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਸ਼ਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਹਰਜਿੰਦਰ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ ਐਂਡ ਅਮਰਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਜਦੋਂ ਵੀ ਕੋਈ ਦੁਵਿਧਾ ਹੁੰਦੀ ਹੈ ਤਾਂ ਤੁਹਾਡੇ ਵਿਚਾਰ ਸੁਣ ਕੇ ਉਹ ਦੂਰ ਹੋ ਜਾਂਦੀ ਹੈ ਗੁਰੂ ਸਾਹਿਬ ਨੇ ਕਲਾ ਵਰਤਾਈ ਹੈ ਪੰਥ ਦੀ ਬਾਹ ਘੁੱਟ ਕੇ ਫੜੀ ਹੈ ਬਸ ਕਮੀ ਸਾਡੇ ਪੰਥ ਨੂੰ ਸਮਰਪਣ ਮੈਂ ਕਿਹਾ ਸਮਝਣ ਦੀ ਹੈ ਜੀ ਔਰ ਮਾਝੇ ਵਾਲੇ ਕਹਿੰਦੇ ਨੇ ਕਿ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਸੁਖਿੰਦਰ ਸਿੰਘ ਜੀ ਟੀਵੀ 84 ਦੀ ਸਾਰੀ ਟੀਮ ਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਜੈ ਸ਼੍ਰੀ ਕ੍ਰਿਸ਼ਨ ਕਹਿੰਦੇ ਨੇ ਨਾ ਕਹਿੰਦੇ ਡਾਕਟਰ ਸਾਹਿਬ ਗੁਰੂ ਫਤਿਹ ਜੀ ਭੈਣ ਜੀ ਨੀਲਮ ਕੌਰ ਜੀ ਗੁਰੂ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਪੰਨੂ ਗਰੇਵਾਲ ਜੀ ਕਹਿੰਦੇ ਨੇ ਕਿ ਡਾਕਟਰ ਸਰਦਾਰ ਅਮਰਜੀਤ ਸਿੰਘ ਜੀ ਆਪ ਜੀ ਦਾ ਇਸ ਸੇਵਾ ਲਈ ਭੈਣ ਜੀ ਤੇ ਸਾਰੀ ਟੀਮ ਦਾ ਬਹੁਤ-ਬਹੁਤ ਸ਼ੁਕਰੀਆ ਕਹਿੰਦੇ ਨੇ ਧੰਨਵਾਦ ਕਹਿੰਦੇ ਨੇ ਤੁਹਾਡੇ ਸਾਰੇ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਨੂੰ ਜਾਰੀ ਰੱਖ ਪਾ ਰਹੇ ਹਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਖਾਲਸਾ ਦੇਸ਼ ਪੰਜਾਬ ਜੀ ਵੀ ਹਮੇਸ਼ਾ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ ਸਾਰਿਆਂ ਦਾ ਆਜ਼ਾਦੀ ਹੀ ਹੱਲ ਹੈ ਵਾਹਿਗੁਰੂ ਜੀ ਹਰਜਿੰਦਰ ਮੱਲੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਸੁਖਜੀਵਨ ਬਾਹੂ ਜੀ ਵੀ ਗੁੱਡ ਜੌਬ ਕੀਪ ਇਟ ਅਪ ਐਂਡ ਕਹਿੰਦੇ ਨੇ ਲਖਵਿੰਦਰ ਸਿੰਘ ਪੰਨੂ ਖਾਲਸਾ ਜ਼ਿੰਦਾਬਾਦ ਐਂਡ ਦਰਸ਼ਿੰਦਰ ਗਿੱਲ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਕਹਿੰਦੇ ਸ਼ੇਅਰ ਐਵਰੀਬਾਡੀ ਐਂਡ ਸਤਨਾਮ ਢਿੱਲੋਂ ਜੀ ਵੀ ਖਾਲਸਾ ਰਾਜ ਸੁਖੀ ਸੰਸਾਰ ਕਸ਼ਮੀਰ ਵਰਕ ਖਾਲਸਾ ਜ਼ਿੰਦਾਬਾਦ ਸੁਰਜੀਤ ਸਿੰਘ ਖੱਲਰ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਜਸਵੀਰ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਐਂਡ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਡਾਕਟਰ ਸਾਹਿਬ ਜੀ 2017 ਵਾਲੀ ਪਾਕਿਸਤਾਨ ਵਾਲੀ ਤੁਹਾਡੀ ਸਾਰੀ ਵੀਡੀਓ 2 ਵਾਰ ਦੇਖੀਏ ਬਹੁਤ ਵਧੀਆ ਲੱਗੀ ਹੈ ਜਿਸ ਵਿੱਚ ਪਾਕਿਸਤਾਨ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਸੋ ਇਸੇ ਹਾਂਜੀ ਇੰਡੀਆ ਦੀ ਆਈਡੀ ਤੋਂ ਹੈ ਕਿ ਬਾਬਾ ਜੀ ਕੋਈ ਚੰਦਰਮਾ ਤੇ ਜਾ ਹੀ ਨਹੀਂ ਸਕਦਾ ਇਹ ਸਭ ਫਰਜ਼ੀ ਸਾਇੰਸ ਵਾ ਸਪੇਸ ਵਿੱਚ ਅੱਜ ਤੱਕ ਕੋਈ ਨਹੀਂ ਜਾ ਸਕਦਾ ਸਪੈਸ਼ਲੀ
ਚੰਦਰਮਾ ਤੇ ਯਾਰ ਉਹਨੂੰ ਮਰਦੀ ਕਰਨ ਸੇ ਨਹੀਂ ਕੱਲ ਅਸੀਂ ਕਿਹਾ ਸੀ ਕਿ ਇੱਕ ਕੰਸਪੀਰੇਸੀ ਥਿਓਰਿਸਟ ਹੁੰਦਾ ਨਾ, ਉਹਨਾਂ ਨੇ ਕਹਿਣਾ ਨਾ 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 ਚੰਦਰਮਾ ਨਹੀਂ, ਉਹ ਤਾਂ ਰਾਜਸਥਾਨ ਚ ਗਿਆ ਸੀ। ਹਾਂਜੀ ਬੀਜ ਡੋਲੀ ਜੀ ਕਹਿੰਦੇ ਨੇ ਗੁੱਡ ਐਨਾਲਿਸਿਸ। ਜੀਤ ਸੂਚੀਆ ਜੀ ਕਹਿੰਦੇ ਨੇ ਕਿ ਗੁਰੂ ਮੇਰ ਕਰੇ ਤੇ ਭਾਈ ਨਿੱਜਰ ਜੀ ਦੀ ਸ਼ਹੀਦੀ ਅਖੀਰੀ ਸ਼ਹੀਦੀ ਹੋਵੇ ਤੇ ਕੌਮ ਆਜ਼ਾਦ ਹੋਵੇ। ਸੋ ਨਾਈਸ। ਐਂਡ ਬਲਿਹਾਰ ਸਿੰਘ ਕੰਗ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਜੀ ਸੂਰਤੀਆ ਜੀ ਅਮਿਤ ਸ਼ਾਹ ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਹੈ। ਸੋ ਇਸੇ ਤਰ੍ਹਾਂ ਫਿਰ ਬਾਜ ਖੇਰਾ ਜੀ ਵੀ ਪੰਨੂ ਸਰ ਅੱਜ ਅਸਲ ਚ ਫੇਸਬੁੱਕ ਤੇ ਵੀ ਮੈਸੇजेस ਲੰਬੇ ਨੇ ਜੀ, ਮੈਂ ਹੁਣ ਤੁਹਾਡੇ ਤੋਂ ਲੈਣਾ, ਹਾਲਾਂਕਿ ਅੱਜ ਅਸੀਂ ਕਾਫੀ ਲੇਟ ਚੱਲ ਰਹੇ ਹਾਂ, ਪਰ ਅੱਜ ਅਸੀਂ ਲਿਬਰਟੀ ਲੈ ਰਹੇ ਹਾਂ ਵੀ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ, ਅਸੀਂ ਤੁਹਾਡੇ ਸਭ ਦੇ ਵਿਚਾਰਾਂ ਨੂੰ ਜਿਹੜਾ ਉਹ ਇਸ ਸਾਰੇ ਦਾ ਹਿੱਸਾ ਬਣਾਉਣਾ ਚਾਹੁੰਦੇ। ਭੈਣ ਜੀ ਕਿਰਨਜੀਤ ਕੌਰ ਉਹਨਾਂ ਨੇ ਲਿਖਿਆ, Sikh concept of ਚੜ੍ਹਦੀ ਕਲਾ is an equivalence of a mind that never despairs, never admits defeat and refuses to be crushed by adverse situations। ਬਿਲਕੁਲ ਖੂਬਸੂਰਤ ਬਿਆਨੀ ਹੈ ਕਿ ਵੀ ਇਹ ਉਹ ਮਾਨਸਿਕ ਹਾਲਤ ਹੈ ਜਿਹੜੀ ਕਦੇ ਉਦਾਸੀ 'ਚ ਨਹੀਂ ਜਾਂਦੀ, ਕਦੇ ਹਾਰ ਨਹੀਂ ਮੰਨਦੀ ਔਰ ਵੱਧ ਤੋਂ ਬਦਤਰ ਹਾਲਾਤਾਂ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਪਿਸਿਆ ਮਹਿਸੂਸ ਨਹੀਂ ਕਰਦੀ, ਉਸ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ। ਹਰਮਿੰਦਰ ਸਿੰਘ ਫਤਿਹ ਬੁਲਾਉਂਦੇ ਨੇ, ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ। ਉਹਨਾਂ ਨੇ ਕਿਹਾ 2023 'ਚ ਤੁਹਾਡੀ ਮਿਹਨਤ ਤੇ ਕਾਮਯਾਬੀ ਨੂੰ ਸਿਜਦਾ ਹੈ, ਸਾਲ 1924 ਵਿੱਚ ਹੋਰ ਕਾਮਯਾਬੀ ਦੀ ਕਾਮਨਾ ਕਰਦੇ ਹਾਂ। TV 84 ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ ਔਰ ਰੈਫਰੈਂਡਮ ਪੰਜਾਬ ਖਾਲਿਸਤਾਨ ਜ਼ਿੰਦਾਬਾਦ, ਲੈ ਕੇ ਰਹਾਂਗੇ ਖਾਲਿਸਤਾਨ ਵੈਰੀ ਸੂਨ। ਚੱਠਾ ਸਾਹਿਬ ਤੁਹਾਡਾ ਸਾਥ ਵੀ ਇੱਕ ਪਰਛਾਵੇਂ ਵਾਂਗ ਹੈ, ਭਰਾਵਾਂ ਵਾਲਾ ਇਹਨਾਂ ਸਾਰੇ 30-35 ਸਾਲਾਂ 'ਚ, ਔਰ TV 84 ਦੇ ਤੁਸੀਂ ਖੈਰ ਖਵਾਹ ਵੀ ਹੋ ਔਰ ਸਾਡੇ ਬੈਂਕ ਵੀ ਹੋ ਔਰ ਤੁਹਾਡਾ ਹੌਸਲਾ ਹਮੇਸ਼ਾ ਹੀ ਸਾਡੇ ਲਈ। ਧਿਆਨ ਰੱਖਿਆ ਕਰੋ ਜਰਾ, ਆਂਟੀ ਦਾ ਧਿਆਨ ਰੱਖਿਆ ਕਰੋ, ਧਿਆਨ ਨਹੀਂ ਰੱਖਦੇ ਤੁਸੀਂ? ਨਹੀਂ ਉਹਨਾਂ ਦਾ ਪੂਰਾ ਧਿਆਨ ਰੱਖਦੇ ਨੇ। ਹਾਂਜੀ ਵੀਰ ਕਮਲ ਸਿੰਘ ਲਿਖਦੇ ਨੇ, ਜੋ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ, ਉਹ ਭੁੱਲ ਜਾਂਦੇ ਹਨ ਕਿ ਫਿਰ ਇਹ ਦੇਸ਼ ਟੁੱਟਣਾ ਮੁਮਕਿਨ ਕਿਉਂ ਨਹੀਂ ਬਣਾ ਸਕਦਾ। ਇੱਕ ਹੋਰ ਗੱਲ ਜਿਸ ਵੱਲ ਜ਼ਿਆਦਾ ਧਿਆਨ ਨਹੀਂ ਗਿਆ ਕਿਸੇ ਦਾ, ਉਹ ਇਹ ਕਿ ਤੁਸੀਂ ਦੇਖੋ ਕਿ ਪੰਨੂ ਦੇ ਕਤਲ ਤੋਂ ਪਹਿਲਾਂ ਇਹ ਵੀ ਤਿਆਰੀ ਕੀਤੀ ਗਈ ਸੀ ਕਿ ਇਸ ਨੂੰ ਕਿਸ ਦੇ ਖਾਤੇ ਪਾਉਣਾ ਹੈ ਤੇ ਕਿਸ ਤਰ੍ਹਾਂ ਪ੍ਰਚਾਰਨਾ ਹੈ। ਜੋ RSS ਦੇ ਪੱਤਰਕਾਰ ਨੇ ਬਿਸ਼ਨੋਈ ਦੇ ਇੰਟਰਵਿਊ ਕੀਤਾ ਸੀ, ਜਿਸ ਦਾ ਪਤਾ ਅਜੇ ਤੱਕ ਕਈ ਜਾਂਚ ਟੀਮਾਂ ਮਿਲ ਕੇ ਵੀ ਨਹੀਂ ਲਗਾ ਸਕੀਆਂ ਕਿ ਕਿਸ ਜੇਲ੍ਹ ਵਿੱਚ ਹੋਈ ਹੈ, ਉਸ ਨਾਲ ਭਵਿੱਖ ਵਿੱਚ ਬੜੀ ਸਕੀਮ ਨਾਲ ਪੰਨੂ ਦੇ ਕਤਲ ਤੋਂ ਬਾਅਦ ਇਸ ਨੂੰ ਬਿਸ਼ਨੋਈ ਦੇ ਖਾਤੇ ਪਾ ਕੇ ਉਸ ਨੂੰ ਦੇਸ਼ ਭਗਤ ਤੇ ਹਿੰਦੂ ਨਾਇਕ ਪੇਸ਼ ਕਰਨਾ ਸੀ ਤੇ ਪੰਜਾਬ ਰਹਿੰਦੇ ਪੰਥ ਦਰਦੀ ਸਿੱਖਾਂ ਨੂੰ ਢਹਿੰਦੀ ਕਲਾ ਤੇ ਨਿਰਾਸ਼ਾ ਵਿੱਚ ਧੱਕਣਾ ਸੀ, ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਨਹੀਂ ਹੋਇਆ। ਇਸ ਲਈ ਹੀ ਉਸੇ ਪੱਤਰਕਾਰ ਨੇ ਕੁਝ ਦਿਨ ਪਹਿਲਾਂ ਪੰਨੂ ਦੀ ਇੰਟਰਵਿਊ ਵੀ ਕਰ ਲਈ ਸੀ, ਜਿਸ ਦੀ ਕੀਮਤ ਹੋਰ ਕਿਸੇ ਪੱਤਰਕਾਰ ਲਈ ਸਾਰੀ ਉਮਰ ਜੇਲ੍ਹ ਵਿੱਚ ਸੜਨਾ ਹੋਣੀ ਸੀ। ਜੇ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਹੋ ਕੇ ਜੁੜਦੀਆਂ ਹਨ ਤਾਂ ਸੰਘਰਸ਼ਸ਼ੀਲ ਆਗੂਆਂ ਨੂੰ ਇਹਨਾਂ ਨੂੰ ਪਰਖ ਕੇ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ। ਕਮਲ ਸਿੰਘ ਜੀ ਤੁਸੀਂ ਬਿਲਕੁਲ ਠੀਕ ਐਨਾਲਿਸਿਸ ਦਿੱਤਾ ਹੈ। ਮੈਂ ਵੀ ਇਹ ਜਿਹੜਾ ਪੱਤਰਕਾਰ ਹੈ ਉਹ ਇਹਨਾਂ ਦਾ ਹੀ, ਏਜੰਸੀਆਂ ਦੀ ਆਪਣੀ ਖੇਡ ਹੁੰਦੀ ਹੈ, ਇੱਕ ਪਾਸੇ ਇੱਧਰ ਇੱਕ ਪਾਸੇ ਉੱਧਰ। ਔਰ ਜਿਵੇਂ ਬਿਸ਼ਨੋਈ ਨੂੰ ਇੱਕ ਹੀਰੋ ਦੇ ਤੌਰ ਤੇ ਔਰ ਦੇਵੀ ਮਾਤਾ ਦਾ ਭਗਤ ਤੇ ਭਾਰਤ ਮਾਤਾ ਦਾ ਭਗਤ, ਕਿਉਂਕਿ ਹੈ ਵੀ ਇਹ ਸਾਰੀ ਅਮਿਤ ਸ਼ਾਹ ਦੀ ਖੇਡ ਹੀ ਹੈ। ਖਾਲਸਾ GP ਸਿੰਘ ਲਿਖਦੇ ਨੇ, ਆਹ ਦੇਖੋ ਜੀ ABP ਸਾਂਝਾਂ ਦੀ ਹੈਡਲਾਈਨ, ਕੈਨੇਡਾ ਸ਼ੂਟਿੰਗ, ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਬਦਲਾ ਲੈਣ ਦੀ ਕੋਸ਼ਿਸ਼, ਸਵਾਲੀਆ ਨਿਸ਼ਾਨ। ਕੈਨੇਡਾ 'ਚ ਹਿੰਦੂ ਲੀਡਰ ਦੇ ਘਰ ਤੇ ਅੰਨ੍ਹੇਵਾਹ ਫਾਇਰਿੰਗ, ਬਿਨਾਂ ਕਿਸੇ ਜਾਂਚ ਪੜਤਾਲ ਦੇ ਦੋਸ਼। ਪੱਛਮੀ ਮੁਲਕ ਸਿੱਖਾਂ ਦੇ ਹੱਕ 'ਚ ਖੜੇ ਤੇ ਇਹ ਅੱਗ ਉਗਰਨ ਲੱਗ ਪਏ ਨੇ ਜੀ। ਆਪਣਾ ਆਪ ਦਾ ਵਾਰ-ਵਾਰ ਸਾਵਧਾਨ ਕਰਨਾ ਸਮੇਂ ਤੇ ਬਿਲਕੁਲ ਢੁਕਵਾਂ ਹੈ ਜੀ। ਕੌਮ ਦਾ ਮਿਸ਼ਨ ਸ਼ਾਂਤੀ ਦੇ ਰਸਤੇ ਤੇ ਰਹਿ ਕੇ ਪੂਰਾ ਹੋਵੇਗਾ ਜੀ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ, ਖਾਲਸਾ GP ਸਿੰਘ ਜੀ। ਔਰ ਅਸ਼ਫਾਕ ਸ਼ਾਹ ਗੁੱਡ ਕਹਿੰਦੇ ਨੇ, ਕਿਰਪਾਲ ਸਿੰਘ ਚੀਮਾ ਇਹ ਸਾਡੇ ਰੈਗੂਲਰ ਵਿਊਅਰ ਵੀ ਨੇ ਔਰ ਇਹਨਾਂ ਦੀ ਬੜੀ ਕੀਮਤੀ ਲਿਖਤ ਹੁੰਦੀ ਹੈ, ਆਜ਼ਾਦੀ ਜਾਂ ਗੁਲਾਮੀ। ਚਮਕੌਰ ਦੀ ਜੰਗ ਤੇ 1984 ਦੀ ਜੰਗ ਵਿੱਚ ਜ਼ਿਆਦਾ ਫਰਕ ਨਹੀਂ ਹੈ।
ਉਹ ਜੰਗ ਵੀ ਹੱਕ ਸੱਚ ਇਨਸਾਫ ਤੇ ਆਜ਼ਾਦੀ ਨਾਲ ਜੀਣ ਦੀ ਜੰਗ ਸੀ ਤੇ 1984 ਦੀ ਜੰਗ ਵੀ ਬਿਲਕੁਲ ਉਹਨਾਂ ਅਸੂਲਾਂ ਦੀ ਹੀ ਜੰਗ ਹੈ। ਫਰਕ ਸਿਰਫ ਇੰਨਾ ਹੈ ਕਿ ਉਹ ਜੰਗ ਮੁਗਲਾਂ ਤੇ ਹਿੰਦੂ ਪਹਾੜੀ ਰਿਆਸਤਾਂ ਨਾਲ ਸੀ ਤੇ 1984 ਵਿੱਚ ਭਾਰਤ ਦਾ ਹਿੰਦੂ ਰਾਸ਼ਟਰ ਦੇ ਨਾਲ ਇਹ ਜੰਗ ਸੀ। ਇਸੇ ਕਰਕੇ ਕਹਿਰ ਵੀ ਬਿਲਕੁਲ ਮੁਗਲਾਂ ਵਾਂਗ ਹੀ ਕੀਤਾ ਗਿਆ ਤੇ ਜੇ ਸਿੱਖ ਕੌਮ ਨੂੰ 1984 ਤੋਂ ਹੁਣ ਤੱਕ ਇਨਸਾਫ ਮਿਲਿਆ ਉਹ ਵੀ ਸਭ ਕੁਝ ਤੁਹਾਡੇ ਸਾਹਮਣੇ ਹੈ। ਔਰ ਉਹਨਾਂ ਨੇ ਕਿਹਾ ਇਹ ਹਮਲਾ ਭਾਰਤ ਦੇ ਸੰਵਿਧਾਨ ਦਾ ਮਖੌਟਾ ਪਾ ਕੇ ਹਿੰਦੂ ਰਾਸ਼ਟਰ ਦੁਆਰਾ ਕੀਤਾ ਸਿੱਖਾਂ ਦਾ ਕੌਮੀ ਕਤਲੇਆਮ ਸੀ। ਬੁੱਧੀਮਾਨ ਹੋਣਾ ਚੰਗੀ ਗੱਲ ਹੈ ਭਾਈ, ਪਰ ਸੱਚਾਈ ਨੂੰ ਸਮਝਣ ਤੇ ਜਾਣਨ ਲਈ ਸਿੱਖ ਕੌਮ ਨੂੰ ਵਿਵੇਕੀ ਵੀ ਹੋਣਾ ਹੀ ਪਵੇਗਾ। ਫੈਸਲਾ ਤੁਸੀਂ ਆਪ ਕਰ ਲਓ। ਬਿਲਕੁਲ ਤੁਸੀਂ ਠੀਕ ਫਰਮਾਇਆ ਸਰ ਸਾਹਿਬ। ਪ੍ਰਭ ਦਿਆਲ ਸਿੰਘ, ਦਵਿੰਦਰ ਸੰਧੂ, ਜਸਬੀਰ ਸਿੰਘ, ਦੀਪ ਸਿੰਘ, ਓਂਕਾਰ ਸਿੰਘ ਸਾਂਭਾ, ਇਹਨਾਂ ਸਾਰਿਆਂ ਦੀ ਫਤਿਹ ਹੈ। ਦੀਪ ਸਿੰਘ ਇਹ ਕਹਿੰਦੇ ਨੇ ਅੱਜ ਸਾਡੇ ਬੰਦੀ ਸਿੰਘਾਂ ਨੇ ਜੇਲ੍ਹ ਵਿੱਚੋਂ ਅਮਿਤ ਸ਼ਾਹ ਦੇ ਵੱਟ ਕੇ ਚਪੇੜ ਮਾਰੀ, ਜਿਹੜਾ ਉਹ ਸਵਾਦ ਲਿਆ ਦਿੱਤਾ ਹੈ ਕਿਉਂਕਿ ਰਾਜੋਆਣਾ ਨੇ ਤਾਂ ਪਹਿਲਾਂ ਹੀ ਕਿਹਾ ਸੀ। ਅੱਜ ਦੂਸਰੇ ਦੋ ਸਿੰਘਾਂ ਨੇ ਵੀ, ਸ਼ਾਇਦ ਜਗਤਾਰ ਸਿੰਘ ਤਾਰਾ ਔਰ ਇੱਕ ਸਿੰਘ ਹੋਰ, ਉਹਨਾਂ ਦੀ ਚਿੱਠੀ ਵੀ ਸੀ ਔਰ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਸ਼ਾਇਦ ਵਕੀਲ ਜਾਂ ਕਿਸੇ ਦੀ ਸੀ। ਔਰ ਓਂਕਾਰ ਸਿੰਘ ਸਾਬਾ, ਜਸਬੀਰ ਸਿੰਘ ਕਹਿੰਦੇ ਨੇ ਇੰਡੀਆ ਅਫਰੇਡ ਫਰਮ ਪਨੂ ਸਾਹਿਬ ਬਿਕੋਜ਼ ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਇੰਡੀਅਨ ਡੀਪ ਸਟੇਟ ਸੋ ਬੈਡਲੀ। ਬਿਲਕੁਲ ਤੁਸੀਂ ਠੀਕ ਫਰਮਾ ਰਹੇ ਹੋ। ਖਾਲਿਸਤਾਨ ਰੈਫਰੈਂਡਮ ਨੇ ਡਾਇਸਪੋਰਾ ਸਿੱਖਾਂ ਦੀ ਤਾਕਤ ਵੀ ਔਰ ਖਾਲਿਸਤਾਨ ਦੇ ਨਾਲ ਖਲੋਣ ਦੀ ਤਾਕਤ ਵੀ ਦਰਸਾਈ ਹੈ। ਸਾਡੇ ਵੀਰ ਬੌਬ ਸਿੰਘ, ਉਹਨਾਂ ਦੀ ਲਿਖਤ ਹੈ, ਉਹਨਾਂ ਨੇ ਕਿਹਾ TV 84 ਦੀ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਿਮਾ ਦਾ ਜਾਚਕ ਹੋਣਾ ਚਾਹਾਂਗਾ ਕਿ ਕੱਲ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰ ਸਕਿਆ। ਪਰਿਵਾਰਕ ਕਾਰਜ ਕਰਕੇ ਸਮੂਹ ਪਰਿਵਾਰ ਸਮੇਤ ਕਿਤੇ ਹੋਰ ਹਾਜ਼ਰੀ ਦੀ ਹਾਮੀ ਭਰੀ ਹੋਈ ਸੀ। ਕੱਲ ਜਿਸ ਵਕਤ ਵੀਰ ਅਮਰਵੀਰ ਸਿੰਘ ਦਾ ਫੋਨ ਆਇਆ ਉਦੋਂ ਬਹੁਤੀ ਗੱਲਬਾਤ ਵੀ ਨਾ ਹੋ ਸਕੀ। ਖੈਰ ਆਪ ਜੀ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਜੋ ਆਪ ਨੇ ਸਮੁੱਚੇ ਬੋਲਾਂ ਰਾਹੀਂ ਦਾਸ ਅਤੇ ਪਰਿਵਾਰ ਦੀ ਸਿਫਤ ਸਲਾਹ ਲਈ ਸ਼ੁੱਧ ਲਫ਼ਜ਼ ਉਚਰਦੇ ਹੋ ਜੀ। ਦਾਸ ਅਤੇ ਪਰਿਵਾਰ ਦੀ ਕੌਮ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਤੇ ਸਹਿਯੋਗ ਰਹਿੰਦਾ ਹੈ ਤੇ ਗੁਰੂ ਸਦਕਾ ਰਹਿੰਦਾ ਰਹੇਗਾ। ਭੈਣ ਨੀਲਮ ਜੀ ਨੇ ਪਿਤਾ ਜੀ ਦਾ ਨਾਮ ਸਰਦਾਰ ਜਸਵੰਤ ਸਿੰਘ ਦੀ ਥਾਂ ਸਰਦਾਰ ਨਿਰੰਜਨ ਸਿੰਘ ਲੈ ਦਿੱਤਾ ਸੀ। ਖੈਰ ਮੇਰੇ ਪਿਤਾ ਜੀ ਦੇ ਪੜਦਾਦਾ ਜੀ ਦਾ ਨਾਮ ਨਿਰੰਜਨ ਸਿੰਘ ਸੀ। ਆਪ ਜੀ ਦਾ ਪੂਰਾ ਪ੍ਰੋਗਰਾਮ ਅੱਜ ਸੁਣਿਆ। ਅਤ ਉੱਤਮ ਤਰੀਕੇ ਨਾਲ ਤਕਰੀਰ, ਸਬੂਤ, ਨਿਸ਼ਾਨਦੇਹੀ ਤੇ ਜੋ ਭਰੋਸਾ ਆਪ ਖਬਰਾਂ ਰਾਹੀਂ ਦਿੰਦੇ ਹੋ ਉਹ ਹੋਰ ਸਾਨੂੰ ਕਿਤੋਂ ਵੀ ਲੱਭਣ ਦੀ ਲੋੜ ਨਹੀਂ ਹੈ। ਆਪ ਜੀ ਦਾ ਧੰਨਵਾਦ। ਪ੍ਰੋਗਰਾਮ ਦੀ ਸ਼ੁਰੂਆਤ ਵਾਸ਼ਿੰਗਟਨ ਪੋਸਟ ਦੀ 13 ਪੰਨਿਆਂ ਦੀ ਰਿਪੋਰਟ ਤੈਅ ਲੈ ਕੇ ਅੰਤ ਵਿੱਚ ਅਨਨੋਨ ਅੰਗਰੇਜ਼ੀ ਦੇ ਲਿਖਾਰੀ ਵੱਲੋਂ ਕਵਿਤਾ ਸਭ ਕੁਛ ਇੱਕ ਗਿਆਨ ਸਾਗਰ ਵਾਂਗ ਹੀ ਸੀ। ਅਸੀਂ ਸਭ TV 84 ਦੀ ਸਮੁੱਚੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਅਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪ ਜੀ ਦਾ ਆਰਥਿਕ ਤੌਰ ਤੇ ਆਪਣੀ ਹਿੰਮਤ ਮੁਤਾਬਕ ਜ਼ਰੂਰ ਸਹਿਯੋਗ ਕਰਨ। ਅੱਜ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰੀ ਜਾਣੀ ਪਰ ਕੱਲ ਰਿਕਾਰਡਿੰਗ ਜ਼ਰੂਰ ਸੁਣਾਂਗੇ ਜੀ। ਸਾਡੇ ਵੱਲੋਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੌਬ ਸਿੰਘ ਜੀ ਜੋ ਤੁਸੀਂ ਕਿਹਾ ਹੈ ਮੈਂ ਤਾਂ ਅੱਜ ਵੀ ਸਾਡੇ ਵੀਰ ਜਸਬੀਰ ਸਿੰਘ ਸਵਿਟਜ਼ਰਲੈਂਡ 'ਚ ਹੀ ਨਹੀਂ ਸ਼ਾਇਦ ਹਾਂ ਔਰ ਬਹੁਤ ਵੱਡਾ ਉਹਨਾਂ ਨੇ ਕੰਮ ਕੀਤਾ ਹੋਇਆ। ਜਹਾਜ਼ ਲੈ ਗਏ ਔਰ ਪੰਥ ਦੀ ਸੇਵਾ 'ਚ ਆਪਣਾ ਆਪਾ ਸਮਰਪਿਤ ਕੀਤਾ ਤੇ ਉਹ ਵੀ ਜਦੋਂ ਅੱਜ ਗੱਲਾਂ ਕਰ ਰਹੇ ਸੀ ਉਹਨਾਂ ਨੂੰ ਉਹ ਪ੍ਰੋਗਰਾਮ ਹੁਣ ਦੇਖਦੇ ਨੇ ਤੇ ਮੈਂ ਕਿਹਾ ਨਹੀਂ ਇਹ ਵਡਿਆਈ ਸਤਿਗੁਰੂ ਦੀ ਹੈ। ਅਸੀਂ ਤਾਂ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ। ਵਡਿਆਈ ਗੁਰੂ ਦੀ ਹੈ। ਰਾਜਵਿੰਦਰ ਸਿੰਘ, ਸੋਹਣ ਸਿੰਘ ਮਾਇਲ, ਦੀਪ ਸਿੰਘ, ਇਹਨਾਂ ਸਾਰਿਆਂ ਦੀਆਂ ਲਿਖਤਾਂ ਨੇ। ਦੀਪ ਸਿੰਘ ਹੋਰੀ 1 ਲਾਈਨਰ ਲਿਖਦੇ ਨੇ ਪਰ ਹੁੰਦਾ ਉਹਨਾਂ ਦਾ ਸਵਾਦੀ ਕਮੈਂਟ ਹੈ। ਉਹਨਾਂ ਕਿਹਾ ਚੀਨ ਨਾਲ ਬੜੀ ਪੀਂਗ ਝੂਟਦਾ ਸੀ ਮੋਦੀ, ਚੀਨੀਆਂ ਨੇ ਥੱਲੇ ਸੁੱਟਤਾ ਧੱਕਾ ਮਾਰ ਕੇ। ਔਰ ਫਿਰ ਉਹਨਾਂ ਨੇ ਕਿਹਾ ਚੜ੍ਹਦੀ ਕਲਾ ਤੋਂ ਭਾਵ ਹਾਈ ਸਪਿਰਿਟਸ ਵਿਦ ਗ੍ਰੇਸ ਆਫ ਵਾਹਿਗੁਰੂ ਜੀ। ਇਹਦੇ ਚ ਚੜ੍ਹਦੀ ਕਲਾ ਰਹਿਣੀ ਹੈ। ਉਹਦੀਆਂ ਜਿੰਨੀਆਂ ਮਰਜ਼ੀ ਡੈਫੀਨੇਸ਼ਨਸ ਦਿਓ ਪਰ ਇਹ ਚੜ੍ਹਦੀ ਕਲਾ ਖਾਲਸੇ ਦੀ
ਚੜ੍ਹਦੀ ਕਲਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਔਰ ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਨਵੇਂ ਸਾਲ ਵਾਲੇ ਦਿਨ ਮੰਡੇ ਨੂੰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ, ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ। ਨਵਾਂ ਸਾਲ ਤੁਹਾਡੇ ਲਈ ਸਾਰਿਆਂ ਲਈ ਖੁਸ਼ੀਆਂ ਭਰਿਆ ਚੜ੍ਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।